ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 29 ਜਨਵਰੀ ਦਿਨ ਹੈਗਾ ਜੀ, ਸ਼ੁੱਕਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓ ਤੋਂ। ਮਿੰਟੂ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ। ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸੋਹਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਇਹਨਾਂ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਹਾਂ। ਅਤੇ ਆਓ ਹੁਣ ਖਬਰਾਂ ਦੇ ਵੱਲ ਨਜ਼ਰ ਮਾਰਦੇ ਜਾਈਏ। ਮਿੰਟੂ ਜੀ, ਗੱਲਬਾਤ ਸਿਲਸਿਲਾ ਸ਼ੁਰੂ ਕਰਦੇ ਜਾਈਏ। ਦਿੱਲੀ ਦੇ ਵਿੱਚ ਇਜ਼ਰਾਈਲੀ ਦੂਤਾਵਾਸ ਦੇ ਨੇੜੇ ਜਿਹੜਾ ਧਮਾਕਾ ਹੋਇਆ ਆ। ਹਾਂਜੀ, ਦੇਖੋ, ਦਿੱਲੀ ਇਜ਼ਰਾਈਲ ਦੂਤਾਵਾਸ ਦੇ ਨੇੜੇ ਜਿਹੜਾ ਧਮਾਕਾ ਹੋਇਆ, ਉਹਦੇ ਬਾਰੇ ਤੇ ਇਹ ਵੀ ਕਹਿ ਦਿੱਤਾ ਗਿਆ ਕਿ IED ਦਾ ਧਮਾਕਾ, ਮਤਲਬ ਕਿ ਸੱਤ ਫੱਟ ਹੀ ਜਾਂਚ ਪੜਤਾਲ ਵੀ ਹੋ ਗਈ, ਸਿੱਟੇ ਤੇ ਵੀ ਪਹੁੰਚ ਗਏ, ਸਭ ਕੁਛ ਹੋ ਗਿਆ। ਇਹ ਕਮਾਲ ਦੀਆਂ ਗੱਲਾਂ ਨੇ, ਕਿਉਂਕਿ ਖਬਰਾਂ ਵਾਲੇ ਸਾਡੇ ਪੱਤਰਕਾਰ ਹੀ ਅੱਜ ਕੱਲ੍ਹ ਇਨਵੈਸਟੀਗੇਸ਼ਨ ਕਰਦੇ ਆ ਨਾ, ਉਹੀ ਵਕੀਲ ਹੁੰਦੇ ਨੇ, ਉਹੀ ਜੱਜ ਬਣ ਜਾਂਦੇ ਨੇ। ਸਾਡਾ ਮੀਡੀਆ ਹੀ ਫੈਸਲਾ ਦੇ ਦਿੰਦਾ। ਹਾਲਾਂਕਿ ਚਲੋ ਹੋ ਸਕਦਾ ਕਈ ਵਾਰ ਜਿਸ ਤੋਂ ਹੁੰਦਾ ਜਿੱਥੇ ਉੱਥੇ ਲਾਗੇ ਕੋਈ ਇਸ ਤਰ੍ਹਾਂ ਦਾ ਕਲੂ ਮਿਲ ਜਾਵੇ ਜਿਸ ਤੋਂ ਅੰਦਾਜ਼ਾ ਹੋ ਜਾਵੇ, ਪਰ ਪੱਤਰਕਾਰ ਜਾਂ ਇਸ ਤਰ੍ਹਾਂ ਦੇ ਆਊਟਲੈਟ, ਮੀਡੀਆ ਆਊਟਲੈਟ ਜਿਹੜੇ ਆ, ਉਹ ਆਪਣੇ ਪੱਤਰ ਤੇ ਇੱਕ ਅੱਧੇ ਪੌਣੇ ਘੰਟੇ ਬਾਅਦ ਨਤੀਜਾ ਕੱਢਣ ਲੱਗ ਜਾਣ। ਹੈ ਕਮਾਲ ਦੀ ਗੱਲ, ਜਿੱਦਾਂ ਕਸ਼ਮੀਰ 'ਚ ਹੋਇਆ ਸੀ ਪੁਲਵਾਮਾ। ਦੇਖ ਲਓ, ਕਮਾਲ ਦੀ ਗੱਲ। ਉਦੋਂ ਇਹਨਾਂ ਨੇ ਸਭ ਤੋਂ ਪਹਿਲਾਂ ਕਹਿ ਦਿੱਤਾ ਸੀ, ਪਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਬਿਹਾਰ ਚੋਣਾਂ ਤੋਂ ਪਹਿਲਾਂ ਕਹਿ ਦਿੱਤਾ ਸੀਗਾ 300 ਅੱਤਵਾਦੀ ਐਂਟਰ ਹੋ ਚੁੱਕਾ ਹੈ। ਉਹ ਕਿੱਧਰ ਚੱਲ ਗਿਆ ਹੈ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਹੈ। ਦੇਖੋ, ਇਹ 5 ਵਜੇ ਹੋਇਆ, ਸ਼ਾਮੀ 5 ਵਜੇ, ਇਹ ਜਿਹੜਾ ਤਥਾਕਥਿਤ ਧਮਾਕਾ ਹੈ, ਤੇ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕੋਈ ਵੱਡਾ ਧਮਾਕਾ ਨਹੀਂ ਸੀਗਾ। ਮੈਂ ਜਿੱਥੋਂ ਤੱਕ ਯਾਦ ਰੱਖਦਾ ਚੀਜ਼ਾਂ ਨੂੰ, ਤਾਂ ਮੇਰੇ ਖਿਆਲ ਦੇ ਨਾਲ 2012 ਦੇ ਵਿੱਚ ਵੀ ਇਸ ਤਰ੍ਹਾਂ ਦਾ ਧਮਾਕਾ ਹੋਇਆ ਸੀ ਇਜ਼ਰਾਈਲ ਦੇ ਇਸੇ ਤਰ੍ਹਾਂ ਹੀ ਦੂਤਾਵਾਸ ਦੇ ਨੇੜੇ। ਤਾਂ ਉਦੋਂ ਨਾਮ ਲਾਇਆ ਗਿਆ ਸੀ ਈਰਾਨ ਦਾ। ਤੁਹਾਨੂੰ ਪਤਾ ਹੀ ਆ ਕਿ ਈਰਾਨ ਨਿਊਕਲੀਅਰ ਡੀਲ ਉਹਨਾਂ ਸਮਿਆਂ ਦੇ ਵਿੱਚ ਹੋ ਰਹੀ ਸੀ, ਯਾਦ ਹੈ ਤੁਹਾਨੂੰ? ਸਭ ਕੁਛ ਉਹਨਾਂ ਸਮਿਆਂ ਦੇ ਵਿੱਚ ਵਾਪਰ ਰਿਹਾ ਸੀਗਾ। ਤੇ ਫਿਰ ਉਸ ਤੋਂ ਬਾਅਦ ਈਰਾਨ ਦਾ ਨਾਂ ਲਾ ਕੇ ਇਹ ਕਿਹਾ ਗਿਆ ਕਿ ਇਹਨਾਂ ਨੇ ਸਾਰਾ ਕੁਛ ਕੀਤਾ ਕਰਾਇਆ। ਤਾਂ ਉਹਦੇ ਚੋਂ ਕੁਛ ਵੀ ਨਹੀਂ ਸੀ ਨਿਕਲਿਆ ਇਨਵੈਸਟੀਗੇਸ਼ਨ। ਹਾਲਾਂਕਿ ਉਸ ਟਾਈਮ 4 ਬੰਦੇ ਇੰਜਰਡ ਸਨ। ਉਦੋਂ ਖਬਰਾਂ ਜਿਹੜੀਆਂ ਆਪਾਂ ਪੜ੍ਹੀਆਂ ਨੇ, ਜਿੰਨੀਆਂ ਆਪਾਂ ਯਾਦ। ਤਾਂ ਇਹ ਜਿੱਥੇ ਧਮਾਕਾ ਹੋਇਆ, ਹੁਣ ਜਿਹੜਾ ਇਜ਼ਰਾਈਲੀ ਦੂਤਾਵਾਸ ਆ, ਜਿਹੜਾ ਘਰ ਆ, ਉਹ ਵਿਜੇ ਚੌਂਕ ਤੋਂ ਬਿਲਕੁਲ ਨੇੜੇ ਆ, ਬਿਲਕੁਲ ਨੇੜੇ ਆ। ਤਾਂ ਉੱਥੇ ਕਮਾਲ ਦੀ ਗੱਲ ਆ, ਤੁਸੀਂ ਇਹ ਦੇਖ ਲਓ ਕਿ ਲਾਅ ਐਂਡ ਆਰਡਰ ਕਿਸ ਤਰ੍ਹਾਂ ਦਾ ਮੇਨਟੇਨ ਕੀਤਾ ਜਾਂਦਾ ਹੈ। ਜਿਹੜਾ ਵਿਜੇ ਚੌਂਕ ਹੈ, ਉਹ ਤੋਂ ਬਿਲਕੁਲ ਨਾਲ ਹੀ ਆ, ਕੁਛ ਮਿੰਟ ਦੀ ਦੂਰੀ ਆ, ਜਿੱਥੇ ਅੱਜ ਮੀਟਿੰਗ ਰਿਟਰੀਟ ਸੈਰਮਨੀ ਸੀਗੀ, ਜਿਹਦੇ ਵਿੱਚ ਸਾਡੇ ਪ੍ਰੈਜ਼ੀਡੈਂਟ ਵੀ ਸਨ ਤੇ ਮਾਨਯੋਗ ਪ੍ਰਧਾਨ ਸੇਵਕ ਸ਼੍ਰੀ ਨਰਿੰਦਰ ਮੋਦੀ ਜੀ। ਇਹਦਾ ਮਤਲਬ ਇਹ ਹੈ ਕਿ 26 ਜਨਵਰੀ ਨੂੰ ਜੋ ਹੋਇਆ, ਉਸ ਤੋਂ ਬਾਅਦ ਵੀ ਕੋਈ ਸਬਕ ਨਹੀਂ ਲਿਆ ਗਿਆ। ਤੇ ਇੱਥੋਂ ਤੱਕ ਮੰਨ ਲਓ, ਜਿਹੜੇ ਵੀ ਲੋਕ ਆ, ਕਿਹਾ ਜਾ ਰਿਹਾ, ਸਾਡੇ ਪੱਤਰਕਾਰ ਬਹੁਤ ਖੋਜੀ ਹੈ, ਮੈਂ ਜਿਵੇਂ ਤੁਹਾਨੂੰ ਕਿਹਾ, ਇੰਡੀਅਨ ਪੱਤਰਕਾਰ ਬਹੁਤ ਐਡਵਾਂਸ ਨੇ, US ਵਗੈਰਾ ਤੋਂ। ਤਾਂ ਉਹ ਕਹਿੰਦੇ ਕਿ ਇਹ ਕੋਈ ਜੀ ਕਾਰ 'ਚ ਆ ਰਿਹਾ ਸੀਗਾ, ਭੱਜੀ ਜਾਂਦੀ ਕਾਰ ਦੇ ਵਿੱਚ ਉਹਨਾਂ ਨੇ ਸੁੱਟਿਆ ਸਭ ਕੁਛ। ਇਹ ਵੀ ਇਨਵੈਸਟੀਗੇਸ਼ਨ ਹੋ ਗਈ ਜੇ, ਮਤਲਬ ਇਹ ਵੀ ਸਭ ਕੁਛ ਹੋ ਗਿਆ। ਕਹਿੰਦੇ ਕਿ ਭੱਜੀ ਜਾਂਦੀ ਕਾਰ ਦੇ ਵਿੱਚੋਂ ਸੁੱਟਿਆ ਗਿਆ ਸੀਗਾ। ਤਾਂ ਕਹਿਣ ਦਾ ਮਤਲਬ ਸਵਾਲ ਇਹ ਉੱਠੇਗਾ ਕਿ ਕੁਛ ਘੰਟੇ ਪਹਿਲਾਂ ਜਿਸ ਦਿੱਲੀ ਦੇ ਵਿੱਚ ਐਸੀ ਘਟਨਾ ਵਾਪਰੀ,
ਕਿ ਤੁਹਾਡੀ ਸਮੁੱਚੀ ਮਸ਼ੀਨਰੀ, ਤੁਹਾਡੀ ਸਮੁੱਚੀ ਜੋ ਕਾਰਜਕਰਦਗੀ ਹੈ, ਉਹ ਸਾਰੇ ਸਵਾਲਾਂ ਦੇ ਘੇਰੇ 'ਚ ਆ ਗਏ ਤੁਹਾਡੇ। ਤੇ ਉਸ ਤੋਂ ਬਾਅਦ ਏਡਾ ਵੱਡਾ ਕੋਈ ਹਮਲਾ ਕਰ ਜਾਵੇ, ਹਾਲਾਂਕਿ ਚਲੋ ਵੱਡਾ ਹੱਥੋਂ ਭਾਵ ਇਹ ਹੈ ਕਿ ਇਸ ਏਰੀਏ ਦੇ ਵਿੱਚ ਆ ਕੇ ਕੋਈ ਇਸ ਤਰ੍ਹਾਂ ਦਾ ਵਿਸਫੋਟ ਕਰ ਜਾਵੇ, ਤੇ ਫਿਰ ਸਵਾਲ ਤੇ ਤੁਹਾਨੂੰ ਹੋਣਗੇ, ਤੁਸੀਂ ਕੀ ਕਰਦੇ ਹੋ? ਮਾਈਕ ਦੇ ਅੱਗੇ ਸੀਨਾ ਦਿਖਾਉਣਾ, ਵੈਸੇ ਉਹ ਕਹਿੰਦੇ ਹੁੰਦੇ ਸੀਗੇ ਜਿੱਦਾਂ ਕਿ ਸਲਮਾਨ ਖਾਨ ਵੀ ਅੰਗ ਪ੍ਰਦਰਸ਼ਨ ਕਰਦਾ ਸੀ, ਇੰਨੇ ਇੰਚ ਦਾ ਸੀਨਾ ਵਾ, ਫਲਾਂ ਟਮਕਾ, ਉਹ ਸਭ ਫੋਕੀਆਂ ਪੈਂਟਰਾਂ ਨੇ, ਤੁਸੀਂ ਕੁਝ ਵੀ ਨਹੀਂ ਕਰ ਰਹੇ। ਇਹ ਬਹੁਤ ਵੱਡਾ ਸਵਾਲ ਹੈ ਲਾਅ ਐਂਡ ਆਰਡਰ ਨੂੰ ਲੈ ਕੇ। ਇਹ ਕੀ ਹੋ ਰਿਹਾ ਹੁਣ? ਇਹਦਾ ਬਲੇਮ ਕਿਹਦੇ ਸਿਰ ਜਾਊਗਾ? ਕੌਣ ਜ਼ਿੰਮੇਵਾਰੀ ਲਊਗਾ? ਕੌਣ ਫੜਿਆ ਜਾਊਗਾ? ਤੇ ਪੱਤਰਕਾਰ ਸਾਡੇ, ਮੈਂ ਤੁਹਾਨੂੰ ਜਿਵੇਂ ਦੱਸਿਆ, ਇੰਡੀਅਨ ਪੱਤਰਕਾਰ ਬਹੁਤ ਐਡਵਾਂਸ ਨੇ, ਤਾਂ ਉਹਨਾਂ ਨੇ ਤੇ ਇਹ ਵੀ ਕਹਿ ਦਿੱਤਾ ਕਿ ਬਹੁਤ ਜਲਦੀ ਜਿਹੜੇ CP ਆ, ਮਤਲਬ ਕਿ ਕਮਿਸ਼ਨਰ ਆਫ ਪੁਲਿਸ ਜਿਹੜੇ ਦਿੱਲੀ ਦੇ, ਉਹ ਪ੍ਰੈਸ ਕਾਨਫਰੰਸ ਕਰਕੇ ਬਹੁਤ ਤਹਿਾਂ ਤੱਕ ਖੋਲ ਕੇ ਦੱਸ ਦੇਣਗੇ ਕਿ ਕਿਹਨਾਂ ਨੇ ਕਰਵਾਇਆ। ਮਤਲਬ ਕਿ ਬਹੁਤ ਜਲਦੀ ਖੁਲਾਸਾ ਹੋਣ ਵਾਲਾ। ਉਡੀਕ ਕਰਦੇ ਹਾਂ ਕਿ ਕਦੋਂ ਖੁਲਾਸਾ ਹੁੰਦਾ। ਜੀ ਜੀ। ਮਿੰਟੂ ਜੀ, ਕਿਸਾਨੀ ਸੰਘਰਸ਼ ਦੇ ਵਿੱਚ ਅੱਜ ਦਾ ਦਿਨ ਜਿਹੜਾ ਚੰਗਾ ਨਹੀਂ ਰਿਹਾ। ਸਿੰਘੂ ਵਿਖੇ ਕਿਸਾਨ ਮੋਰਚੇ ਤੇ ਫਸਾਦੀਆਂ ਵੱਲੋਂ ਹਮਲਾ, ਤੇ ਸਭ ਤੋਂ ਮਾੜੀ ਚੀਜ਼ ਇਸ ਦੇ ਵਿੱਚ ਇਹ ਰਹੀ ਵੀ ਜਿਹੜੇ ਦੂਜੇ ਕਿਸਾਨ, ਦੂਜੀ ਸਟੇਜ ਵਾਲਿਆਂ ਨੇ ਉੱਥੇ ਉਹਨਾਂ ਦੀ ਮਦਦ ਕਰਨ ਤੋਂ ਇਨਕਾਰ ਕਰਤਾ। ਦੇਖੋ, ਰਾਜੇਵਾਲ ਜਦੋਂ ਹੁਣ ਪ੍ਰੈਸ ਕਾਨਫਰੰਸ ਕਰ ਰਹੇ ਸੀ ਥੋੜ੍ਹੀ ਦੇਰ ਪਹਿਲਾਂ ਹੀ, ਤਾਂ ਉਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ। ਪੱਤਰਕਾਰ ਨੌਜਵਾਨ ਜਿਹੜੇ ਆ ਸਾਡੇ ਪੰਜਾਬੀ ਮੀਡੀਆ ਦੇ ਬਹੁਤ ਅੱਛੇ ਪੱਤਰਕਾਰ ਨੇ, ਉਹਨਾਂ ਨੇ ਕਿਹਾ ਕਿ ਦੇਖੋ, ਜਦੋਂ ਗੁਆਂਢੀ ਦੇ ਘਰ ਇਸ ਤਰ੍ਹਾਂ ਕੁਝ ਹੁੰਦਾ ਤੇ ਜੇ ਅਸੀਂ ਨਾ ਬੋਲੀਏ, ਇੱਕ ਦਿਨ ਸਾਡੇ ਘਰ ਵੀ ਹੋ ਜਾਊਗਾ, ਕੀ ਕਹਿਣਾ ਚਾਹੋਗੇ? ਤਾਂ ਉਹਨਾਂ ਨੇ ਇਹਨਾਂ ਗੱਲਾਂ ਦਾ ਜਵਾਬ ਕੋਈ ਨਹੀਂ ਦਿੱਤਾ ਰਾਜੇਵਾਲ ਸਾਹਿਬ ਨੇ, ਪਰ ਸਿੱਧੇ ਰੂਪ ਦੇ ਵਿੱਚ ਆਖਿਆ ਕਿ ਦੇਖੋ, ਉਹ ਇਹ ਕੰਮ ਉਹਨਾਂ ਦੀ ਲੀਡਰਸ਼ਿਪ ਦਾ ਵੇਖਣਾ। ਹਾਂ, ਅਸੀਂ ਕਹਿੰਦੇ ਜੀ ਹਾਈ ਅਥਾਰਟੀਜ਼ ਦੇ ਨਾਲ ਗੱਲ ਕੀਤੀ ਆ, ਜਾਂ ਜੋ ਵੀ ਸਾਥੋਂ ਸਰਦਾ ਪੁੱਜਦਾ ਸੀ ਅਸੀਂ ਕੀਤਾ, ਪਰ ਲੋਕਾਂ ਦੀ ਹਿਫਾਜ਼ਤ ਕਿਸ ਤਰ੍ਹਾਂ ਕਰਨੀ ਉਹ ਅਸੀਂ ਵੇਖਣਾ, ਜਿਹੜੇ ਸਾਡੇ ਝੰਡੇ ਹੇਠ ਬੈਠੇ ਆ ਤੇ ਜਿਨ੍ਹਾਂ ਨੇ ਉਧਰ ਆਪਣੇ ਪੱਧਰ ਤੇ ਸਭ ਕੁਛ ਕੀਤਾ ਵਾ, ਕਿਉਂਕਿ ਉਹ ਕਹਿੰਦੇ ਕਿ ਉਹਨਾਂ ਦੇ ਰਸਤੇ ਵੱਖ ਨੇ, ਉਹਨਾਂ ਦੀ ਵਿਚਾਰਧਾਰਾ ਵੱਖਰੀ ਹੈ, ਤੇ ਉਹ ਆਪਣੇ ਪੱਧਰ ਤੇ ਆਪਣੇ ਲੋਕਾਂ ਦੀ ਹਿਫਾਜ਼ਤ ਕਰਨੀ। ਲੋਕ ਕੌਣ ਹੈ ਦੱਸੋ? ਲੋਕ ਕੌਣ ਆ? ਕਿੱਥੋਂ ਆਏ ਨੇ? ਉਹ ਕਿਹੜੇ ਗ੍ਰਹਿ ਤੋਂ ਆਏ ਨੇ? ਉਹ ਲੜਾਈ ਕਿਹੜੀ ਲੜ ਰਹੇ? ਲੜਾਈ ਤੇ ਤੁਹਾਡੀ ਆ, ਉਹਨਾਂ ਦੀ ਲੜਾਈ ਤੇ ਸਾਂਝੀ ਆ। ਚਾਹੇ ਉਹ ਪੰਧੀਰ ਦੇ ਨਾਲ ਆਏ ਆ, ਚਾਹੇ ਪੰਨੂ ਦੇ ਨਾਲ ਆਏ, ਚਾਹੇ ਰਾਜੇਵਾਲ ਦੇ ਨਾਲ ਆਏ, ਚਾਹੇ ਉਹ ਗਰਾਹਾਂ ਦੇ ਨਾਲ ਆਏ ਆ, ਉਹਨਾਂ ਦੀ ਲੜਾਈ ਤੇ ਇੱਕੋ ਹੀ ਆ। ਪਰ ਤੁਹਾਡੀਆਂ ਗਾ ਵਿਚਾਰਧਾਰਾਵਾਂ ਨੇ। ਆਮ ਬੰਦਾ ਆਪਣੀ ਵਿਚਾਰਧਾਰਾ, ਆਪਣੀ ਪੋਲੀਟਿਕਸ, ਮੈਂ ਜਿਵੇਂ ਤੁਹਾਨੂੰ ਅੱਗੇ ਵੀ ਕਿਹਾ ਕਿ ਮੈਂ ਨਿੱਜੀ ਤੌਰ ਤੇ ਉਹਨਾਂ ਬੰਦਿਆਂ ਨੂੰ ਮਿਲਿਆ ਵੀ ਹਾਂ ਤੇ ਜਾਣਦਾ ਵੀ ਹਾਂ, ਜਿਹੜੇ ਵੱਖ-ਵੱਖ ਪਾਰਟੀਆਂ ਦੇ ਕੱਟੜ ਵਰਕਰ ਆ, ਅਹੁਦੇਦਾਰ ਤੱਕ ਵੀ ਆ, ਪਰ ਉਹਨਾਂ ਨੇ ਪਾਰਟੀਆਂ ਪੁੱਟੀਆਂ ਪਿੱਛੇ ਛੱਡੀਆਂ, ਉੱਥੇ ਜੀ ਜਾਨ ਨਾਲ ਲੱਗੇ ਪਏ ਆ। ਪਰ ਇੱਥੇ ਜਿਹੜੇ ਮਾਨਯੋਗ ਸਾਡੇ ਲੀਡਰ ਆ, ਉਹ ਵਿਚਾਰਧਾਰਾਵਾਂ ਹੀ ਨਹੀਂ ਛੱਡ ਰਹੇ। ਚਲੋ ਵਿਚਾਰਧਾਰਾ ਨਾ ਛੱਡੋ, ਵਿਚਾਰਧਾਰਾ ਛੱਡਣੀ ਸੌਖੀ ਨਹੀਂ ਹੁੰਦੀ, ਔਰ ਵਿਚਾਰਧਾਰਾ ਦਾ ਪਤਨ ਦਾ ਮਤਲਬ ਵੀ ਇਹੀ ਹੁੰਦਾ ਕਿ ਤੁਸੀਂ ਆਪਣੇ ਇੱਕ ਸਿਧਾਂਤ ਤੋਂ ਥੜਕਦੇ। ਪਰ ਲੋਕਾਂ ਦੀ ਲੜਾਈ ਜਿਹੜੀ ਸਾਂਝੀ ਆ, ਘੱਟੋ ਘੱਟ ਉਹਦੇ ਵਾਸਤੇ ਇਸ ਤਰ੍ਹਾਂ ਦੇ ਬਿਆਨ ਤੇ ਨਹੀਂ ਨਾ ਦੇਣੇ ਚਾਹੀਦੇ। ਜਿਸ ਤਰ੍ਹਾਂ ਹੁਣ ਤੁਸੀਂ ਕਿਹਾ, ਸਵਾਲ ਚੁੱਕਿਆ, ਸਾਰੇ ਹੀ ਸਵਾਲ ਕਰ ਰਹੇ ਨੇ। ਉੱਥੇ ਬੈਠਾ ਕੌਣ ਆ? ਉੱਥੇ ਜਿਹੜੀਆਂ ਧੀਆਂ ਭੈਣਾਂ ਬੈਠੀਆਂ ਉਹ ਕੌਣ ਨੇ? ਉੱਥੇ ਬੈਠੇ ਬੱਚੇ ਕੌਣ ਨੇ? ਠੀਕ ਹੈ, ਪੰਧੇਰ ਹੋਰੀ, ਪੰਨੂ ਹੋਰੀ ਗਲਤ ਹੋ ਸਕਦੇ ਆ ਕੁਛ ਫੈਸਲਿਆਂ ਦੇ ਵਿੱਚ, ਜਿੱਦਾਂ ਤੁਸੀਂ ਵੀ ਹੋ ਸਕਦੇ, ਤਾਂ ਬਿਲਕੁਲ ਤੁਹਾਡਾ ਸਵਾਲ ਵਾਜਬ ਆ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਔਖੇ ਵੇਲੇ ਤੇ ਆਪਾਂ ਦੇਖੋ, ਆਪਣੇ ਗੁਆਂਢ ਦੇ ਵਿੱਚ ਚਾਹੇ ਬੋਲਚਾਲ ਨਾ ਹੋਵੇ, ਜਦੋਂ ਕਿਤੇ ਜ਼ਰੂਰਤ ਪਵੇ, ਔਖਾ ਵੇਲਾ ਆਉਂਦਾ, ਮੰਨ ਲਓ ਕਿਸੇ ਤੇ ਵਿਪਤਾ ਪੈਂਦੀ ਆ, ਤੇ ਇਹ ਨਹੀਂ ਵੇਖਿਆ ਜਾਂਦਾ ਮੇਰਾ ਬੋਲਚਾਲ ਹੈ ਨਹੀਂ, ਮੇਰਾ ਗੁਆਂਢੀ ਦੇ ਨਾਲ ਵਰਤਾ ਨਹੀਂ, ਬੰਦਾ ਹੋਰ ਨਹੀਂ ਤੇ ਲਲਕਾਰਾ ਹੀ ਮਾਰ ਦਿੰਦਾ ਕੋਠੇ ਤੇ ਚੜ੍ਹ ਕੇ, ਠਹਿਰ ਕੇ ਮੈਂ ਆ ਗਿਆ ਜੀ। ਤੇ ਸਾਡੇ ਤੇ ਇਹ ਕਹਿ ਲਓ ਕਿ ਰੱਤ ਦੇ ਤਸੀਰ ਦੇ ਵਿੱਚ ਹੀ ਇਸ ਤਰ੍ਹਾਂ ਦਾ ਲਿਖਿਆ ਹੋਇਆ ਸਭ ਕੁਛ, ਕਿ ਅਸੀਂ ਤੇ ਜੇ ਦੁਸ਼ਮਣ ਤੇ ਵੀ ਵਿਪਤਾ ਆਉਂਦੀ ਹੈ ਕਈ ਵਾਰ ਉਹਦੇ ਨਾਲ ਵੀ ਖੜਦੇ ਹਾਂ। ਤਾਂ ਮੇਰੇ ਖਿਆਲ ਦੇ ਨਾਲ ਇਸ ਸਟਾਫ ਨੂੰ, ਇਹਨਾਂ ਨੂੰ ਰਿਵਿਊ ਕਰਨਾ ਚਾਹੀਦਾ ਕਿ ਕੀ ਹੈ ਠੀਕ ਹੈ, ਕੀ ਬਿਹਤਰ ਆ। ਕੱਲ੍ਹ ਨੂੰ ਤੁਹਾਡੇ ਤੇ ਕੋਈ ਵਿਪਤਾ ਪੈਂਦੀ, ਉਹ ਕਹਿਣਗੇ ਅਸੀਂ ਵੀ ਨਾਲ ਖੜਦੇ, ਲੋਕ ਵੀ ਤੁਸੀਂ ਵੰਡ ਲਓਗੇ। ਇਹ ਮੇਰੇ ਖਿਆਲ ਦੇ ਨਾਲ ਸਟ੍ਰੈਟਜੀ ਜਿਹੜੀ ਆ ਉਹ ਠੀਕ ਨਹੀਂ ਜਾਪਦੀ। ਖੈਰ ਚਲੋ, ਇਹਨਾਂ ਦੇ ਫੈਸਲੇ ਆ, ਇਹਨਾਂ ਫੈਸਲਿਆਂ ਤੇ ਆਪਾਂ ਕੀ ਗੱਲਬਾਤ ਕਰ ਸਕਦੇ, ਪਰ ਮੇਨ ਗੱਲ ਜਿਹੜੀ ਕਰਨੀ ਚਾਹੀਦੀ ਆ ਉਹ ਪ੍ਰਸਾਦੀਆਂ ਤੇ ਹੋਣੀ ਚਾਹੀਦੀ ਹੈ। ਪ੍ਰਸਾਦੀ ਜਿਹੜੇ ਆ ਉਹ ਅੱਜ ਆਏ ਆ, ਔਰ ਦੇਖੋ ਇੱਥੇ ਦੋ ਸਟੇਜਾਂ ਨੇ, ਜਿਵੇਂ ਆਪਾਂ ਹੁਣ ਗੱਲ ਕਲੀਅਰ ਕਰ ਹੀ ਚੁੱਕੇ ਹਾਂ
ਤਾਂ ਜਿਹੜੀ ਇੱਕ ਹੈਗੀ ਆ ਨਾ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ, ਮੇਨ ਸਟੇਜ ਹੈ, ਤੇ ਉਹ ਤੋਂ ਪਿਛਲੇ ਪਾਸੇ ਦਿੱਲੀ ਦੇ ਏਰੀਏ 'ਚ ਜਾ ਕੇ ਇਹ ਸਟੇਜ ਲੱਗੀ ਇਹਨਾਂ ਦੀ, ਯਾਨੀ ਆ ਜਿਹੜੇ ਮਾਝੇ ਵਾਲੀ ਕਮੇਟੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਇਹ ਜਿੱਦਣ ਜਾ ਕੇ ਬੈਠੇ ਸੀ ਉਦੋਂ ਮੈਂ ਉੱਥੇ ਸੀਗਾ ਉਸ ਜਗ੍ਹਾ ਤੇ। ਜੀ ਦਿੱਲੀ ਪੁਲਿਸ ਮਤਲਬ ਕਿ ਪਿੱਛੇ ਇਹਨਾਂ ਦੇ ਇੱਕ ਆ ਗਿਆ ਕਹ ਲਓ ਸਟੇਜ, ਉੱਥੇ ਬੈਰੀਕੇਡਿੰਗ, ਦੂਸਰੇ ਪਾਸੇ ਵੀ ਰਸਤੇ ਬਲੌਕ ਨੇ, ਬਿਲਕੁਲ ਕੋਈ ਆਮ ਬੰਦਾ ਜਾ ਨਹੀਂ ਸਕਦਾ। ਹੁਣ ਇਹ ਭੀੜ ਉੱਥੇ ਆ ਜਾਂਦੀ ਆ। ਤੁਸੀਂ ਇਹ ਦੇਖੋ ਕਿ ਜਿਹੜੇ ਕੌਮੀ ਚੈਨਲ ਉੱਥੇ ਕਵਰ ਕਰ ਰਹੇ ਸੀਗੇ, ਉਹ ਦਿਖਾ ਰਹੇ ਸੀਗੇ, ਮਤਲਬ ਕਿ ਉਹ ਦਿਖਾ ਰਹੇ ਸੀਗੇ ਕਿ ਦੇਖੋ ਆਹ ਪੁਲਿਸ ਖੜੀ ਆ, ਔਰ ਕਿਹੜੀ, ਉਹ ਜਿਹੜੀ ਹੁੰਦੀ ਹੈ ਰੈਪਿਡ ਐਕਸ਼ਨ ਫੋਰਸ, ਜਿਹਨਾਂ ਦੀ ਬਲੂ ਵਰਦੀ ਹੁੰਦੀ ਹੈ। ਹਾਂਜੀ, ਜੇ ਮੰਨ ਲਓ ਕਿ ਬੇਰੁਜ਼ਗਾਰ ਬੱਚਾ ਬੱਚੀ ਜਾਵੇ ਰੁਜ਼ਗਾਰ ਮੰਗਣ, ਤੇ ਇਹ ਛਿੱਲ ਘੱਟਦੇ 2 ਮਿੰਟਾਂ ਦੇ ਵਿੱਚ। ਤੇ ਉੱਥੇ ਸਾਈਡ ਤੇ ਖਲੋਤੇ ਆ, ਕੋਲ ਸਭ ਕੁਛ ਆ, ਵੈਪਨ ਆ, ਕੋਲ ਡਿਫੈਂਸ ਦੇ ਸਾਰੇ ਇਹਨਾਂ ਦੇ ਇਕਵਿਪਮੈਂਟ ਆ, ਸਭ ਕੁਛ ਆ ਇਹਨਾਂ ਦੇ ਕੋਲ, ਸਭ ਕੁਛ ਹੈ, ਪਰੰਤੂ ਹਿੱਲਦੇ ਨਹੀਂ, ਉਹ ਪੱਥਰ ਮਾਰ ਰਹੇ ਆ। ਮੈਂ ਨਹੀਂ ਕਹਿ ਰਿਹਾ, ਇਹ ਜਿੱਦਾਂ ਕਹਿ ਲਓ ਕਿ ਬਹੁਤ ਵੱਡੇ ਇਹਨਾਂ ਦੇ ਹੈਗੇ ਆ ਨਾ ਨਿਊਜ਼ ਆਊਟਲੈਟ ਜਾਂ ਜਿਹੜੇ ਗੋਦੀ ਮੀਡੀਆ ਦੇ ਚੈਨਲ ਆਪਾਂ ਕਹਿ ਦਿੰਦੇ ਹਾਂ, ਉਹਨਾਂ 'ਚੋਂ ਇੱਕ ਮੈਂ ਜਿਸਦੇ ਵਿਜ਼ੂਅਲ ਦੇਖੀ ਆ, ਉਹਦਾ ਨਾਮ ਵੀ ਲੈ ਦਿੰਦਾ, ਉਹਨੂੰ ਕੋਟ ਕਰ ਦਿੰਦਾ। ਅੱਜ ਤੱਕ ਦੀ ਇੱਕ ਕੁੜੀ ਰਿਪੋਰਟਰ, ਜਿਹਨੂੰ ਆਪਾਂ ਜਾਂਬਾਜ਼ੀ ਕਹਾਂਗੇ, ਇਹੋ ਜਿਹੀ ਪੱਤਰਬਾਜ਼ੀ ਦੇ ਵਿੱਚ ਜੋ ਰਿਪੋਰਟ ਕਰ ਰਹੀ ਸੀ, ਉਹ ਬਿਲਕੁਲ ਲਾਈਵ ਦਿਖਾ ਰਹੀ ਸੀ। ਕਿਆ ਦੇਖੋ ਜੀ, ਇੱਕ ਪਾਸੇ ਪੁਲਿਸ ਜਿਹੜੀ ਆ ਉਹ ਢਾਕਾਂ ਤੇ ਹੱਥ ਰੱਖ ਕੇ, ਜਿਵੇਂ ਆਪਾਂ ਪੰਜਾਬੀ 'ਚ ਨਹੀਂ ਕਹਿੰਦੇ ਫਲਾਣਾ ਢਾਕਾਂ ਤੇ ਹੱਥ ਰੱਖ ਕੇ ਖਲੋਤਾ ਆਏਗਾ, ਉਹ ਢਾਕਾਂ ਤੇ ਹੱਥ ਰੱਖ ਕੇ ਖਲੋਤੇ ਸੀਗੇ, ਪੱਥਰ ਮਾਰੇ ਜਾ ਰਹੇ ਸੀਗੇ ਕਿਸਾਨਾਂ ਤੇ। ਬਾਅਦ ਦੇ ਵਿੱਚ ਪੰਦੇਰ ਨੇ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨੇ ਕਿਹਾ ਕਿ ਸਾਡੇ 10-15 ਜਿਹੜੇ ਬੰਦੇ ਸੀਗੇ, ਯਾਨੀ ਕਿਸਾਨ ਵਿਚਾਰੇ, ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਆਈਆਂ ਨੇ, 30-40 ਬੰਦੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਮਾਈਨਰ ਇੰਜਰੀ ਹੋਈ ਆ। ਤੁਸੀਂ ਦੇਖੋ ਕਿੰਨੇ ਬੰਦੇ। ਔਰ ਕਮਾਲ ਇਸ ਗੱਲ ਦੀ ਵੀ ਮੰਨੀ ਜਾਏਗੀ ਕਿ ਉੱਥੇ ਬੈਠੇ ਲੋਕ ਜਿਹੜੇ ਆ ਉਹ ਜਵਾਬੀ ਹਮਲਾ ਨਹੀਂ ਸੀ ਕਰ ਰਹੇ, ਬਲਕਿ ਜਾਪ ਕਰ ਰਹੇ ਸੀ, ਸਤਿਨਾਮ ਸ੍ਰੀ ਵਾਹਿਗੁਰੂ ਦਾ। ਉੱਥੇ ਜਾਪ ਸ਼ੁਰੂ ਹੋ ਗਿਆ ਸੀਗਾ ਦੂਸਰੇ ਪਾਸੇ। ਮਤਲਬ ਇਹੀ ਸੀਗਾ ਕਿ ਜੇ ਅਸੀਂ ਕਲੈਸ਼ ਦੇ ਵਿੱਚ ਪੈ ਗਏ ਤਾਂ ਬਦਨਾਮੀ ਫੇਰ ਹੋਊ। ਉਹ ਵੀ ਡਰ ਸਤਾਉਂਦਾ ਹੈ ਨਾ। ਵੈਸੇ ਇਤਿਹਾਸ ਵੀ ਆਪਣੇ ਆਪ ਨੂੰ ਡਰਾਉਂਦਾ। ਮੈਂ ਜੋ ਗੱਲ ਕਹਿਣ ਜਾ ਰਿਹਾ ਉਹਦਾ ਪ੍ਰਤੀਕ ਥੋੜਾ ਜਿਹਾ ਡੂੰਘਾ ਨੂੰ ਸੋਚੋ। 40 ਦਾ ਦਹਾਕਾ ਯਾਦ ਕਰੋ, ਜਦੋਂ ਬੰਗਾਲੀ ਤੇ ਪੰਜਾਬੀ ਗਾਹ ਪਾਈ ਫਿਰਦੇ ਸੀ, ਗੋਰੇ ਦਾ ਗਾਹ ਪਾਈ ਫਿਰਦੇ ਸੀ। ਉਸ ਦੌਰ ਦੇ ਵਿੱਚ ਕੁਛ ਲੋਕ ਸੀਗੇ ਜਿਹੜੇ ਬੰਗਾਲ ਦੇ ਵਿੱਚ ਰਾਜ ਕਰਨ ਦੀ ਚਾਹਨਾ ਦੇ ਵਿੱਚ ਕਹਿ ਰਹੇ ਸੀਗੇ ਕਿ ਅੰਦੋਲਨਾਂ ਨੂੰ ਮਿੱਧ ਦਿਓ। ਕੁਛ ਲੋਕ ਸੀਗੇ ਜਿਹੜੇ ਕਹਿੰਦੇ ਸੀਗੇ ਲੋਕਾਂ ਨੂੰ ਇਹ ਛੱਡੋ ਖੇੜਾ, ਇਹਨਾਂ ਅੰਦੋਲਨਾਂ 'ਚ ਕੀ ਰੱਖਿਆ, ਗੋਰੇ ਦੀ ਫੌਜ ਦੇ ਵਿੱਚ ਭਰਤੀ ਹੋ, ਮੌਜ ਲੁੱਟੋਗੇ। ਅੱਜ ਜਦੋਂ ਸਰਮਾਏਦਾਰੀ ਦਾ ਐਤ ਦਿਓ ਸਾਰਾ ਕੁਛ ਨਿਗਲ ਜਾਣਾ ਚਾਹੁੰਦਾ ਔਰ ਤਕਰੀਬਨ ਪੌਣੇ ਸੰਸਾਰ ਨੂੰ ਨਿਗਲ ਚੁੱਕਾ ਵਾ, ਉਹਨੂੰ ਰੋਕਣ ਵਾਸਤੇ ਜੇ ਕੋਈ ਖਲੋਤਾ ਕਿਸਾਨ, ਮਜ਼ਲੂਮ ਕਿਸਾਨ ਖਲੋਤਾ, ਤਾਂ ਉਹਨਾਂ ਲੋਕਾਂ ਦੇ ਹੀ ਵਾਰਸ ਜਿਹੜੇ ਆ ਉਹ ਅੱਜ ਉਹਨਾਂ ਕਿਸਾਨਾਂ ਤੇ ਹੀ ਪੱਥਰ ਵਰਸਾ ਰਹੇ ਆ। ਬਸ ਗੱਲ ਇਹ ਆ। ਕਿਉਂ? ਕਿਉਂਕਿ ਦੇਖੋ ਉਸ ਏਰੀਏ ਦੇ ਵਿੱਚ ਥੋੜੇ ਸੋਰਸ ਸੀਗੇ, ਪਤਾ ਕੀਤਾ, 2-3 ਇਸ ਤਰ੍ਹਾਂ ਦੇ ਬੰਦੇ ਆ ਜਿਨ੍ਹਾਂ ਨੇ ਮੋਬਿਲਾਈਜ਼ ਕੀਤਾ ਇਹਨਾਂ ਨੂੰ, ਲੋਕਾਂ ਨੂੰ। ਦੁਕਾਨਦਾਰ ਸੀਗੇ, ਭਾਰਤੀ ਜਨਤਾ ਪਾਰਟੀ RSS ਦੀ ਪਿਛੋਕੜ ਵਾਲੇ ਬੰਦੇ ਸੀਗੇ, ਉਹਨਾਂ ਨੇ ਭੜਕਾਇਆ ਔਰ ਇੱਥੋਂ ਤੱਕ ਲਿਆਂਦਾ। ਭਾਰਤ ਮਾਤਾ ਕੀ ਜੈ ਕਰ ਰਹੇ ਸਨ, ਕੋਈ ਪ੍ਰੋਬਲਮ ਨਹੀਂ ਸਾਨੂੰ। ਤਿਰੰਗਾ ਲੈ ਕੇ ਆਏ ਸਨ, ਕੋਈ ਪ੍ਰੋਬਲਮ ਨਹੀਂ ਸਾਨੂੰ। ਕਹਿ ਰਹੇ ਸੀਗੇ ਕਿ ਤਿਰੰਗੇ ਦਾ ਇਹਨਾਂ ਲੋਕਾਂ ਨੇ ਅਪਮਾਨ ਕੀਤਾ। ਇਹ ਝੂਠ ਆ, ਕੋਰਾ ਝੂਠ ਆ, ਕੋਰਾ ਝੂਠ ਆ। ਕਿਉਂਕਿ ਠੀਕ ਹੈ ਉੱਥੇ ਜੋ ਕੀਤਾ ਗਿਆ ਬਹੁਤ ਵੱਡੇ ਪੱਧਰ ਤੇ ਪੰਜਾਬੀਆਂ ਨੇ ਜਾਂ ਸਿੱਖਾਂ ਨੇ ਉਸ ਗਤੀਵਿਧੀ ਦਾ, ਕਾਰਵਾਈ ਦਾ ਵਿਰੋਧ ਕੀਤਾ। ਉਹ ਤੁਹਾਨੂੰ ਦਿਖਾਈ ਨਹੀਂ ਦਿੰਦਾ ਕਿਉਂਕਿ ਤੁਸੀਂ ਤੇ ਅੰਨੇ ਹੋ ਨਾ। ਤੁਹਾਡੀ ਸੋਚ ਨੂੰ ਕਿਤੇ ਨਾ ਕਿਤੇ ਨਿਰਾਤਾ ਹੋ ਗਿਆ। ਤੁਸੀਂ ਮੇਰੇ 'ਚ ਹੀ ਮਾੜਾ ਮੋਟਾ ਦੇਖਦੇ ਹੋ, ਦਿਨ ਦੇ ਵਿੱਚ ਤੇ ਤੁਹਾਨੂੰ ਬਿਲਕੁਲ ਹੀ ਨਹੀਂ ਦਿਖਾਈ ਦਿੰਦਾ। ਤੇ ਦੂਜੀ ਚੀਜ਼ ਜਿਹੜੀ ਆ ਉਹ ਕਹਿ ਰਹੇ ਆ ਕਿ ਬਾਰਡਰ ਖਾਲੀ ਕਰੋ, ਸਾਡੀਆਂ ਨੌਕਰੀਆਂ ਨੂੰ ਦਿੱਕਤ ਆ ਰਹੀ ਹੈ, ਫਲਾਟ। ਮਤਲਬ ਕਿ 2 ਮਹੀਨੇ ਤੋਂ ਕੋਈ ਦਿੱਕਤ ਨਹੀਂ ਆਈ ਔਰ ਸਿਰਫ ਕੁਝ ਦਰਜਨ ਲੋਕਾਂ ਨੂੰ ਦਿੱਕਤ ਆਈ, ਜਦਕਿ ਉੱਥੇ ਤਾਂ ਹਜ਼ਾਰਾਂ ਲੋਕ ਵਸਨੀਕ ਆ। ਉੱਥੋਂ ਦੇ ਜਿਹੜੇ ਵਸਿੰਦੇ ਉਹ ਕਹਿੰਦੇ ਕਿ ਨਹੀਂ ਸਾਨੂੰ ਕੋਈ ਸਮੱਸਿਆ ਨਹੀਂ ਹੈ, ਸਾਡੇ ਵਿੱਚੋਂ ਹੀ ਨਹੀਂ ਹੈ, ਤੇ ਬਾਹਰੋਂ ਆਈ ਆ ਭੀੜ। ਮਤਲਬ ਕਿ ਕੁਛ ਬੰਦੇ ਜਿਹੜੇ ਇਹਨਾਂ ਦੇ ਆਪਣੇ ਬੰਦੇ ਆ, ਜਿਹੜੇ ਕਿ ਤਕਰੀਬਨ ਨੰਗੇ ਵੀ ਹੋ ਚੁੱਕੇ। ਉਹਨਾਂ ਦੇ ਵਿੱਚੋਂ ਇੱਕ ਤਾਂ ਇਹਨਾਂ ਦਾ ਕਾਉਂਸਲਰ ਆ ਔਰ ਦੂਜਾ ਜਿਹੜਾ ਇੱਕ ਮੋਬਾਈਲ ਸ਼ਾਪ ਦਾ ਮਾਲਕ ਆ, ਇੱਕ ਕੱਪੜਾ ਸ਼ਾਪ ਦਾ ਮਾਲਕ ਆ।
ਇਹਨਾਂ ਨੇ ਹੀ ਜ਼ਿਆਦਾ ਭੀੜ ਨੂੰ ਉਕਸਾਇਆ। ਇਸ ਤੋਂ ਵੱਧ ਕੀ ਦੇਖ ਸਕਦੇ ਹੋ? ਔਰ ਫੋਟੋਆਂ ਦੇ ਵਿੱਚ ਸਾਫ਼ ਆ ਕਿ ਪੁਲਿਸ ਕਿਸ ਤਰ੍ਹਾਂ ਉਹਨਾਂ ਨੂੰ ਸ਼ਹਿ ਦੇ ਰਹੀ। ਹਾਂ, ਜਦੋਂ ਸਥਿਤੀ ਆਊਟ ਆਫ ਕੰਟਰੋਲ ਹੋ ਗਈ ਉਸ ਤੋਂ ਬਾਅਦ ਸਭ ਕੁਛ ਹੋਇਆ। ਉਸ ਤੋਂ ਬਾਅਦ ਤੇ ਫਿਰ ਇਹਨਾਂ ਨੇ ਥੋੜ੍ਹਾ ਬਹੁਤਾ ਐਕਸ਼ਨ ਵੀ ਕੀਤਾ, ਪਰ ਇੱਕ ਜਿਹੜਾ ਹੈਗਾ ਸੀਗਾ ਸਿੱਖ ਨੌਜਵਾਨ, ਉਹਨੂੰ ਇਹ ਬਹੁਤ ਜ਼ਿਆਦਾ ਕੁੱਟਿਆ ਗਿਆ, ਬਹੁਤ ਜ਼ਿਆਦਾ ਕੁੱਟਿਆ ਗਿਆ। ਪਰ ਉਹਦੀ ਦਲੇਰੀ ਵਾਲੀਆਂ ਤਸਵੀਰਾਂ ਵੀ ਤੁਸੀਂ ਦੇਖੋਗੇ। ਉਹ ਜੱਗੀ ਸਿੰਘ ਨਾਮ ਦਾ ਹੈ ਨੌਜਵਾਨ, ਮੈਨੂੰ ਪਿੰਡ ਨਹੀਂ ਪਤਾ, ਪਰ ਮੈਂ ਉਹਦਾ ਨਾਂ ਪਤਾ ਕਰ ਸਕਿਆ ਕਿ ਜੱਗੀ ਸਿੰਘ ਉਹਦਾ ਨਾਮ ਆ। ਉਹ ਤਸਵੀਰਾਂ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਤਾਂ ਉਹਨੂੰ ਇਸ ਕਰਕੇ ਫੜਿਆ ਗਿਆ ਕਿ ਅਖੇ ਜੀ ਉਹਨੇ ਤਲਵਾਰ ਮਾਰੀ ਹੈ। ਤਾਂ ਜਦੋਂ ਤੁਸੀਂ ਕਿਸੇ ਨੂੰ ਸ਼ਾਂਤਮਈ ਬੈਠੇ ਬੰਦੇ ਨੂੰ ਜਾ ਕੇ ਤੰਗ ਕਰੋਗੇ, ਕੋਈ ਜਾ ਮਾਰੋਗੇ, ਪੱਥਰ ਮਾਰੋਗੇ, ਅੱਗੇ ਕੀ ਕਰੂਗਾ? ਔਰ ਸ਼ੁਕਰ ਕਰੋ ਇਹ ਤੇ ਅੱਗੋਂ ਜਾਪ ਕਰਨ ਲੱਗ ਪਏ ਆ। ਇਹ ਉਹ ਕੌਮ ਹੈ, ਤੁਹਾਨੂੰ ਪਤਾ ਹੀ ਹੈ, ਜਿਹਦਾ ਇਤਿਹਾਸ ਸ਼ਾਇਦ ਤੁਹਾਨੂੰ ਪੜ੍ਹਨਾ ਚਾਹੀਦਾ, ਦੁਬਾਰਾ ਪੜ੍ਹਨਾ ਚਾਹੀਦਾ। ਇਹ ਤਾਂ ਸ਼ੁਕਰ ਕਰੋ ਕਿ ਜੋ 26 ਦੀ ਘਟਨਾ ਵਾਪਰੀ ਆ ਉਹਦੇ ਤੋਂ ਸਬਕ ਲੈ ਕੇ ਸਬਰ ਦੇ ਨਾਲ ਵਿਚਾਰੇ ਬੈਠੇ ਰਹੇ ਆ। ਤੇ ਮੈਂ ਕਹਿੰਦਾ ਕਿ ਚੰਗੀ ਸਿਆਣਪ ਕੀਤੀ। ਇਹ ਲੋਕ ਨੰਗੇ ਹੋ ਗਏ ਆ, ਇਹ ਲੋਕ ਨੰਗੇ ਹੋ ਗਏ ਆ। ਪਤਾ ਲੱਗ ਗਿਆ ਕਿ ਲੋਕ ਕਿਸ ਸੋਚ ਦੇ ਮਾਲਕ ਆ ਔਰ ਇਹਨਾਂ ਦੇ ਮਾਲਕ ਕੌਣ ਆ, ਇਹ ਵੀ ਸਾਫ਼ ਹੋ ਗਿਆ। ਖੈਰ ਜੋ ਵੀ ਆ, ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਸਹੀ ਨਹੀਂ ਗਈਆਂ। ਇਹ ਚੀਜ਼ਾਂ ਕਿਸਾਨ ਸੰਘਰਸ਼ ਦੇ ਹਿੱਤ ਦੇ ਵਿੱਚ ਨਹੀਂ ਗਈਆਂ ਕਿ ਆਮ ਲੋਕ ਹੀ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ। ਬਿਲਕੁਲ ਉਹੀ ਪੈਟਰਨ ਹੈ। ਯਾਦ ਕਰੋ ਸ਼ਹੀਨ ਬਾਗ ਵਾਲਾ ਜਦੋਂ ਮੋਰਚਾ ਲੱਗਿਆ ਸੀਗਾ, ਤਾਂ ਇਹ ਇਸੇ ਤਰ੍ਹਾਂ ਹੀ ਭੀੜ ਉਤਾਰੀ ਗਈ ਸੀ, ਵਾਇਲੈਂਸ ਹੋਈ। ਜਦੋਂ ਡੋਨਾਲਡ ਟਰੰਪ ਨੇ ਆਉਣਾ ਸੀਗਾ, ਹੁਣ ਤਾਂ ਵੈਸੇ ਡੋਨਾਲਡ ਟਰੰਪ ਚਲੇ ਗਿਆ, ਜਦੋਂ ਆਉਣਾ ਸੀਗਾ ਇੰਡੀਆ ਦੇ ਵਿੱਚ, ਤਾਂ ਇਹ ਵੀ ਸਾਨੂੰ ਹੁਣ ਅੱਗੇ ਇਮਕਾਨ ਜਿਹੜਾ ਉਹ ਰੱਖਣਾ ਚਾਹੀਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਖਿਲਾਫ ਧਰਨਾ ਵੀ ਲੱਗ ਸਕਦਾ ਹੈ। ਮਤਲਬ ਕਿ ਉਹੀ ਸੇਮ ਪੈਟਰਨ ਜਿਹੜਾ ਚੱਲ ਰਿਹਾ ਹੈ ਉਹਦੇ ਤੇ ਇਸੇ ਤਰ੍ਹਾਂ ਹੀ ਜੇ ਪਹਿਰਾ ਦਿੰਦੇ ਨੇ ਤਾਂ ਹੋ ਸਕਦਾ ਕਿ ਧਰਨੇ ਦੇ ਬਰੋਬਰ ਧਰਨਾ ਵੀ ਖੜਾ ਕਰਨ ਦਾ ਯਤਨ ਕਰਨ। ਪਰ ਬਹੁਤ ਨੀਚਤਾ ਹੈ, ਬਹੁਤ, ਮੈਂ ਕਹੂੰਗਾ ਕਿ ਸ਼ਰਮਨਾਕ ਗੱਲ ਆ ਜਿਸ ਤਰ੍ਹਾਂ ਦਾ ਪੁਲਿਸ ਦਾ ਰੋਲ ਰਿਹਾ, ਜਿਸ ਤਰ੍ਹਾਂ ਭੀੜ ਨੂੰ ਉੱਥੇ ਉਕਸਾਇਆ ਗਿਆ, ਇਕੱਠਿਆਂ ਕੀਤਾ ਗਿਆ, ਇੰਟੈਲੀਜੈਂਸੀ ਦੀ ਫੇਲੀਅਰ ਰਹੀ, ਬਹੁਤ ਗਲਤ ਆ। ਮਤਲਬ ਇਹ ਆ ਕਿ ਤੁਸੀਂ ਆਪਣੀ ਰਾਜ ਗੱਦੀ ਨੂੰ ਸਲਾਮਤ ਰੱਖਣ ਵਾਸਤੇ, ਤੁਸੀਂ ਆਪਣੀਆਂ ਨੀਤੀਆਂ ਨੂੰ ਇੰਪਲੀਮੈਂਟ ਕਰਨ ਵਾਸਤੇ ਇੱਥੋਂ ਤੱਕ ਜਾ ਸਕਦੇ ਹੋ ਜਿਹੜੀ ਸਿਧਾਂਤਹੀਣੀ ਨੇ, ਗੈਰ ਸੰਵਿਧਾਨਕ ਵੀ। ਜੀ ਨਹੀਂ, ਬਿਲਕੁਲ ਇਕੱਲਾ ਇਹਨਾਂ ਦਾ ਹੀ ਨਹੀਂ, ਸਭ ਤੋਂ ਵੱਡਾ ਤਾਂ ਅਫਸੋਸ, ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਮੈਨੂੰ ਉਸ ਚੀਜ਼ ਦਾ ਹੁੰਦਾ। ਇਹਨਾਂ ਤੋਂ ਤਾਂ ਆਪਾਂ ਨੂੰ ਇਹੀ ਉਮੀਦ ਆ ਵੀ ਇਹ ਜਿਹੜੇ ਸਰਕਾਰਾਂ ਨੇ ਅਜਿਹੇ ਬੰਦੇ ਪਲਾਂਟ ਕਰਕੇ ਕਰਨੇ ਆ। ਅਤੇ ਦੇਖੋ ਅਫਸੋਸ ਵਾਲੀ ਗੱਲ ਆ, ਗੁਰਦੁਆਰਾ ਸੀਸਗੰਜ ਦੇ ਬਾਹਰ ਵੀ ਜਿਹੜੇ ਆ ਉਹ ਪ੍ਰੋਟੈਸਟ ਕਰਨ ਦੇ ਲਈ ਲੋਕ ਪਹੁੰਚ ਗਏ। ਇਹ ਭੁੱਲ ਗਏ ਵੀ ਗੁਰੂ ਤੇਗ ਬਹਾਦਰ ਹੁਣਾਂ ਨੇ ਉਦੋਂ ਜਬਰੀ ਜਿਹੜੇ ਕਸ਼ਮੀਰੀ ਪੰਡਤਾਂ ਦੇ ਧਾਰਮਿਕ ਲੋਕਾਂ ਨੂੰ ਜਦੋਂ ਇਸਲਾਮ ਦੇ ਵਿੱਚ ਉਹ ਤਬਦੀਲ ਕਰ ਰਹੇ ਸੀ, ਉਦੋਂ ਉਹਨਾਂ ਨੇ ਸ਼ਹਾਦਤ ਦਿੱਤੀ ਆ। ਉਸ ਦੇ ਖਿਲਾਫ ਜਾ ਕੇ ਦੇਖੋ ਉੱਥੇ ਪ੍ਰੋਟੈਸਟ ਕਰਨ ਲੱਗੇ। ਪਤਾ ਨਹੀਂ ਇਹਨਾਂ ਨੂੰ ਕਦੋਂ ਜਿਹੜੀ ਆ ਇਹ ਅਕਲ ਆਉਣੀ ਆ, ਕਦੋਂ ਇਹ ਜਿਹੜੀ ਉਹ ਸਮਝ ਆਊਗੀ। ਪਰ ਮਿੰਟੂ ਜੀ, ਕਿਤੇ ਨਾ ਕਿਤੇ ਅਜਿਹੀਆਂ ਚੀਜ਼ਾਂ ਹੋਣ ਦੇ ਨਾਲ ਇਹ ਮਖੌਟੇ ਜਿਹੜੇ ਮੂੰਹ ਦੇ ਉੱਤੇ ਲਾਈ ਬੈਠੇ ਇਹ ਸਾਫ਼ ਜਿਹੜੇ ਆ ਉਹ ਹੋ ਜਾਂਦੇ ਆ ਵੀ ਅੰਦਰ ਖਾਤੇ ਜਿਹੜਾ ਕੀ ਚੱਲ ਰਿਹਾ ਆ। ਅਤੇ ਅਗਲੀ ਗੱਲ ਮੈਂ ਇਸੇ ਦੇ ਨਾਲ ਹੀ ਜੋੜ ਕੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਮਿੰਟੂ ਜੀ। ਹੁਣ ਜਦੋਂ ਰਾਕੇਸ਼ ਟਕੈਤ ਦੇ ਅਥਰੂ ਜਿਹੜੇ ਉਹ ਡੁੱਲੇ ਆ ਅਤੇ ਉਹਦੇ ਕਰਕੇ ਸਾਰਾ ਜਿਹੜਾ ਜਨ ਸਲਾਬ ਉਸ ਪਾਸੇ ਵੱਲ ਨੂੰ ਗਿਆ ਆ, ਇਹ ਉਗਰਾਹਾਂ ਵਾਲੇ, ਰਾਜੇਵਾਲ ਅਤੇ ਹੋਰ ਬਹੁਤ ਸਾਰੇ ਜਿਹੜੇ ਲੀਡਰ ਇਸ ਪਾਸੇ ਸੀਗੇ, ਉਹ ਤਾਂ ਹੁਣ ਬਹੁਤ ਪਿੱਛੇ ਰਹਿ ਗਏ। ਅਤੇ ਆਹ ਜਿਹੜਾ ਕਰਤੂਤ ਇਹਨਾਂ ਨੇ ਅੱਜ ਕੀਤੀ ਆ ਵੀ ਅਸੀਂ ਉਹਨਾਂ ਦੀ ਸਪੋਰਟ ਨਹੀਂ ਕਰਨੀ, ਅਤੇ ਕੀ ਇਹਨਾਂ ਦੇ ਨਾਲ ਇਹਨਾਂ ਨੂੰ ਲੀਡਰਸ਼ਿਪ ਦੇ ਉੱਤੇ ਵੀ ਇਹਨਾਂ ਦੇ ਵੀ ਸਵਾਲ ਉੱਠਦੇ ਆ ਕਿ ਨਹੀਂ? ਨਹੀਂ, ਲੀਡਰਸ਼ਿਪ ਤੇ ਸਵਾਲ ਤੇ ਦੇਖੋ ਡੈਫੀਨੇਟਲੀ ਉੱਠਣਗੇ ਔਰ ਸਵਾਲ ਕੀਤੇ ਜਾਣੇ ਚਾਹੀਦੇ। ਸਵਾਲ ਆਪਾਂ ਕਰਦੇ ਵੀ ਰਹੇ ਹਾਂ ਜਿੱਥੇ ਜਿੱਥੇ ਵੀ ਝੋਲ ਆ, ਪਰ ਟਕੈਤ ਨੇ ਜੋ ਕੀਤਾ ਸਭ ਨੂੰ ਪਤਾ ਹੀ ਆ। ਤਾਂ ਮੇਰੇ ਖਿਆਲ ਦੇ ਨਾਲ ਜੋ ਇਹ ਹੋਇਆ, ਇਹਨੂੰ ਟਕੈਤ ਵਾਲੀ ਘਟਨਾ ਦੇ ਨਾਲ ਹੀ ਜੋੜ ਸਕਦੇ ਆਪਾਂ ਕਿ ਜੋ ਸੋਚਿਆ ਜਾ ਰਿਹਾ ਸੀ ਉਹ ਬਾਜ਼ੀ ਪੁੱਠੀ ਪੈ ਗਈ। ਅਸਲ ਦੇ ਵਿੱਚ ਕੀ ਆ ਕਿ ਜਦੋਂ ਟਕੈਤ ਨੂੰ ਗੱਲਬਾਤ ਲਈ ਮਨਾਇਆ ਜਾ ਰਿਹਾ ਸੀਗਾ, ਦੱਸਦੇ ਇਹ ਆ ਜਿਹੜੇ ਸੋਰਸਸ ਨੇ ਉਹ ਇਹ ਦੱਸਦੇ ਜਿਹੜੇ ਉੱਥੇ ਬੈਠੇ ਹੋਏ ਆ, ਉਹ ਕਹਿੰਦੇ ਕਿ ਟਕੈਤ ਸਾਹਿਬ ਮੰਨ ਗਏ ਸੀਗੇ ਤੇ ਮੈਂ ਗ੍ਰਿਫਤਾਰੀ ਦੇ ਦਿੰਦਾ, ਅੰਦੋਲਨ ਖਤਮ ਕਰ ਦਿੰਦੇ ਹਾਂ ਅਸੀਂ। ਪਰ ਹੋਇਆ ਕਿ ਐਨ ਮੌਕੇ ਤੇ ਇਹਨਾਂ ਦਾ MLA ਆ, ਮੇਰੇ ਖਿਆਲ ਦੇ ਨਾਲ ਲੋਨੀ ਤੋਂ ਨੰਦ ਕਿਸ਼ੋਰ ਗੁੱਜਰ, ਉਹ ਉੱਥੇ ਲੱਠਮਾਰਾਂ ਦੇ ਨਾਲ ਲੈ ਕੇ ਪਹੁੰਚ ਗਿਆ ਆਪਣੇ ਬੰਦੇ ਜਿਹੜੇ ਬਦਮਾਸ਼ ਸੀਗੇ, ਤੇ ਉਹਨੇ ਸਿੱਧਾ ਉੱਥੇ ਸਿੱਖਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਯੂਪੀ 'ਚ ਤੁਹਾਨੂੰ ਪਤਾ ਬੜੀ ਵੱਡੀ ਗਿਣਤੀ ਹੈ ਸਿੱਖਾਂ ਦੀ। ਉਹਨਾਂ ਕਿਹਾ ਕਿ ਕੋਈ ਗੱਲ ਹੁਣ ਆ ਗਏ ਨਾ ਸਿੱਖ, ਜਾਂ ਤੁਹਾਨੂੰ ਯੂਪੀ ਦੇ ਵਿੱਚ ਹੀ ਆ। ਤੇ ਇਹ ਗੱਲ ਜਿਹੜੀ ਉਹ ਟਕੈਤ ਦੇ ਕੰਨਾਂ ਦੇ ਵਿੱਚ ਪਾ ਦਿੱਤੀ ਉੱਥੇ ਜਾ ਕੇ ਕਿਸੇ ਕਿ ਤੁਸੀਂ ਤੇ ਇੱਥੇ ਨਵੇੜਾ ਕਰਨ ਨੂੰ ਫਿਰਦੇ ਹੋ ਤੇ ਉਹ ਤੇ ਝੇੜਾ ਕਰਨ ਨੂੰ ਫਿਰਦੇ ਆ।
ਉਸ ਤੋਂ ਬਾਅਦ ਹੀ ਫਿਰ ਟਕੈਤ ਹੈ ਜਿਹੜਾ ਉਹ ਪਿੱਟਿਆ, ਰੋਇਆ, ਕੁਰਲਾਇਆ। ਨਾਲ ਦੀ ਨਾਲ ਹੀ ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ ਕਿ ਉਦੋਂ ਪੁਸ਼ਟੀ ਨਹੀਂ ਸੀ ਕੀਤੀ ਜਾ ਸਕਦੀ, ਪਰ ਵੀਡੀਓ ਪੈਣੀਆਂ ਸ਼ੁਰੂ ਹੋ ਗਈਆਂ। ਅੱਜ ਮੁਜ਼ੱਫਰਨਗਰ ਜਿਹੜਾ ਇਹਨਾਂ ਦਾ ਗ੍ਰਹਿ ਜ਼ਿਲ੍ਹਾ, ਉਹਦੇ ਵਿੱਚ ਦੇਖੋ ਕਿੱਡੀ ਵੱਡੀ ਵਾਹ ਪੰਚਾਇਤ ਹੋ ਰਹੀ ਆ। ਮੈਂ ਕਹਿੰਦਾ ਕਿ ਹਜ਼ਾਰਾਂ ਦੀ ਗਿਣਤੀ, ਸਾਰਾ ਕਿ ਲੱਖ ਤੋਂ ਵੀ ਉੱਤੇ ਕੋਈ ਇਕੱਠ ਹੋਣਾ। ਰਾਤੀ ਜਿੱਦਾਂ ਵੀਡੀਓ ਪੈ ਰਹੀਆਂ ਸੀ, ਹਰਿਆਣੇ ਚੋਂ ਲੋਕ ਨਿਕਲ ਆਏ, ਵੈਸਟਰਨ ਯੂਪੀ ਚੋਂ ਲੋਕ ਨਿਕਲ ਆਏ। ਅੱਜ ਵੀ ਸਾਰਾ ਦਿਨ ਟਕੈਤ ਦੇ ਕੋਲ ਲੀਡਰ ਪਹੁੰਚਦੇ ਰਹੇ, ਮਨੀਸ਼ ਸਿਸੋਦੀਆ ਵੀ ਗਏ ਆ, ਔਰ ਇਸ ਤੋਂ ਇਲਾਵਾ ਸਾਡੀ ਇੱਕ ਗਾਇਕਾ ਕੁੜੀ ਆ ਰੁਪਿੰਦਰ ਹਾਂਡਾ, ਉਹ ਬੜੀ ਸੁਰੀਲੀ ਆਵਾਜ਼ ਹੈ, ਉਹ ਵੀ ਗਈ। ਉਹ ਤੇ ਰੋਣ ਹੀ ਲੱਗ ਗਈ ਉਹਨੂੰ ਦੇਖ ਕੇ। ਉਹਦੇ ਪਿੰਡੋਂ ਲੋਕ ਆਏ, ਉਹਨੇ ਆਖਿਆ ਸੀ ਮੈਂ ਪਾਣੀ ਨਹੀਂ ਪੀਣਾ, ਤੁਸੀਂ ਪਾਣੀ ਬੰਦ ਕਰ ਦਿੱਤਾ ਕਿਸਾਨਾਂ ਦਾ। ਕਮਾਲ ਦੀ ਗੱਲ ਹੈ ਕਿ ਉਹਦੇ ਪਿੰਡੋਂ ਪਾਣੀ ਲੈ ਕੇ ਲੋਕ ਪਹੁੰਚੇ। ਉਹਨੇ ਆਖਿਆ ਪਾਣੀ ਦੀ ਕਿਹੜੀ ਗੱਲ ਕਰਦਾ ਹੈ ਟਕੈਤ, ਅਸੀਂ ਤੇਰੇ ਲਈ ਘੜੇ ਲੈ ਆਵਾਂਗੇ, ਇੰਨੇ ਘੜੇ ਲੈ ਆਵਾਂਗੇ ਕਿ ਗਾਜ਼ੀਆਬਾਦ ਜ਼ਿਲ੍ਹਾ ਹੀ ਜਿਹੜਾ ਉਹ ਪਾਣੀ ਕਰ ਦਿਆਂਗੇ। ਕਿਹੜੇ ਚੱਕਰਾਂ 'ਚ ਪਿਆਰ ਫਿਰਦਾ? ਇਹੋ ਜਿਹਾ ਪਿਆਰ ਦੇਖ ਕੇ ਡਰਦੇ ਟਕੈਤ ਖੁਦ ਅੱਖਾਂ 'ਚੋਂ ਫਿਰ ਪਾਣੀ ਡੋਲ ਬੈਠਾ। ਤਾਂ ਖੈਰ ਦੇਖੋ, ਸਵਾਲ ਇਸ ਲੀਡਰਸ਼ਿਪ ਤੇ ਜ਼ਰੂਰ ਨੇ, ਪਰ ਮੈਂ ਇਸ ਚੀਜ਼ ਨੂੰ ਇਸ ਨਾਲ ਵੀ ਜੋੜਦਾ ਕਿ ਉਹ ਜਿਹੜੀ ਬਾਜ਼ੀ ਪੁੱਠੀ ਪਈ ਇਹਨਾਂ ਨੂੰ, ਗਾਜ਼ੀਪੁਰ ਬਾਰਡਰ ਵਾਲੀ ਜਿਹੜੀ ਉਹ ਬਾਜ਼ੀ ਪੁੱਠੀ ਪਈ, ਕਿਤੇ ਨਾ ਕਿਤੇ ਅਚਾਨਕ ਫਿਰ ਇੱਧਰ ਧਿਆਨ ਗਿਆ ਕਿ ਹੁਣ ਇਸ ਪਾਸੇ ਜ਼ਰੂਰ ਹੱਲਾ ਕੀਤਾ ਜਾਵੇ। ਮਤਲਬ ਕਿ ਇੱਕ ਪਾਸਿਓਂ ਜਦੋਂ ਕੋਸ਼ਿਸ਼ ਅਸਫਲ ਹੋ ਗਈ ਤਾਂ ਦੂਸਰੇ ਪਾਸੇ ਇਹ ਯਤਨ ਜਿਹੜਾ ਉਹ ਇਸ ਤਰ੍ਹਾਂ ਦਾ ਕੀਤਾ ਗਿਆ। ਮੇਰੇ ਖਿਆਲ ਦੇ ਨਾਲ ਅੱਗੇ ਵੀ ਹੋਏਗਾ। ਜਿਹੜਾ ਮੈਨੂੰ ਇਮਕਾਨ ਜਾਪਦਾ, ਮੈਨੂੰ ਉਦੇਸ਼ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਪਰ ਟਕੈਤ ਦਾ ਜਲਵਾ ਜਿਹੜਾ ਉਹ ਟਕਾ ਕੇ ਵੇਖਣ ਨੂੰ ਮਿਲਿਆ। ਅੱਜ ਬਹੁਤ ਵੱਡੀ ਭੀੜ ਉੱਤੇ ਜੁਟ ਗਈ, ਲੋਕ ਮੋਬਿਲਾਈਜ਼ ਹੋ ਗਏ ਆ। ਪਰ ਮੇਰੇ ਖਿਆਲ ਦੇ ਨਾਲ ਇੱਕ ਚੀਜ਼ ਜਿਹੜੀ ਹੈ ਨਾ ਉਹ ਨੋਟ ਕਰਨ ਵਾਲੀ ਆ ਕਿ ਦੇਖੋ, ਇਸ ਤਰ੍ਹਾਂ ਆ ਕਿ ਜਿੱਦਾਂ ਅੱਜ ਹਮਲਾ ਹੋਇਆ, ਫਿਰ ਦੀਪ ਸਿੱਧੂ ਵਾਲਾ ਮਸਲਾ ਜਿਹੜਾ, ਉਹਦੇ 'ਚ ਵੀ ਭਾਜਪਾ ਘਿਰ ਗਈ। ਟਕੈਤ ਵਾਲੇ ਮਾਮਲੇ 'ਚ ਵੀ ਭਾਜਪਾ ਨੂੰ ਮੂੰਹ ਦੀ ਖਾਣੀ ਪਈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ, ਇਹ ਤੋਂ ਉਲਟ ਜੇ ਤੁਸੀਂ ਦੇਖੋਗੇ ਕਿ ਟਿਕਰੀ ਵਾਲੀ ਸਾਈਡ ਜੋ ਉੱਥੇ ਗਰਾਊਂਡ ਤੋਂ ਰਿਪੋਰਟ ਆ ਉਹ ਇਹ ਆ ਕਿ ਜਿੱਦਾਂ ਹਰਿਆਣੇ 'ਚੋਂ ਲੋਕ ਅੱਗੇ ਲੱਸੀ ਲੈ ਕੇ ਆਉਂਦੇ ਸੀ, ਦੁੱਧ ਲੈ ਕੇ ਆਉਂਦੇ ਸੀ, ਇੱਥੋਂ ਤੱਕ ਕਿ ਪਾਣੀ ਦੀ ਵੀ ਕਿੱਲਤ ਆ ਉੱਥੇ ਇਸ ਟਾਈਮ। ਪੀਣ ਵਾਲੇ ਪਾਣੀ ਦੀ ਵੀ ਕਿੱਲਤ ਕਿਤੇ ਨਾ ਕਿਤੇ ਮਹਿਸੂਸ ਕੀਤੀ ਜਾ ਰਹੀ ਹੈ, ਕਿਉਂਕਿ ਸ਼ਬਦੀ ਤੋਂ ਬਾਅਦ ਹਾਲਾਤ ਜਿਹੜੇ ਆ ਉਹ ਤੁਰੰਤ ਬਦਲ ਗਏ। ਤਾਂ ਮੇਰੇ ਖਿਆਲ ਦੇ ਨਾਲ ਹੁਣ ਹਾਲਾਤ ਫਿਰ ਹੌਲੀ ਹੌਲੀ ਬਦਲਣਗੇ, ਇੱਕ ਵਾਰੀ ਕਰਵਟ ਲੈਣਗੇ। ਔਰ ਇਹ ਜ਼ਰੂਰੀ ਵੀ ਹੈ ਇਹਦੇ ਵਿੱਚ, ਜਿਵੇਂ ਤੁਸੀਂ ਸਵਾਲ ਚੁੱਕ ਰਹੇ ਹੋ ਲੀਡਰਸ਼ਿਪ ਤੇ, ਤਾਂ ਲੀਡਰਸ਼ਿਪ ਨੂੰ ਹੁਣ ਦੂਜੀਆਂ ਗੱਲਾਂ ਜਿਹੜੀਆਂ ਆਪਾਂ ਘਸਿਆਰੀਆਂ ਗੱਲਾਂ ਕਹਿ ਸਕਦੇ ਹਾਂ, ਉਹ ਛੱਡ ਕੇ ਤੇ ਇਸ ਪਾਸੇ ਤਵੱਜੋ ਦੇਣ ਦੀ ਲੋੜ ਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਸ ਅੰਦੋਲਨ ਨੂੰ ਅੱਗੇ ਵਧਾ ਸਕਦੇ ਹਾਂ। ਮਤਲਬ ਇਹ ਆ ਕਿ ਜਿਸ ਤਰ੍ਹਾਂ ਟਕੈਤ ਨੇ ਹੰਝੂ ਡੋਲ ਕੇ ਇੱਕ ਤਰ੍ਹਾਂ ਨਾਲ ਹੜ੍ਹ ਲਿਆ ਦਿੱਤਾ, ਸੈਲਾਬ ਲਿਆ ਦਿੱਤਾ, ਉਸੇ ਤਰ੍ਹਾਂ ਸਾਡੀ ਲੀਡਰਸ਼ਿਪ ਨੂੰ ਵੀ ਚਮਤਕਾਰੀ ਫੈਸਲੇ ਲੈਣੇ ਪੈਣਗੇ। ਬਹੁਤ ਝੋਲ ਹੋ ਗਈ ਆ ਫੈਸਲਿਆਂ ਦੇ ਵਿੱਚ, ਬਹੁਤ ਕਹਿ ਲਓ ਕਿ ਦੁਬਿਧਾ ਪੈ ਚੁੱਕੀ ਆ। ਉਹਦੇ ਨਤੀਜੇ ਵੀ ਜਿਹੜੇ ਆ ਉਹ ਸਾਡੇ ਕਹਿ ਲਓ ਕਿ ਵਿਰੋਧ ਦੇ ਵਿੱਚ ਗਏ ਨੇ, ਪਰ ਹੁਣ ਗੁੰਜਾਇਸ਼ ਨਹੀਂ ਹੈ। ਸਾਡੀ ਲੀਡਰਸ਼ਿਪ ਨੂੰ ਵੀ ਇਹੋ ਜਿਹੀ ਮੇਰੇ ਖਿਆਲ ਦੇ ਨਾਲ ਜਿਹੜੀ ਉਹ ਟਕੈਤ ਦੀ ਇੱਕ ਤਰ੍ਹਾਂ ਨਾਲ ਜਜ਼ਬਾਤੀ ਅਪੀਲ ਸੀਗੀ ਜਾਂ ਭਾਵਨਾਤਮਕ ਜੁੜਾਅ ਜਿਹੜਾ ਉਹਨਾਂ ਨੇ ਕੀਤਾ ਹਰਿਆਣੇ ਤੇ ਯੂਪੀ ਦੇ ਆਪਣੇ ਬੰਦਿਆਂ ਨਾਲ, ਉਹ ਜੁੜਾਅ ਜਿਹੜਾ ਭਾਵਨਾਤਮਕ ਜੁੜਾਅ ਆ ਉਹ ਵੀ ਜ਼ਰੂਰ ਸਾਡੀ ਲੀਡਰਸ਼ਿਪ ਨੂੰ ਪੈਦਾ ਕਰਨਾ ਪਊਗਾ। ਜੀ ਮਿੰਟੂ ਜੀ, ਲੀਡਰਸ਼ਿਪ ਨੂੰ ਪੈਦਾ ਕਰਨਾ ਪਊਗਾ, ਪਤਾ ਨਹੀਂ ਇਹਨਾਂ ਨੇ ਕਰਨਾ ਕਿ ਨਹੀਂ। ਆਪਾਂ ਦੇਖ ਹੀ ਰਹੇ ਹਾਂ ਪਿਛਲੇ ਕਈ ਮਹੀਨਿਆਂ ਤੋਂ। ਮੈਂ ਉਦਾਹਰਨ ਇੱਥੇ ਦੇਣਾ ਚਾਹੁੰਦਾ ਵੀ ਆਪਾਂ ਇੱਥੇ ਦੇਖਦੇ ਸੀਗੇ ਜਦੋਂ ਅਫਰੀਕਨ ਮੂਲ ਦੇ ਲੋਕਾਂ ਨੂੰ ਇੱਕ ਬੰਦੇ ਨੂੰ ਮਾਰਿਆ ਗਿਆ, ਇੱਥੇ ਜਿਹੜਾ ਹਿੰਸਾ ਹੋਈ, ਦੰਗੇ ਫਸਾਦ ਹੋਏ, ਉਹਨਾਂ ਨੇ ਕਿਹਾ ਵੀ ਇਹ ਹਾਂਜੀ ਹੈ ਨਾ ਫਲੋਇਡ ਵਾਲਾ ਮਾਮਲਾ। ਉਸ ਤੋਂ ਬਾਅਦ 'ਚ ਇੱਕ ਹੋਰ ਮਾਰ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਫਰੀਕਨ ਕਾਲੇ ਮੂਲ ਦੇ ਸੀਗੇ ਉਹਨਾਂ ਨੇ ਵੱਡੀਆਂ ਵੱਡੀਆਂ ਗੇਮਾਂ ਰੱਦ ਕਰਤੀਆਂ। ਜਿੱਥੇ ਜਿੱਥੇ ਵੀ ਉਹ ਬੈਠੇ ਸੀ ਉਹਨਾਂ ਨੇ ਉਸ ਦੇ ਖਿਲਾਫ ਜਿਹੜੀ ਆਵਾਜ਼ ਉਠਾਈ। ਉਹਨਾਂ ਨੇ ਉਹ ਜਿਹੜੇ ਦੇਖੋ, ਜਿੱਦਾਂ ਮੈਂ ਕੱਲ੍ਹ ਵੀ ਗੱਲ ਕਰਦੇ ਸੀ, ਜਦੋਂ ਸੰਘਰਸ਼ ਹੁੰਦੇ ਇਹ ਚੀਜ਼ਾਂ ਹੁੰਦੀਆਂ, ਉਹਦੇ ਵਿੱਚ ਬਹੁਤ ਜਿਹੜੀਆਂ ਊਣਤਾਈਆਂ ਵੀ ਰਹਿ ਜਾਂਦੀਆਂ, ਗਲਤੀਆਂ ਵੀ ਹੁੰਦੀਆਂ। ਉਹਨਾਂ ਨੇ ਉਸ ਦੀ ਗੱਲ ਨਹੀਂ ਕੀਤੀ। ਸਾਰੇ ਜਾਣਿਆਂ ਨੇ ਉਸ ਚੀਜ਼ ਨੂੰ ਜਿਹੜਾ ਆਪਣੇ ਆਪ ਨੂੰ ਉਸ ਚੀਜ਼ ਦੇ ਨਾਲ ਜੋੜ ਕੇ ਦਿਖਾਇਆ ਵੀ ਨਹੀਂ ਜੀ ਇਹ ਸਾਡੇ ਨਾਲ ਦੇ ਆ, ਅਸੀਂ ਮਾਈਨੋਰਟੀਆਂ, ਸਾਡੇ ਨਾਲ ਜਿਹੜਾ ਧੱਕਾ ਇਹਨਾਂ ਨੇ ਕੀਤਾ ਆ। ਸੋ ਸਾਰੇ ਇਕੱਠੇ ਹੋ ਗਏ। ਅੱਜ ਆਪਾਂ ਦੇਖ ਰਹੇ ਹਾਂ ਵੀ ਚਲੋ 2 ਜਾਣੇ 4 ਜਾਣੇ 10 ਜਾਣੇ 1000 ਜਾਣਾ ਵੀ ਜਿਹੜਾ ਹੋਊਗਾ ਜਿਨ੍ਹਾਂ ਨੂੰ ਇਹ ਸਵਾਲ ਚੱਕ ਰਹੇ ਆ, ਉਹਨਾਂ ਨੂੰ ਬਸ ਭੰਡਣ ਦੇ ਉੱਤੇ ਤੇ ਆਪਣੇ ਆਪ ਨੂੰ ਬਸ ਜ਼ਿੰਮੇਵਾਰੀ ਮੰਨੀ ਜਾਣਾ, ਗਲਤੀਆਂ ਹੀ ਜਿਹੜੀਆਂ ਉਹ ਆਪਣੀਆਂ ਹੀ ਜਿਹੜੀਆਂ ਮੰਨੀ ਜਾਣੀਆਂ ਤੇ ਇੱਕ ਦੂਜੇ ਦੇ ਵਿੱਚ ਆਪ ਪਾੜਾ ਪਾ ਲੈਣਾ। ਇਹ ਕਿੱਦਾਂ ਦੀ ਲੀਡਰਸ਼ਿਪ ਆ? ਮੈਂ ਤਾਂ ਇਸ ਲੀਡਰਸ਼ਿਪ ਨੂੰ ਪਰੇ ਕਰਨ ਦੀ ਮੰਗ ਕਰਦਾ ਹਾਂ ਆਪਣੇ ਇਸ ਪਲੇਟਫਾਰਮ ਦੇ ਜ਼ਰੀਏ ਵੀ ਕੋਈ ਹੋਰ ਬੰਦਿਆਂ ਨੂੰ ਜਿਹੜਾ ਅੱਗੇ ਲੈ ਕੇ ਆਉਣਾ ਚਾਹੀਦਾ ਆ।
ਵੀ ਇਹਨਾਂ ਨੇ ਆ ਨਾਕਾਮੀ ਜਿਹੜੀ ਅੱਜ ਜਿਹੜੀ ਇਹ ਕੀਤੀ ਆ, ਬਹੁਤ ਮੰਦਭਾਗੀ ਜਿਹੜੀ ਇਹ ਗੱਲ ਆ। ਮੇਰੇ ਜਿਹੜੇ ਹਲਕ 'ਚੋਂ ਇਹ ਗੱਲ ਜਿਹੜੀ ਉਹ ਨਹੀਂ ਉੱਤਰ ਰਹੀ। ਹੋ ਸਕਦਾ ਵੀ ਕੋਈ ਜਾਣੇ ਮੇਰੇ ਨਾਲ ਸਹਿਮਤ ਹੋਣ, ਜਿਹੜੇ ਅਸਹਿਮਤ ਵੀ ਹੋਣ, ਦੈਟਸ ਓਕੇ, ਪਰ ਮੈਂ ਆਪਣੇ ਜਿਹੜੇ ਵਿਚਾਰ ਆ ਜ਼ਰੂਰ ਇਸ ਚੀਜ਼ ਦੇ ਵਿੱਚ ਰੱਖਣਾ ਚਾਹੁੰਦਾ ਸੀਗਾ। ਤੇ ਜੀ ਮਿੰਟੂ ਜੀ। ਹਾਂਜੀ, ਨਹੀਂ ਦੇਖੋ, ਠੀਕ ਹੈ, ਲੀਡਰਸ਼ਿਪ ਸਾਰੀ ਦੀ ਸਾਰੀ ਨਹੀਂ ਬਦਲੀ ਜਾ ਸਕਦੀ, ਵਿੱਚ ਵਧੀਆ ਅੱਛੇ ਲੋਕ ਵੀ ਆ, ਪਰ ਗੱਲ ਇਹ ਆ ਕਿ ਤੁਸੀਂ ਹੁਣ ਉਸ ਗੱਲ ਨੂੰ ਛੱਡ ਦਿਓ। ਉਹ ਸੂਈ ਉੱਥੇ ਹੀ ਅਟਕਾਈ ਬੈਠੇ ਨੇ, ਫਲਾਣਾ ਇਉਂ ਫਲਾਣਾ ਇਉਂ। ਜਦ ਕਿ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਕੇਂਦਰ ਸਰਕਾਰ ਸਿੱਖਾਂ ਨੂੰ ਖਾਸ ਤੌਰ ਤੇ ਇਸ ਅੰਦੋਲਨ ਦੇ ਵਿੱਚ ਇਹ ਨਾ ਮੰਨਣ, ਪਰ ਉਹ ਬਣਾ ਰਹੇ, ਉਹ ਧੱਕੇ ਨਾਲ ਜੋੜ ਰਹੇ ਨੇ ਕਿ ਇਹ ਸਿੱਖਾਂ ਦਾ ਅੰਦੋਲਨ, ਇਹਨਾਂ ਨੇ ਇਹ ਸਭ ਕੁਛ ਕੀਤਾ ਵਾ ਔਰ ਇਹਦੇ ਵਿੱਚ ਖਾਲਿਸਤਾਨੀ ਐਲੀਮੈਂਟ ਹੈਗੇ ਆ। ਇਹੀ ਚੀਜ਼ ਤੇ ਹੈ ਨਾ, ਇਹੀ ਵਰਤਾਪ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਜਾਂ ਸਿਰਜਣ ਦਾ ਯਤਨ ਕੀਤਾ ਜਾ ਰਿਹਾ। ਤਾਂ ਟਕੈਤ ਜਿਹੜਾ ਆ ਉਹ ਕਿੱਡਾ ਤਗੜਾ ਸਟੈਂਡ ਲੈਂਦਾ ਕਿ ਮੈਂ ਆਪਣੇ ਸਰਦਾਰ ਭਾਈਆਂ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦਾ, ਮੈਂ ਉਹਨਾਂ ਨੂੰ ਜਲੀਲ ਹੁੰਦਾ ਨਹੀਂ ਦੇਖ ਸਕਦਾ, ਮੈਂ ਉਹਨਾਂ ਨੂੰ ਬਦਨਾਮ ਹੁੰਦਾ ਨਹੀਂ ਦੇਖ ਸਕਦਾ, ਮੈਂ ਆਪਣੇ ਕਿਸਾਨਾਂ ਨੂੰ ਹਾਰਦਾ ਨਹੀਂ ਦੇਖ ਸਕਦਾ। ਪਰ ਸਾਡੀ ਲੀਡਰਸ਼ਿਪ ਉਹ ਬਿਲਕੁਲ ਉਲਟ ਚੱਲ ਰਹੀ ਹੈ। ਮਤਲਬ ਕਿ ਜੋ ਮਾਈਨੋਰਿਟੀ ਪ੍ਰਤੀ ਉਹ ਸਟੈਂਡ ਲੈ ਰਿਹਾ, ਜਿਹੜਾ ਬੰਦਾ ਪ੍ਰੋ ਭਾਜਪਾ ਹੈ, ਟਕੈਤ ਪ੍ਰੋ ਭਾਜਪਾ ਹੈ, ਕਿਤੇ ਭੁਲੇਖੇ 'ਚ ਨਾ ਰਹੋ। ਉਹਨੇ ਮੰਨਿਆ, ਖੁਦ ਉਹਨੇ ਮੰਨਿਆ ਵਾ ਕਿ ਮੈਂ ਵੋਟ ਭਾਜਪਾ ਨੂੰ ਦਿੱਤੀ ਹੈ ਸਿਲੈਕਸ਼ਨ ਦੇ ਵਿੱਚ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਬੰਦਾ ਇੱਕਦਮ ਟਰਨ ਕਰਦਾ, ਆਪਣੇ ਆਪ ਨੂੰ ਇੱਕਦਮ ਮੋੜਾ ਦਿੰਦਾ ਕਿ ਯਾਰ ਨਹੀਂ, ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ, ਜਿਹੜੇ ਲੋਕ ਮੇਰੇ ਨਾਲ ਖਲੋਤੇ ਮੈਂ ਉਹਨਾਂ ਨੂੰ ਇਕੱਲਿਆਂ ਨੂੰ ਛੱਡ ਕੇ ਨਹੀਂ ਜਾ ਸਕਦਾ। ਤਾਂ ਦੂਜੇ ਪਾਸੇ ਜਿਨ੍ਹਾਂ ਨੂੰ ਬਹੁਤ ਵੱਡਾ ਆਸਰਾ ਦਿੱਤਾ ਵਾ ਉਹਨਾਂ ਲੋਕਾਂ ਨੇ, ਤਾਂ ਉਹ ਉਹਨਾਂ ਨੂੰ ਹੁਣ ਬਾਜ਼ ਹੀ ਨਹੀਂ ਆਉਂਦੇ। ਅੱਜ ਇੱਕ ਮੈਨੂੰ ਪਤਾ ਨਹੀਂ ਉਹ ਨੋਟ ਸਹੀ ਸੀਗਾ ਜਾਂ ਨਹੀਂ, ਬਾਅਦ ਦੇ ਵਿੱਚ ਉਹ ਸ਼ਾਇਦ ਮੈਂ ਦੇਖਿਆ ਵੀ ਨਹੀਂ ਹੈ, ਪਰ ਅਧਿਕਾਰ ਤੇ ਇੱਕ ਪੇਜ ਤੋਂ ਪਿਆ ਹੋਇਆ ਸੀਗਾ, ਉੱਥੇ ਖਾਲਿਸਤਾਨੀ ਜੋਕਾਂ ਕਿਹਾ ਗਿਆ, ਜੋਕਾ ਕਿਹਾ ਗਿਆ। ਮਤਲਬ ਕਿ ਧਰਮ ਦੇ ਪ੍ਰਤੀ ਇਸ ਤਰ੍ਹਾਂ ਦਾ, ਠੀਕ ਆ, ਮਤਲਬ ਸਹਿਮਤੀ ਚੱਲ ਰਹੀ ਆ। ਖਾਲਿਸਤਾਨ ਮੂਵਮੈਂਟ ਦੇ ਨਾਲ ਕੋਈ ਸਹਿਮਤ ਹੈ ਜਾਂ ਅਸਹਿਮਤ ਆ, ਉਹ ਮੈਟਰ ਨਹੀਂ ਹੈ ਇਸ ਟਾਈਮ। ਪਰ ਤੁਸੀਂ ਸ਼ਬਦ ਕਿਸ ਤਰ੍ਹਾਂ ਦੇ ਇਸਤੇਮਾਲ ਕਰ ਰਹੇ ਹੋ, ਜਿੱਦਾਂ ਹੁਣ ਲੱਖੇ ਸਿਧਾਣੇ ਪ੍ਰਤੀ ਇੱਕ ਬੁਲਾਰਾ ਇਹਨਾਂ ਦਾ ਬੋਲ ਰਿਹਾ ਸੀ, ਮੇਨ ਲੀਡਰ ਆ, ਉਹ ਪੜ੍ਹਿਆ ਲਿਖਿਆ ਆਪਣੇ ਆਪ ਦੇ ਵਿੱਚ ਇਹਨਾਂ ਦਾ, ਉਹ ਕਹਿ ਰਿਹਾ ਸੀ ਇੱਕ ਬੰਦਾ ਉਹ ਫਰੌਤੀਆਂ ਮੰਗਦਾ ਜੀ, ਅੱਜ ਕੱਲ੍ਹ ਉਹ ਵਿਦਵਾਨ ਬਣਿਆ ਫਿਰਦਾ, ਫਲਾਣ ਟਮਕਾ। ਦੇਖੋ, ਇਸ ਤਰ੍ਹਾਂ ਦਾ ਅਤੀਤ ਤੇ ਲੀਡਰਾਂ ਦਾ ਵੀ ਹੈ ਨਾ। ਇੱਥੇ ਕਿਸੇ ਟਾਈਮ ਤੜੀ ਪਾਰ ਰਹੇ ਲੋਕ ਜਿਹੜੇ ਆ ਉਹ ਮਨਿਸਟਰੀਆਂ ਸੰਭਾਲੀ ਫਿਰਦੇ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਦਲਦੀਆਂ ਰਹਿੰਦੀਆਂ। ਤਾਂ ਤੁਸੀਂ ਇਸ ਤਰ੍ਹਾਂ ਦੀ ਇੱਕ ਖਿੱਚ ਕੱਢ ਰਹੇ ਹੋ ਕਿਸੇ ਪ੍ਰਤੀ, ਤਾਂ ਜਦ ਕਿ ਠੀਕ ਹੈ, ਇੱਕ ਦਿਨ ਤੁਸੀਂ ਗੁੱਸਾ ਕੱਢ ਲਿਆ, ਦੂਜੇ ਦਿਨ ਕੱਢ ਲਿਆ, ਇਹ ਥੋੜ੍ਹੀ ਹੈ ਕਿ ਰੋਜ਼ਾਨਾ ਉਹੀ ਕਰੋ। ਔਰ ਇੱਥੋਂ ਤੱਕ ਕਿ ਤੁਸੀਂ ਆਪਣੇ ਲੋਕ ਵੀ ਵੰਡ ਲਓ, ਤਾਂ ਸਵਾਲ ਹੋਣੇ ਸੁਭਾਵਿਕ ਹੈ। ਮੇਰੇ ਖਿਆਲ ਦੇ ਨਾਲ ਇਹ ਰਵੱਈਆ ਜਿਹੜਾ ਥੋੜਾ ਸੌਫਟ ਕਰਨ ਦੀ, ਥੋੜਾ ਨਹੀਂ ਬਹੁਤ ਸੌਫਟ ਕਰਨ ਦੀ ਜ਼ਰੂਰਤ ਹੈ। ਲੀਡਰਸ਼ਿਪ 'ਚ ਬਦਲਾਅ ਬੇਸ਼ੱਕ ਨਾ ਹੋਵੇ, ਕੋਈ ਗੱਲ ਨਹੀਂ ਹੈ, ਨਾ ਹੋਵੇ, ਪਰ ਰਵੱਈਏ 'ਚ ਬਦਲਾਅ ਡੈਫੀਨੇਟਲੀ ਹੋਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ ਸਟੈਂਡ ਲੈਣ ਦੀ ਜ਼ਰੂਰਤ ਆ। ਕੋਈ ਗੱਲ ਨਹੀਂ, ਗਲਤੀਆਂ ਕਰਨ ਵਾਲੇ ਵੀ ਹੁੰਦੇ ਆ, ਇੱਦਾਂ ਵੀ ਹੁੰਦੇ ਆ। ਥੋੜ੍ਹੀ ਸੰਘਰਸ਼ਾਂ 'ਚੋਂ ਤੁਸੀਂ ਉਹਨਾਂ ਲੋਕਾਂ ਨੂੰ ਜਿਹੜਾ ਲਾਂਭੇ ਕਰ ਦਿਓ ਅਤੇ ਤੁਸੀਂ ਉਹਨਾਂ ਦੁਆਲੇ ਜਿਹੜੇ ਲੋਕਾਂ ਨੂੰ ਕਰਾ ਦਿਓ। ਮਿੰਟੂ ਜੀ, ਇੱਕ ਗੱਲ ਕਰਕੇ ਫਿਰ ਆਪਾਂ ਬ੍ਰੇਕ ਲਵਾਂਗੇ ਅਤੇ ਸਰੋਤਿਆਂ ਦੇ ਉਸ ਤੋਂ ਬਾਅਦ 'ਚ ਸਵਾਲ ਲਵਾਂਗੇ। ਸਵਾਲ ਕਰਨ ਦੇ ਲਈ ਸਰੋਤਿਓ ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਕਹਿੰਦੇ ਦਿੱਲੀ ਪੁਲਿਸ ਜਲੰਧਰ ਪਹੁੰਚੀ ਹੈ, ਕਾਰਵਾਈ ਹੋ ਸਕਦੀ ਹੈ ਕੋਈ ਵੱਡੀ? ਹਾਂਜੀ, ਦੇਖੋ, ਆਹ ਗੱਲ ਹੈ ਜਿਹੜੀ ਹੁਣ ਕਰਨ ਵਾਲੀ ਹੈ ਜਾਂ ਸੋਚਣ ਵਾਲੀ ਆ ਕਿ ਜਲੰਧਰ ਪੁਲਿਸ ਆ ਗਈ ਆ ਤੇ ਕਹਿੰਦੇ ਕਿ ਬਸਤੀ ਬਾਵਾ ਖੇਲ ਵਾਲੇ ਇਲਾਕੇ ਦੇ ਵਿੱਚ ਉਹਨਾਂ ਨੇ ਸਰਚ ਵੀ ਕੀਤੀ ਆ, ਕਿਉਂਕਿ ਜਿਨ੍ਹਾਂ ਮੁੰਡਿਆਂ ਨੇ ਝੰਡਾ ਚਲਾਇਆ ਸੀਗਾ ਉਹਨਾਂ ਦੇ ਇੱਥੇ ਲੁਕੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। NIA ਮੇਰੇ ਖਿਆਲ ਦੇ ਨਾਲ ਇੱਥੇ ਪਹੁੰਚੀ ਹੋਏਗੀ ਜਾਂ ਉਹਨਾਂ ਦੀਆਂ ਹੋਰ ਏਜੰਸੀਆਂ ਵਗੈਰਾ ਜਿਹੜੀਆਂ ਹੁੰਦੀਆਂ ਤਾਲਮੇਲ ਕਰਕੇ, ਕੋਆਰਡੀਨੇਸ਼ਨ ਕਰਕੇ ਪਹੁੰਚ ਜਾਂਦੀਆਂ। ਵੈਸੇ NIA ਨੂੰ ਤਾਂ ਕੋਈ ਰੋਕ ਵੀ ਨਹੀਂ ਸਕਦਾ। CBI ਨੇ ਵੀ ਕੱਲ੍ਹ ਰਾਤ ਛਾਪੇ ਮਾਰੇ ਇੱਥੇ ਪੰਜਾਬ ਦੇ ਵਿੱਚ। ਕੈਪਟਨ ਸਾਹਿਬ ਤੇ ਕਹਿੰਦੇ ਸਨ ਕਿ ਅਸੀਂ ਰੋਕ ਲੈਣਾ ਵਾ, CBI ਜਿਹੜੀ ਆ ਅਸੀਂ ਉਹਦੇ ਤੋਂ ਕੰਸੈਂਟ ਜਿਹੜਾ ਆਪਣਾ ਉਹ ਵਾਪਸ ਲੈ ਲਿਆ ਵਾ। ਪਰ ਕਹਿਣ ਦਾ ਮਤਲਬ ਇਹੋ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੰਡਾ ਜ਼ਿਆਦਾ ਕੱਸਿਆ ਜਾ ਸਕਦਾ, ਐਸੀ ਉਮੀਦ ਹੈ। ਦੂਜੀ ਚੀਜ਼ ਇਹ ਆ ਕਿ ਮੋਗੇ ਜ਼ਿਲ੍ਹੇ ਦੇ ਇੱਕ ਪਿੰਡ ਦੀ ਲਿਸਟ ਘੁੰਮ ਰਹੀ ਆ, ਉੱਥੇ ਵੀ ਦੱਸਦੇ ਕਿ 10-11 ਨੌਜਵਾਨ ਉਸ ਪਿੰਡ ਦੇ ਲਾਪਤਾ। ਪਤਾ ਨਹੀਂ ਹੁਣ ਫਰਜ਼ੀ ਆ ਜਾਂ ਅਸਲੀ, ਉਹਦੀ ਪੁਸ਼ਟੀ ਨਹੀਂ ਹੋ ਸਕੀ। ਮੈਂ ਚੰਦ ਮਿੰਟ ਪਹਿਲਾਂ ਹੀ ਦੇਖੀ ਸੀ ਤੁਹਾਡੇ ਨਾਲ ਜੁੜਨ ਤੋਂ। ਪਰ ਹਲਕਾ ਤਲਵੰਡੀ ਸਾਬੋ ਦੇ ਦੱਸਦੇ ਕਿ 7 ਨੌਜਵਾਨ ਕਿਸਾਨ ਹੈ ਜਿਹੜੇ ਉਹ ਦਿੱਲੀ ਪੁਲਿਸ ਦੀ ਹਿਰਾਸਤ ਦੇ ਵਿੱਚ ਆ। ਇਹਨਾਂ ਨੇ ਪਹਿਲੇ ਦਿਨ ਕਿਹਾ ਸੀਗਾ ਕਿ 200 ਬੰਦੇ ਅਸੀਂ ਡਿਟੇਨ ਕੀਤੇ ਆ
ਔਰ ਕੁਝ ਲੋਕ ਗ੍ਰਿਫਤਾਰ ਕੀਤੇ ਆ। ਉਹ ਕੌਣ ਬੰਦੇ ਸਨ ਦੋਸਤੋ? ਜੇ ਉਹ ਇਨੋਸੈਂਟ ਸੀਗੇ ਕੀ ਉਹਨਾਂ ਨੂੰ ਛੱਡ ਦਿੱਤਾ ਗਿਆ? ਜੇ ਉਹ ਦੋਸ਼ੀ ਸਨ ਤਾਂ ਉਹਨਾਂ ਤੇ ਪਰਚਾ ਪਾ ਕੇ ਅਦਾਲਤ ਦੇ ਵਿੱਚ ਪੇਸ਼ ਕਿਉਂ ਨਹੀਂ ਕੀਤਾ ਜਾ ਰਿਹਾ? ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਕਿਸਾਨ ਆਗੂਆਂ ਨੂੰ ਜਲਦੀ ਤੋਂ ਜਲਦੀ ਸੋਚਣੀਆਂ ਚਾਹੀਦੀਆਂ, ਵਿਚਾਰਨੀਆਂ ਚਾਹੀਦੀਆਂ। ਦੇਖੋ ਚੱਕਰ ਕੀ ਆ, ਮੈਂ ਕੱਲ ਵੀ ਸ਼ਾਇਦ ਗੱਲ ਕੀਤੀ ਸੀ, ਜੇ ਨਹੀਂ ਕੀਤੀ ਮੈਂ ਦੁਬਾਰਾ ਕਰ ਦੇਣਾ ਕਿ ਖੁਦ ਰਾਜੇਵਾਲ ਸਾਹਿਬ ਉਹਦੀ ਮਾਫੀ ਮੰਗ ਚੁੱਕੇ ਆ ਇਸ ਸਾਰੇ ਐਪੀਸੋਡ ਬਾਰੇ ਕਿ ਜੋ ਵਾਪਰਿਆ ਵਾ, ਮਤਲਬ ਕਿ 26 ਜਨਵਰੀ ਨੂੰ ਜੋ ਹੋਇਆ ਉਹਦੇ ਲਈ ਅਸੀਂ ਗੁਨਾਹਗਾਰ ਹੁੰਦੇ ਨਾ ਹੁੰਦੇ ਹੋਏ ਵੀ ਮਾਫੀ ਮੰਗਦੇ, ਮਤਲਬ ਕਿ ਸਾਡਾ ਕੋਈ ਉਹਦੇ 'ਚ ਗੁਨਾਹ ਨਹੀਂ ਹੈ, ਪਰ ਕਿਉਂਕਿ ਕਾਲ ਸਾਡੀ ਸੀਗੀ ਤਾਂ ਇਸ ਕਰਕੇ ਅਸੀਂ ਮਾਫੀ ਮੰਗਦੇ ਹਾਂ। ਤਾਂ ਗੱਲ ਇਹ ਹੈ ਕਿ ਕਾਲ ਜਿਹੜੀ ਆ ਉਹ ਸਾਰਿਆਂ ਦੀ ਸਾਂਝੀ ਸੀਗੀ, 26 ਦਾ ਪ੍ਰੋਗਰਾਮ ਸਾਂਝਾ ਸੀਗਾ। ਉਸ ਤੋਂ ਬਾਅਦ ਜੋ ਕੁਝ ਵਾਪਰਿਆ, ਠੀਕ ਆ, ਬੱਚੇ ਗਲਤ ਹੋ ਸਕਦੇ ਆ, ਨੌਜਵਾਨ ਗਲਤ ਹੋ ਸਕਦੇ ਆ, ਠੀਕ ਆ, ਉਹਨਾਂ ਤੇ ਪਰਚਾ ਪਾਇਆ ਜਾ ਸਕਦਾ, ਪਰ ਇਲੀਗਲ ਕਸਟਡੀ ਦੇ ਵਿੱਚ ਰੱਖਣਾ। ਔਰ ਅੱਜ ਇੱਕ ਮੁੰਡਾ ਜਿਹੜਾ ਉਹ ਪੰਧੇਰ ਉਹਨਾਂ ਨੇ ਪੇਸ਼ ਵੀ ਕੀਤਾ, ਉਹ ਸਮਾਨ ਲੈ ਕੇ ਆ ਰਿਹਾ ਸੀਗਾ ਕਿਸੇ ਦੁਕਾਨ ਤੋਂ, ਤੇ ਦੱਸਦੇ ਆ ਕਿ ਉਹ ਆਪ ਵੀ ਦੱਸਦਾ, ਉਹ ਤਾਂ ਕੀ ਦੱਸਦੇ ਆ, ਸਾਰੇ ਹੀ ਦੱਸਦੇ ਆ ਕਿ ਉਹਨੂੰ ਚੱਕ ਲਿਆ ਗਿਆ, ਉਹਦੇ ਨਾਲ ਕੋਈ ਹੋਰ ਸਰਦਾਰ ਬੰਦਾ ਚੱਕਿਆ ਗਿਆ ਸੀ, ਤਾਂ ਦੋਹਾਂ ਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਔਰ ਕਨਪੱਟੀ ਤੇ ਪਿਸਤੌਲ ਲਾ ਕੇ, ਖੋਪੜ ਤੇ ਪਿਸਤੌਲ ਲਾ ਕੇ ਕਿਹਾ ਕਿ ਭਾਈ ਨਿਕਲ ਜੋ ਇੱਥੋਂ, ਜੇ ਤੁਸੀਂ ਦੁਬਾਰਾ ਧਰਨੇ 'ਚ ਇੱਥੇ ਕਿਤੇ ਦੇਖ ਲਏ ਤੇ ਫਿਰ ਆਪਦੀ ਪੜੀ ਵਿਚਾਰ ਲਓ। ਤਾਂ ਉਹ ਨੌਜਵਾਨ ਦੱਸਦਾ ਕਿ ਪਟੇ ਮਾਰ ਮਾਰ ਕੇ ਸਿਰ 'ਚ ਪਟੇ ਮਾਰੇ ਗਏ, ਜਿਨ੍ਹਾਂ ਦੇ ਪਟੇ ਕਿਤੇ ਪਏ ਹੋਣੇ ਉਹਨਾਂ ਨੂੰ ਪਤਾ ਹੋਣਾ ਕਿ ਪਟੇ ਕੀ ਚੀਜ਼ ਹੁੰਦੇ ਆ। ਇਹ ਨਹੀਂ ਹੁੰਦਾ ਕਿ ਪਟੇ ਆਪਾਂ ਉਹ ਵਾਲ ਰੱਖੇ ਹੁੰਦੇ ਚੋਪੜ ਕੇ ਤੇ ਕਹਿੰਦੇ ਫਲਾਣੇ ਨੇ ਪਟੇ ਚੋਪੜੇ ਆ। ਪਟਾ ਹੁੰਦਾ ਜਿਹੜਾ ਤਸੱਲੀ ਕਰਵਾ ਦਿੰਦਾ, ਚਮੜੀ ਖਿੱਚ ਲੈਂਦਾ। ਤਾਂ ਉਹ ਕਹਿੰਦਾ ਮੇਰੇ ਸਿਰ 'ਚ ਮਾਰੇ ਗਿਆ ਤੇ ਮੇਰੇ ਕੰਨ 'ਚੋਂ ਬਲੀਡਿੰਗ ਹੋਈ ਤੇ ਜੇ ਮੈਂ ਕੱਪੜਾ ਬਣ ਗਿਆ ਤੇ ਦੂਸਰੇ ਪਾਸੇ ਉਹਨਾਂ ਨੇ ਪਟੇ ਮਾਰਨੇ ਸ਼ੁਰੂ ਕਰ ਦਿੱਤੇ। ਤਾਂ ਇਹੋ ਜਿਹਾ ਵਰਤਾਰਾ ਜੇ ਕਿਤੇ ਵਾਪਰ ਰਿਹਾ ਤਾਂ ਸਾਡੀ ਲੀਡਰਸ਼ਿਪ ਨੂੰ ਇਹ ਸਾਰੀਆਂ ਚੀਜ਼ਾਂ ਤੋਂ ਧਿਆਨ ਹਟਾ ਕੇ, ਜੋ ਆਪਸ ਦੇ ਵਿੱਚ ਖਿੱਚਾਤਾਣ ਵਾਲਾ ਮਸਲਾ ਮੈਂ ਉਹਦੇ ਤੋਂ ਕਹਿਣਾ ਕਿ ਇਹੋ ਜਿਹੇ ਨੌਜਵਾਨਾਂ ਨੂੰ ਜ਼ਰੂਰ ਜੋ ਕਾਨੂੰਨੀ ਸਹਾਇਤਾ ਬਣਦੀ ਹੈ ਉਹ ਦੇਣੀ ਚਾਹੀਦੀ ਹੈ, ਕਿਉਂਕਿ ਆਪ ਹੀ ਕਹਿ ਰਹੇ ਆ ਕਿ ਬੇਸ਼ੱਕ ਸਾਡਾ ਉਸ ਸਾਰੇ ਘਟਨਾਕ੍ਰਮ 'ਚ ਕੋਈ ਗੁਨਾਹ ਨਹੀਂ ਹੈ, ਪਰੰਤੂ ਕਿਉਂਕਿ ਕਾਲ ਸਾਡੀ ਸੀਗੀ ਇਸ ਕਰਕੇ ਅਸੀਂ ਆਪਣੇ ਆਪ ਨੂੰ ਕਿਤੇ ਨਾ ਕਿਤੇ ਮਹਿਸੂਸ ਕਰਦੇ ਹਾਂ ਕਿ ਅਸੀਂ ਵੀ ਗੁਨੇਗਾਰ ਹਾਂ ਤੇ ਮਾਫੀ ਮੰਗਦੇ ਹਾਂ। ਤਾਂ ਫਿਰ ਤੁਹਾਨੂੰ ਇਹੋ ਜਿਹੇ ਨੌਜਵਾਨ ਵੀ ਸਤਿਕਾਰਨੇ ਪੈਣਗੇ, ਇਹੋ ਜਿਹੇ ਨੌਜਵਾਨ ਜਿਹੜੇ ਆ ਉਹ ਵੀ ਅਪਣਾਉਣੇ ਪੈਣਗੇ ਕਿ ਉਹਨਾਂ ਤੇ ਵੀ ਤੁਸੀਂ ਹੱਥ ਰੱਖੋ ਕਿ ਹਾਂ ਠੀਕ ਹੈ ਜੋ ਹੋ ਗਿਆ। ਹਾਲਾਂਕਿ ਰੁਲਦੂ ਸਿੰਘ ਮਾਨਸਾ ਜੀ ਹੋਰਾਂ ਨੇ ਅਸੀਂ ਜ਼ਰੂਰ ਕਿਹਾ ਕਿ ਅਸੀਂ ਉਹਨਾਂ ਦੀ ਪੈਰਵਾਈ ਵੀ ਕਰਾਂਗੇ, ਜੋ ਖਰਚਾ ਬੱਚਾ ਬਣਦਾ ਆਪਣੇ ਕੋਲੋਂ ਦੇਵਾਂਗੇ, ਪਰ ਇਹ ਜ਼ਰੂਰੀ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਦੀ ਪੈਰਵਾਈ ਕੀਤੀ ਜਾਵੇ, ਨਹੀਂ ਤੇ ਬਹੁਤ ਬੁਰੀ ਕਰਦੇ ਹੋਣਗੇ ਉਹ। ਜੀ ਜੀ, ਆਪਣੇ ਫੇਸਬੁੱਕ ਤੇ ਜਗਦੇਵ ਸਿੰਘ ਢਾਲੀਵਾਲ ਕਹਿੰਦੇ ਵੀ ਮੈਂ ਵੀ ਮੋਗੇ ਤੋਂ ਆ ਤੇ ਸੱਚੀ ਬੰਦੇ ਜਿਹੜੇ ਉੱਥੇ ਗਾਇਬ ਨੇ, ਤੇ ਜੱਗੀ ਸਿੰਘ ਦਾ ਪਿੰਡ ਪੰਧੇਰ ਜ਼ਿਲ੍ਹਾ ਬਰਨਾਲਾ ਜਿਹੜਾ ਆ ਉਹ ਦੱਸਿਆ ਜਾ ਰਿਹਾ ਹੈਗਾ ਆ। ਤੇ ਮਿੰਟੂ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਸਰੋਤਿਓ ਕਾਲ ਕਰ ਸਕਦੇ ਹੋ ਜੇ ਸਵਾਲ ਪੁੱਛਣਾ ਚਾਹੁੰਦੇ ਹੋ, ਨੰਬਰ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਨਾਲਾ ਜਿਹੜਾ ਆ four 408-272. ਆਪਣੀ ਵੈਡਿੰਗ ਵੀਡੀਓ ਤੇ ਐਲਬਮ ਟੌਪ ਦੀ ਹੋਣੀ ਚਾਹੀਦੀ ਹੈ। ਲੈ ਫਿਰ ਕਰ ਦਿੰਨੇ ਆ ਬੁੱਕ ਰੈੱਡ ਕੈਮਰਿਆਂ ਵਾਲੇ ਕੇਬੀ ਬਰਾੜ ਨੂੰ, ਜਿਹੜੇ ਜਿਪ ਕ੍ਰੇਨਸ, ਡਰੋਨ, 4K ਅਲਟਰਾ ਹਾਈ ਡੈਫੀਨੇਸ਼ਨ ਕੈਮਰਾਸ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ 'ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ 'ਚ ਸੇਮ ਡੇ ਐਡਿਟ, ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ KB ਬਰਾੜ 5596812828। ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਂਬ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ ਅਤੇ ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559-900-0013। ਦਾਣਾ ਪਾਣੀ ਇੰਡੀਅਨ ਰੈਸਟੋਰੈਂਟ, 3135 ਈਸਟ ਸੈਂਟਰਲ ਐਵੇਨਿਊ, ਫ੍ਰੈਜ਼ਨੋ।
ਟੈਕਸ ਫਾਈਲ ਕਰਨ ਦਾ ਸਮਾਂ ਆ ਚੁੱਕਾ ਹੈ। ਜੇਕਰ ਤੁਸੀਂ ਵੀ ਇੰਡੀਵਿਜੂਅਲ ਕੰਪਨੀ ਜਾਂ LLC ਦਾ ਟੈਕਸ ਫਾਈਲ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਸੀਮਾ ਕੌਰ ਨੂੰ, ਜਿਨ੍ਹਾਂ ਨੂੰ ਕਈ ਸਾਲਾਂ ਦਾ ਇਨਕਮ ਟੈਕਸ ਦਾ ਤਜਰਬਾ ਹੈ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ A1 ਇਨਕਮ ਟੈਕਸ ਸਰਵਿਸਿਜ਼ INC ਨੂੰ 559 515 6330 559 515 6330 559 321 4175। ਤੁਸੀਂ ਆਪਣੇ ਡਾਕੂਮੈਂਟ ਈਮੇਲ ਵੀ ਕਰ ਸਕਦੇ ਹੋ। ਐਡਰੈਸ 2540 ਵੈਸਟ ਸ਼ਾw ਲੇਨ ਸੂਈਟ 109 ਫ੍ਰੈਸਨੋ। ਹੋਮਿਓਪੈਥੀ ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ DMS MD ਆਲਟਰਨੇਟ ਮੈਡੀਸਿਨ, ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ। ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ। ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 5597705038 559 770 5038। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 4082725200। ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ, ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ, ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ, ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ, ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ, ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ, ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464। DRE number 01839828, NMLS ID 162808. All loans approval are subject to lender underwriting. ਬੰਬੇ ਇੰਡੀਅਨ ਕੁਜ਼ੀਨ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜ ਅਤੇ ਨਾਨ ਵੈਜ, ਨਾਰਥ ਇੰਡੀਅਨ, ਅਮਰੀਕਨ ਅਤੇ ਮੈਕਸੀਕਨ ਫੂਡ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ। ਖਾਣਾ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਅੰਗਰੇਜ਼ ਸਿੰਘ, ਰਿੱਕੀ ਸਿੰਘ ਜਾਂ ਫਿਰ JD ਸਿੰਘ ਨਾਲ 559 258 1600 5592581600। ਬੰਬੇ ਇੰਡੀਅਨ ਕੁਜ਼ੀਨ 2885 ਈਸਟ ਜੈਨਸਨ ਐਵੇਨਿਊ, ਫ੍ਰੈਸਨੋ। ਸ਼ੈਵਰਨ ਗੈਸ ਸਟੇਸ਼ਨ ਦੇ ਵਿੱਚ। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸ਼ਰਨ ਕੌਰ ਇਟਲੀ ਤੋਂ। ਤੁਸੀਂ ਸੁਣ ਰਹੇ ਹੋ ਪੰਜਾਬੀਆਂ ਦਾ ਮਨ ਭਾਉਂਦਾ ਨੰਬਰ 1 ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਜਿਹੜਾ ਜੀ ਖਬਰ ਤੇ ਨਜ਼ਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਉਹ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰਦੇ ਆ। ਮੈਂ ਬੇਨਤੀ ਕਰੂੰਗਾ ਆਪਣੇ ਕਾਲਰਸ ਜਿੰਨੇ ਵੀ ਹੋਲਡ ਤੇ ਆ ਆਪਣੀ ਗੱਲ ਜਲਦੀ ਕਰਨ ਦੀ ਜਿਹੜੀ ਕੋਸ਼ਿਸ਼ ਕਰਿਓ ਤੇ ਇੱਕ ਸਵਾਲ ਹੀ ਕਰਨ ਦੀ ਕੋਸ਼ਿਸ਼ ਕਰਿਓ। ਕਾਫੀ ਜਿਹੜੀਆਂ ਕਾਲਸ ਆ ਰਾਈਟ ਨਾਓ ਆਪਣੇ ਨਾਲ ਜੁੜੇ ਹੋਏ ਆ, ਸੋ ਵੱਧ ਤੋਂ ਵੱਧ ਆਪਾਂ ਕਾਲਸ ਜਿਹੜੀਆਂ ਉਹ ਲੈ ਸਕੀਏ। ਉਹ ਵਾਰੀ ਵਾਰੀ ਸਿਰ ਗੱਲ ਕਰਦੇ ਆ ਜੀ। ਜੁੜੇ ਹੋਏ ਨੇ ਜੀ ਆਪਣੇ ਨਾਲ ਜਸਬੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਮੇਰਾ ਸਵਾਲ ਮਿੰਟੂ ਜੀ ਨਿਊਜ਼ ਮੀਡੀਆ ਬਾਰੇ ਹੀ ਹੈ। ਵੇਖੋ ਜਿਹੜਾ 26 ਜਨਵਰੀ ਨੂੰ ਜਿਹੜਾ ਨਿਊਜ਼ ਆਪਣੇ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ, ਲਾਲ ਕਿਲੇ ਤੇ ਝੰਡਾ ਹੋਇਆ, ਟਰੈਕਟਰ ਮਾਰਚ ਹੋਏ, ਇਹਦੇ ਬਾਰੇ ਨਾ ਜਿਹੜਾ ਇੰਟਰਨੈਸ਼ਨਲ ਨਿਊਜ਼ ਮੀਡੀਆ ਹੈ ਜਿਸ 'ਚ ਗਾਰਡੀਅਨ ਅਖਬਾਰ ਹੈ, ਨਿਊਯਾਰਕ ਟਾਈਮ ਹੈ, ਵਾਸ਼ਿੰਗਟਨ ਪੋਸਟ, ਇਹਨਾਂ ਦੀ ਜਿਹੜੀ ਰਿਪੋਰਟਿੰਗ ਸੀ ਨਾ ਉਹ ਬੜੀ ਨਿਰਪੱਖ ਸੀਗੀ ਤੇ ਉਹਦੇ ਵਿੱਚ ਜਿਹੜਾ ਕਿਸਾਨੀ ਪੱਖ ਸੀ ਨਾ ਉਹਨੂੰ ਬੜੇ ਵੱਡੇ ਲੈਵਲ ਤੇ ਉਭਾਰਿਆ ਗਿਆ ਤੇ ਇੰਡੀਅਨ ਸਰਕਾਰ ਨੂੰ ਨਾ ਪੂਰੀ ਤਰ੍ਹਾਂ ਨਾਲ ਕਾਊਂਟਰ ਕੀਤਾ। ਤੇ ਜਦੋਂ ਮੈਂ ਵੇਖਦਾ ਵੀ ਜਿਹੜਾ ਇਹਨਾਂ 26 ਦੀਆਂ ਘਟਨਾਵਾਂ ਨੂੰ ਵੇਖ ਕੇ ਜਿਹੜਾ ਆਪਣਾ ਪੰਜਾਬੀ ਨਿਊਜ਼ ਮੀਡੀਆ ਸੀ, ਖਾਸ ਕਰਕੇ ਜਿਹੜਾ ਆਪਣੇ ਆਪ ਨੂੰ ਪਿਓਰ ਪੰਜਾਬੀ ਜਾਂ ਪਿਓਰ ਕਿਸਾਨੀ ਆਪਣੇ ਆਪ ਨੂੰ ਐਲਾਨਦਾ, ਉਹਦੀ ਜਿਹੜੀ ਮੈਂ ਰਿਪੋਰਟਿੰਗ ਦੇਖਣਾ ਉਹ ਗੋਦੀ ਨਾਲ ਵੀ ਅੱਗੇ ਵੱਧ ਗਿਆ ਸੀਗਾ। ਜਿਸ ਤਰ੍ਹਾਂ ਉਹਨੇ
ਪੰਜਾਬੀ ਮੀਡੀਆ ਨੇ ਲਾਲ ਕਿਲੇ ਤੇ ਵਾਪਰੀ ਘਟਨਾ ਨਹੀਂ, ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਸਰ, ਦੋ ਪਾਰਟ ਹੈ ਨਾ। ਸਾਰਾ ਹੀ ਲਾ ਲਓ। ਮੈਂ ਦਰਅਸਲ ਮੈਂ ਚੈਨਲਾਂ ਨੂੰ ਜਾਣਨਾ ਵੀ ਹੈ ਵਾ, ਪਰ ਮੈਂ ਦੱਸਣਾ ਨਹੀਂ ਚਾਹੁੰਦਾ, ਐਵੇਂ ਕਈ ਲੋਕ ਨਾਰਾਜ਼ ਹੋ ਜਾਂਦੇ ਨੇ। ਜੀ ਥੈਂਕ ਯੂ ਜਸਬੀਰ ਜੀ, ਮਿਹਰਬਾਨੀ ਜੀ। ਹਾਂਜੀ ਨਹੀਂ ਸਰ, ਪਤਾ ਕੀ ਆ, ਬਿਲਕੁਲ ਅਸੀਂ ਤੇ ਆਪ ਨਾ, ਮੈਂ ਤੇ ਬਰਦਾਸ਼ਤ ਹੀ ਨਹੀਂ ਕਰ ਸਕਦਾ। ਮੈਂ ਤੇ ਇੰਨੇ ਕੋਮਲ ਦਿਲ ਦਾ ਬੰਦਾ ਬਣ ਗਿਆ ਵਾਂ, ਪਤਾ ਨਹੀਂ ਕੀ ਚੱਕਰ ਹੈ, ਅੱਗੇ ਬੜਾ ਕਰੜਾ ਦਿਲ ਹੁੰਦਾ ਸੀ, ਤੇ ਹੁਣ ਜਦੋਂ ਉੱਚੀ ਉੱਚੀ ਚੀਖਦੇ ਆ ਤੇ ਸਾਹਮਣੇ ਖਲੋਤੇ ਸੱਚ ਨੂੰ ਉਹ ਝੂਠ ਦਾ ਨਕਾਬ ਪਾ ਕੇ ਫਾਹੇ ਲਾਉਂਦੇ ਆ, ਬਰਦਾਸ਼ਤ ਨਹੀਂ ਹੁੰਦਾ। ਇੰਨਾ ਚੀਕ ਝਾੜਾ, ਮੇਰੀ ਮਾਂ ਭੱਜੀ ਆਈ ਘਰ ਦੀ, ਮੇਰੀ ਪੇਕੇ ਗਈ ਆ, ਉਹ ਕਹਿੰਦੀ ਹਾਏ ਹਾਏ ਇਹਨਾਂ ਨੂੰ ਕੀ ਹੋ ਗਿਆ। ਉਹਨਾਂ ਦੇ ਰਿਪੋਰਟਰ ਗਰਾਊਂਡ ਜ਼ੀਰੋ ਤੋਂ ਰਿਪੋਰਟ ਕਰ ਰਹੇ ਨੇ, ਕਹਿ ਰਹੇ ਨੇ ਕਿ ਇਹ ਕਬਜ਼ਾ ਕਰਨ ਆ ਗਏ ਹੈ ਜੀ, ਲਾਲ ਕਿਲੇ ਤੇ ਕਬਜ਼ਾ ਕਰਨ ਆ ਗਏ। ਦੰਗਈ ਨੇ, ਗੁੰਡੇ ਨੇ, ਫਲਾਣੇ ਧਮਕਾਣੇ। ਇਸ ਮੀਡੀਆ ਨੇ ਇੱਕ ਵਾਰੀ ਨਹੀਂ ਆਖਿਆ ਕਿ ਜਦ ਉਗਰਾਹਾਂ ਵਾਲੇ ਨੇ ਫੋਟੋਆਂ ਫੜਾਈਆਂ ਤਦ ਵੀ ਵਿਰੋਧ ਕੀਤਾ ਬਹੁਤ ਵੱਡੇ ਪੱਧਰ ਤੇ। ਕੁਛ ਲੋਕਾਂ ਨੇ ਜਿਹੜੇ ਪ੍ਰੋ ਖਾਲਿਸਤਾਨੀ ਕਹਿ ਸਕਦੇ ਆ, ਜੇ ਉਹਨਾਂ ਨੇ ਮਾਈਲੇਜ ਲੈਣ ਦਾ ਯਤਨ ਕੀਤਾ ਤੇ ਇਹਨਾਂ ਲੋਕਾਂ ਨੇ ਵਿਰੋਧ ਕੀਤਾ। ਜੇ ਧਰਮ ਨੂੰ ਵਿੱਚ ਜ਼ਿਆਦਾ ਇਨਵੋਲਵ ਕਰਨ ਦਾ ਕਿਸੇ ਨੇ ਯਤਨ ਕੀਤਾ ਤਦ ਵੀ ਇਹਨਾਂ ਲੋਕਾਂ ਨੇ ਵਿਰੋਧ ਕੀਤਾ। ਜੇ 26 ਜਨਵਰੀ ਦੀ ਇਹ ਗਤੀਵਿਧੀ ਹੋਈ ਤਦ ਵੀ ਇਹਨਾਂ ਲੋਕਾਂ ਨੇ ਵਿਰੋਧ ਕੀਤਾ। ਜੇ ਕਿਸਾਨ ਜਥੇਬੰਦੀਆਂ ਨੇ ਆਪਣੇ ਪ੍ਰੋਗਰਾਮ ਦਿੱਤੇ ਤੋਂ ਆਪ ਮੋੜਾ ਕੱਟਿਆ ਤਦ ਵੀ ਇਹਨਾਂ ਨੇ ਵਿਰੋਧ ਕੀਤਾ। ਪੋਜ਼ਿਟਿਵ ਪੁਆਇੰਟ ਦਿੱਤਾ ਹੀ ਨਹੀਂ ਜਾਂਦਾ ਕਿ ਇੱਥੇ ਗਲਤੀ ਕਰਨ ਵਾਲੇ ਨੂੰ ਖੁਦ ਆਪਣੇ ਹੀ ਲੋਕ ਗਲਤ ਕਹਿ ਰਹੇ, ਜਿਹੜਾ ਕਿ ਕਿਸੇ ਵੀ ਐਜੂਕੇਸ਼ਨ ਦਾ ਬਹੁਤ ਵੱਡਾ ਪੁਆਇੰਟ ਹੈ। ਜੀ ਜੀ, ਅਗਲੇ ਕਾਲਰ ਚਮਕੌਰ ਸਿੰਘ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਮਿੰਟੂ ਸੰਦੀਪ ਨੂੰ ਸਤਿ ਸ੍ਰੀ ਅਕਾਲ। ਮਿੰਟੂ ਵੀਰ ਨੇ ਬਹੁਤ ਵਧੀਆ ਗੱਲਾਂ ਆਖੀਆਂ ਜੀ। ਜਿਹੜੀ ਆਪਣੇ ਲੀਡਰਸ਼ਿਪ ਨੂੰ ਢਹਿੰਦੀ ਗੱਲ ਨਹੀਂ ਕਰਨੀ ਚਾਹੀਦੀ, ਤੇ ਹੁਣ ਅੱਗੇ ਬਾਰੇ ਸੋਚਣਾ ਚਾਹੀਦਾ। ਐਵੇਂ ਨੌਜਵਾਨਾਂ ਨੂੰ ਵੀ ਉਹ ਜ਼ਿਆਦਾ ਉਹ ਕਰੀ ਜਾਂਦੇ ਆ ਨਾ, ਥੋੜਾ ਜਿਹਾ ਥੱਲੇ ਵਿਖਾਉਣ ਦੀ ਗੱਲ ਕਰਦੇ ਆ, ਉਹ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ। ਤੇ ਇੱਕ ਮਿੰਟੂ ਭਾਜੀ ਨੂੰ ਅਸੀਂ ਪੁੱਛਣਾ ਚਾਹੁੰਦੇ ਵੀ ਜਿਹੜਾ ਕੱਲ ਉਹ ਹੋਇਆ, ਇੱਕ ਮੁੰਡੇ ਨੂੰ ਚੱਕਿਆ, ਨੌਜਵਾਨ ਨੂੰ, ਸਿੱਖ ਨੂੰ, ਗੁਰਸਿੱਖ ਨੂੰ ਗੱਡੀ ਦੇ ਵਿੱਚ ਸਿੱਟ ਕੇ, ਤੇ ਉਹਨਾਂ ਦੀ ਕੋਈ ਪੈਰਵਾਈ ਕਰਦਾ ਬਾਹਰ ਕਿ ਨਹੀਂ ਜੀ? ਉਹਨੂੰ ਕਿਵੇਂ ਵੀ ਉਹਨਾਂ ਦੇ ਟੱਚ ਟੂਚ ਤਾਂ ਨਹੀਂ ਕਰਿਆ ਜਾਂਦਾ ਥਾਣੇ ਦੇ ਵਿੱਚ? ਸਾਨੂੰ ਉਹਦੇ ਬਾਰੇ ਦੱਸਿਓ ਥੋੜਾ ਜੀ। ਧੰਨਵਾਦ ਜੀ। ਨਹੀਂ ਦੇਖੋ, ਟੌਰਚਰ ਤੇ ਮੈਂ ਤਾਂ ਜਦੋਂ ਹੁਣ ਦੇਖ ਲਓ ਲਾਸਟ ਵਾਰੀ ਮੈਨੂੰ ਤਾਂ ਅੱਜ ਤੋਂ 13-14 ਸਾਲ ਪਹਿਲਾਂ ਰਾਤ ਕੱਟੀ ਸੀਗੀ, ਉਦੋਂ ਤੱਕ ਤਾਂ ਪੁੱਛੋ ਨਾ। ਜਦੋਂ ਰਾਤ ਪੈਂਦੀ ਆ ਤਾਂ ਬਗਿਆੜ ਤੇ ਮਨੁੱਖ ਵਿੱਚ ਦਾ ਫਰਕ ਮਿਟ ਜਾਂਦਾ। ਉਸ ਤੋਂ ਬਾਅਦ ਕੀ ਚੀਜ਼ਾਂ ਬਦਲੀਆਂ ਮੈਂ ਆਪਣੇ ਤੌਰ ਤੇ ਨਹੀਂ ਕਹਿ ਸਕਦਾ, ਪਰ ਮੈਨੂੰ ਡਰ ਆ ਜੋ ਮੈਂ ਹੰਡਾਇਆ 10-15 ਸਾਲ ਉਸ ਦੌਰ ਦੇ ਵਿੱਚ। ਮੈਨੂੰ ਡਰ ਆ ਕਿ ਜਿਹੜੇ ਬੱਚੇ ਚੁੱਕੇ ਆ, ਇਹ ਨਹੀਂ ਹੈ ਕਿ ਉਹਨਾਂ ਦੇ ਨਾਲ ਕੁਛ ਇਸ ਤਰ੍ਹਾਂ ਦਾ ਰਵੱਈਆ ਜਿਹੜਾ ਇਹਨਾਂ ਨੇ ਅਖਤਿਆਰ ਨਹੀਂ ਕੀਤਾ ਹੋਵੇਗਾ। ਮੈਨੂੰ ਡਰ ਆ। ਮੈਂ ਤਾਂ ਹੀ ਕਹਿੰਦਾ ਕਿ ਰੱਬ ਦਾ ਵਾਸਤਾ ਯਾਰ, ਤੁਸੀਂ ਬਾਅਦ 'ਚ ਲੜਦੇ ਹੋ, ਪਹਿਲਾਂ ਉਹਨਾਂ ਨੂੰ ਠੀਕ ਆ, ਜੇ ਉਹ ਦੋਸ਼ੀ ਨੇ ਯਾਰ ਤੁਸੀਂ FIR ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕਰੋ, ਕਚਹਿਰੀ 'ਚ ਪੇਸ਼ ਕਰੋ, ਗੱਲ ਖਤਮ। ਘੱਟੋ ਘੱਟ ਜੇਲ੍ਹ ਦੇ ਵਿੱਚ ਤਾਂ ਜਾਣ, ਉਹਨਾਂ ਦੇ ਪਰਿਵਾਰ ਤਾਂ ਮਿਲਣ ਨਾ। ਸਾਨੂੰ ਉਸ ਪਾਸੇ ਧਿਆਨ ਦੇਣ ਦੀ ਲੋੜ ਹੈ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਮੈਂ ਕਰਨੀ ਨਹੀਂ ਚਾਹੁੰਦਾ, ਜ਼ਾਤੀ ਤੌਰ ਤੇ ਕਰਨੀ ਪੈ ਰਹੀ ਹੈ। ਹੁਣੇ ਥੋੜ੍ਹੀ ਦੇਰ ਪਹਿਲਾਂ ਸਾਡੇ ਪਿੰਡ ਦੇ ਕੁਛ ਬੱਚੇ ਉੱਥੋਂ ਪਰਤ ਕੇ ਆਏ, ਉਹਨਾਂ ਨੇ ਟਿੱਕਰੀ ਬਾਰਡਰ ਤੇ, ਮੈਂ ਨਾਮ ਵੀ ਲੈ ਰਿਹਾ, ਟਿੱਕਰੀ ਬਾਰਡਰ ਤੇ ਕਹਿੰਦੇ ਕਿ ਪੀਣ ਵਾਲੇ ਪਾਣੀ ਦੀ ਵੀ ਵੀਰੇ ਕਿੱਲਤ ਆ। ਸਾਡੇ ਸੱਚ ਪੁੱਛੋ, ਅੱਖਾਂ 'ਚੋਂ ਪਾਣੀ ਵਗ ਗਿਆ ਕਿ ਜਿਹੜੇ 5 ਦਰਿਆਵਾਂ ਦੇ ਪੋਤੇ ਆ ਉੱਥੇ ਪਾਣੀ ਨੂੰ ਤਰਸ ਰਹੇ ਆ। ਅਸੀਂ ਆਪਣੇ ਪੱਧਰ ਤੇ ਕਰ ਰਹੇ ਹਾਂ ਜਿੰਨਾ ਵੀ ਅਸੀਂ ਕਰ ਸਕਦੇ ਹਾਂ। ਤਾਂ ਮੈਂ ਉੱਥੇ ਕਨਫਰਮ ਕਰਨ ਵਾਸਤੇ ਕਿ ਕਦੇ ਬੱਚੇ ਕਈ ਵਾਰ ਥੋੜਾ ਮਿਸਜੱਜ ਕਰ ਲੈਂਦੇ ਆ ਚੀਜ਼ਾਂ ਨੂੰ, ਤਾਂ ਉੱਥੇ ਮੈਂ ਆਪਣੇ ਇੱਕ ਮਿੱਤਰ ਨੂੰ ਜਿਹੜਾ ਪਿਛਲੇ 1.5 ਮਹੀਨੇ ਤੋਂ ਉੱਥੇ ਆ, ਮੈਂ ਉਹਨੂੰ ਕਾਲ ਕੀਤੀ ਤਾਂ ਉਹ ਕਹਿੰਦਾ ਬਿਲਕੁਲ ਇੱਥੇ ਹਰਿਆਣੇ ਵਾਲੇ 3 ਵਾਰੀ ਗੇੜਾ ਕੱਢਦੇ ਸੀ ਕਿ ਦੁੱਧ ਲੈ ਕੇ ਆਉਂਦੇ ਸੀ, ਲੱਸੀ ਲੈ ਕੇ ਆਉਂਦੇ ਸੀ, ਉਹ ਵੀ ਗਏ, ਪਾਣੀ ਦੀ ਵੀ ਕਿੱਲਤ ਹੈ। ਤਾਂ ਅਸੀਂ ਉਹਨਾਂ ਸਮੱਸਿਆਵਾਂ ਬਾਰੇ ਜਿਹੜੀਆਂ ਮੂਲਭੂਤ ਲੋੜਾਂ ਨਾਲ ਜੁੜੀਆਂ ਉਹਨਾਂ ਦਾ ਚਿੰਤਨ ਕਰਨ ਦੀ ਥਾਂ ਤੇ ਇੱਕ ਦੂਜੇ ਨੂੰ ਠਿੱਬੀ ਲਾ ਰਹੇ ਆ, ਤਾਂ ਮੇਰੇ ਖਿਆਲ ਦੇ ਨਾਲ ਅਸੀਂ ਬੜੀ ਲਾਮਤੀ ਸੋਚ ਵੱਲ ਵੱਧ ਰਹੇ। ਜੀ ਜੀ, ਅਗਲੇ ਕਾਲਰ ਨੇ ਨਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮਿੰਟੂ ਭਾਜੀ, ਮੇਰਾ ਸਵਾਲ ਆ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਦਿੱਲੀ ਪੁਲਿਸ ਤੇ ਆਪਣੇ ਮੋਗੇ ਤੋਂ ਬੱਚੇ ਚੱਕੇ ਜਾਂ ਜਲੰਧਰ ਘੁੰਮ ਰਹੀ ਆ, ਤੇ ਉਹ ਤਾਂ ਬੱਚਿਆਂ ਦਾ ਪਤਾ ਨਹੀਂ ਵਿਚਾਰੇ ਕਿਹੜੇ ਸੀ ਬੱਚੇ, ਉਹ ਚਲੋ ਉੱਥੇ ਗਏ ਵੀ ਹੋਣਗੇ, ਪਰ ਦੀਪ ਸਿੱਧੂ ਦੇ ਮੈਨੂੰ ਹੁਣ ਸਵਾਲ, ਹੁਣੇ ਮੇਰੇ ਮਨ 'ਚ ਸਵਾਲ ਆਇਆ ਕਿ ਦੀਪ ਸਿੱਧੂ ਨਾਲ ਰਾਤੀ ਮੇਰੀ ਗੱਲ ਹੋਈ ਆ, ਉਹਦੇ ਤੇ ਫੋਨ ਵੀ ਉਹਦਾ ਔਨ ਆ, ਫੇਸਬੁੱਕ ਤੇ ਵੀ ਲਾਈਵ ਹੁੰਦਾ ਆ, ਤੇ ਦਿੱਲੀ ਪੁਲਿਸ ਇੱਡੀ ਤੋਂ ਚੱਲ ਕੇ ਮੋਗੇ ਜਲੰਧਰ ਆ ਗਈ ਆ, ਤੇ ਉਹ ਦਿੱਲੀ ਦੇ ਲਾਗੇ ਹੀ ਉਹ ਕਿਤੇ ਬੈਠਾ ਹੋਇਆ, ਤੇ ਉਹਨੂੰ ਕਿਉਂ ਨਹੀਂ ਹਲ ਤੱਕ ਚੁੱਕਿਆ? ਸਵਾਲ ਮੇਰੇ ਹੁਣੇ ਮਨ 'ਚ ਆਇਆ, ਰਾਤੀ ਮੇਰੀ ਗੱਲ ਹੋਈ, ਉਹਦਾ ਫੋਨ ਵੀ ਚੱਲਦਾ ਪਿਆ, ਤੁਸੀਂ ਸੁਣਨ ਦਿਓ ਜੀ।
ਦੇਖੋ ਉਹ ਗੱਲ ਇਹ ਆ ਕਿ ਜਿਹੜਾ ਹੈਗਾ ਦੀਪ ਉਰਫ ਸੰਦੀਪ ਸਿੱਧੂ, ਉਹ ਤੇ ਕਹਿ ਰਿਹਾ ਕਿ 2 ਦਿਨਾਂ ਦੇ ਵਿੱਚ ਮੈਂ ਪੇਸ਼ ਹੋ ਜਾਊਂਗਾ, ਆਪ ਹੀ ਪੇਸ਼ ਹੋ ਜਾਊਂਗਾ। ਪਰ ਦੇਖੋ ਕੱਲ ਵੀ ਆਪਾਂ ਕੜੀਆਂ ਜੋੜਨ ਦਾ ਯਤਨ ਕੀਤਾ ਸੀ। ਮੈਂ ਕੋਈ ਤੱਥਹੀਨ ਗੱਲ ਨਹੀਂ ਕਰਦਾ, ਜਿਵੇਂ ਜਿਵੇਂ ਤੱਥ ਆਉਣਗੇ ਆਪਾਂ ਦੱਸ ਦੇਵਾਂਗੇ। ਪਰ ਦੀਪ ਸਿੱਧੂ ਦੀ ਭੂਮਿਕਾ ਹੁਣ ਜਿਵੇਂ ਲਾਸਟ ਲਾਈਵ ਦੇ ਵਿੱਚ ਉਹ ਕਹਿ ਰਹੇ ਆ ਕਿ ਦੇਖੋ ਜੀ ਮੈਂ 11:45 ਆਪਦੇ ਟਿਕਾਣੇ ਤੋਂ ਨਿਕਲਿਆ, ਮਤਲਬ ਇੱਕ ਦਿਨ ਪਹਿਲਾਂ 25 ਨੂੰ ਤਾਂ ਉਹ ਕਹਿ ਰਹੇ ਨੇ ਕਿ ਆਪਾਂ ਅਰਲੀ ਨਿਕਲ ਜਾਣਾ ਹੈ। ਉਹ ਤੁਸੀਂ ਸਾਰੀ ਵੀਡੀਓ ਸੁਣੀ ਹੋਣੀ ਹੈ, ਜੇ ਨਹੀਂ ਤਾਂ ਦੁਬਾਰਾ ਸੁਣ ਲਿਓ। ਮਤਲਬ ਕਿ ਸਾਰਾ ਇੱਕ ਤਰ੍ਹਾਂ ਨਾਲ ਪ੍ਰੋਗਰਾਮ ਦਿੱਤਾ ਜਾ ਰਿਹਾ 25 ਜਨਵਰੀ ਨੂੰ, ਜਦੋਂ ਸਟੇਜ ਜਿਹੜੀ ਆ ਉਹ ਆਪਣੇ ਹੱਥਾਂ ਹੇਠ ਕੀਤੀ ਜਾਂਦੀ ਹੈ। ਫਿਰ ਉਹ ਕਹਿੰਦੇ ਕਿ ਮੈਂ ਜੀ ਸੌਂ ਗਿਆ ਜਾ ਕੇ 5-6 ਵਜੇ ਤੇ 11:45 ਵਜੇ ਉੱਠਿਆ। ਤੁਸੀਂ ਮੈਨੂੰ ਦੱਸੋ ਕਿ ਇਹੋ ਜਿਹੇ ਹਫੜਾ ਦਫੜੀ ਵਾਲੇ ਮਾਹੌਲ ਦੇ ਵਿੱਚ ਕਿਸੇ ਨੂੰ ਨੀਂਦ ਆ ਸਕਦੀ ਹੈ? ਔਰ ਕੋਈ ਬੰਦਾ 11:45 ਉੱਠ ਕੇ ਸਿੰਭੂ ਬਾਰਡਰ ਤੋਂ ਲਾਲ ਕਿਲੇ 'ਚ, ਉਸ ਵੇਲੇ ਜਦੋਂ ਸੜਕਾਂ ਤੇ ਉੱਥੇ ਮਾਰ ਧਾਰ ਤੇ ਬਹੁਤ ਕੁਛ ਚੱਲ ਰਿਹਾ, ਉਹੀ ਬੰਦਾ ਅੱਧੇ ਘੰਟੇ 'ਚ 20 ਮਿੰਟਾਂ 'ਚ ਉੱਥੇ ਪਹੁੰਚ ਸਕਦਾ। ਕਿਉਂਕਿ 11:30 ਲਾ ਲਓ 11:15 ਤਾਂ ਖਬਰਾਂ ਮੈਂ ਦੇਖੀਆਂ ਨੇ ਕਿ ਲਾਲ ਕਿਲੇ ਤੇ ਉੱਥੇ ਹਜ਼ੂਮ ਪਹੁੰਚ ਚੁੱਕਾ ਸੀਗਾ। ਖੁਦ ਮੰਨ ਰਹੇ ਨੇ ਕਿ ਅਸੀਂ ਟਰੈਪ ਦੇ ਵਿੱਚ ਆ ਗਏ ਜੀ, ਖੁਦ ਮੰਨ ਰਹੇ ਨੇ। ਲਾਸਟ ਲਾਈਵ ਉਹਨਾਂ ਦਾ ਸੁਣ ਲਿਓ। ਮੈਂ ਤੱਥਹੀਨ ਗੱਲ ਨਹੀਂ ਕਰੂੰਗਾ, ਜੋ ਗੱਲਾਂ ਹੋਈਆਂ ਨੇ ਉਹੀ ਆਨ ਰਿਕਾਰਡ ਉਹੀ ਕਰੂੰਗਾ। ਆਫ ਦੀ ਰਿਕਾਰਡ ਕਰਨ ਲੱਗੀਏ ਤਾਂ ਬਹੁਤ ਦੂਰ ਤੱਕ ਖਲਾਰੇ ਪੈ ਜਾਣਗੇ। ਤਾਂ ਆਨ ਦੀ ਰਿਕਾਰਡ ਗੱਲਾਂ ਕਰ ਰਹੇ ਹਾਂ ਕਿ ਉਹ ਕਹਿ ਰਹੇ ਨੇ ਕਿ ਅਸੀਂ ਟਰੈਪ ਦੇ ਵਿੱਚ ਫਸ ਗਏ। ਤਾਂ ਜਦ ਤੁਸੀਂ ਕਿਸੇ ਨੂੰ ਪ੍ਰੋਗਰਾਮ ਦਿੰਦੇ ਹੋ, ਫਲਾ ਗੱਲਾਂ ਕਰਦੇ ਹੋ, ਤਾਂ ਤੁਸੀਂ ਟਰੈਪ ਦੇ ਵਿੱਚ ਖੁਦ ਕਹਿ ਰਹੇ ਹੋ ਕਿ ਫਸ ਗਏ ਹਾਂ। ਇਹਦਾ ਮਤਲਬ ਕਿ ਤੁਹਾਡੀ ਲੀਡਰਸ਼ਿਪ ਜਾਂ ਤੁਸੀਂ ਜੋ ਕਿਸੇ ਨੂੰ ਅਗਵਾਈ ਦੇ ਰਹੇ ਹੋ ਉਹ ਨਾਕਾਬਲ ਹੈ। ਨਾਕਾਬਲੇ ਤੁਸੀਂ ਪਰਿਸਥਿਤੀਆਂ ਨੂੰ ਜੇ ਆਪਾਂ ਮੰਨ ਵੀ ਲਈਏ ਕਿਸੇ ਕੌਨਸਪੀਰੇਸੀ ਦਾ ਉਹ ਹਿੱਸਾ ਨਹੀਂ ਹੋਣਗੇ, ਤਦ ਵੀ ਉਹ ਮੰਨ ਰਹੇ ਨੇ, ਇਸ ਗੱਲ ਨੂੰ ਤਸਲੀਮ ਕਰ ਰਹੇ ਨੇ ਕਿ ਅਸੀਂ ਟਰੈਪ ਦੇ ਵਿੱਚ ਫਸ ਗਏ। ਤਾਂ ਫਿਰ ਜਦ ਤੁਸੀਂ ਟਰੈਪ ਦੇ ਵਿੱਚ ਫਸ ਗਏ ਤਾਂ ਹਾਲੇ ਵੀ ਕਹੀ ਜਾਂਦੇ ਹੋ ਕਿ ਉੱਥੇ ਕੋਈ ਨੁਕਸਾਨ ਨਹੀਂ ਹੋਇਆ ਜੀ, ਅਸੀਂ ਕੋਈ ਗਲਤ ਨਹੀਂ ਕੀਤਾ। ਇਹ ਕੰਟਰਾਡਿਕਸ਼ਨ ਹੈ ਜੀ। ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ ਕਿ ਜਿਸ ਤਰ੍ਹਾਂ ਇਹਨਾਂ ਨੇ ਸਿੰਘੂ ਬਾਰਡਰ ਤੇ ਕੀਤਾ ਹੈ, RSS ਦੇ ਬੰਦਿਆਂ ਨੂੰ ਪੁਲਿਸ ਦੀ ਪ੍ਰੋਟੈਕਸ਼ਨ ਦੇ ਵਿੱਚ ਖੜ ਕੇ ਤੇ ਲੋਕਾਂ ਤੇ ਪੱਥਰਬਾਜ਼ੀ ਕਰਵਾਈ, ਭਾਵ ਆਮੋ ਸਾਹਮਣੇ ਉਹਨਾਂ ਦੀ ਲੜਾਈ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿੱਚ ਉਹਨਾਂ ਤੇ ਇਹ ਇਲਜ਼ਾਮ ਮੜਨ ਦੀ ਕੋਸ਼ਿਸ਼ ਕਿ ਇਹ ਉਹਨਾਂ ਵੱਲੋਂ ਹੋਇਆ ਵਾ। ਇਹ ਹਿੰਦੁਸਤਾਨ ਨੂੰ ਕਿਸ ਹਾਲਤ ਵਿੱਚ ਲੈ ਜਾਊਗਾ? ਕਿਉਂਕਿ ਇਹ ਜਿਹੜਾ ਵਿਰੋਧ ਆ ਇਹ ਤੇ ਕਿਸਾਨ ਮਜ਼ਦੂਰ, ਸਾਰੇ ਹਿੰਦੁਸਤਾਨ ਦੇ ਕਿਸਾਨ ਮਜ਼ਦੂਰਾਂ ਦਾ ਵਾ, ਤੇ ਇਹ ਕਿਤੇ RSS ਦਾ ਤੇ ਹਿੰਦੁਸਤਾਨ ਦੇ ਕਿਸਾਨ ਮਜ਼ਦੂਰਾਂ ਦਾ ਆਪਸ ਵਿੱਚ ਟਕਰਾਅ ਤਾਂ ਨਾ ਨਹੀਂ ਬਣ ਜਾਂਦਾ? ਨਹੀਂ, ਦੇਖੋ ਗੱਲ ਤੇ ਇਹ ਆ, ਜੇ ਆਪਾਂ ਓਵਰਆਲ ਇਸ ਲੜਾਈ ਨੂੰ ਸਮਝੀਏ, ਮੈਂ ਕਹਿੰਦਾ ਕਿ ਕਿਸਾਨ ਜਿਹੜਾ ਆ ਉਹ ਇਸ ਸਿਸਟਮ ਦਾ ਸਭ ਤੋਂ ਕੋਮਲ ਅੰਗ ਆ ਤੇ ਸਭ ਤੋਂ ਜ਼ਿਆਦਾ ਉਹ ਮਿਧਿਆ ਜਾਂਦਾ। ਹੁਣ ਜਿਹੜਾ ਕਿਸਾਨ ਲੜਾਈ ਲੜ ਰਿਹਾ ਉਹਨੂੰ ਦੇਖੋ ਤੇ ਸਹੀ ਨਾ, ਲੜਾਈ ਕਿਸ ਤਰ੍ਹਾਂ ਦੀ ਲੜ ਰਿਹਾ। ਕੰਜ਼ਿਊਮਰ ਦੀ ਲੜਾਈ ਉਹ ਲੜ ਰਿਹਾ, ਫੈਡਰਲ ਸਿਸਟਮ ਦੀ ਲੜਾਈ ਉਹ ਲੜ ਰਿਹਾ, ਡੈਮੋਕ੍ਰੈਟਿਕ ਵੈਲਿਊਜ਼ ਲਈ ਉਹ ਲੜ ਰਿਹਾ, ਜੋ ਨਫ਼ਰਤੀ ਭਾਵ ਨੇ ਉਹਦੇ ਲਈ ਉਹ ਲੜ ਰਿਹਾ। ਪਰ ਉਹਦੇ ਨਾਲ ਕੌਣ ਲੜ ਰਿਹਾ? ਉਹਦੇ ਨਾਲ ਉਹ ਲੜ ਰਿਹਾ ਜਿਹਨੂੰ ਉਹਦੇ ਨਾਲ ਲੜਨਾ ਚਾਹੀਦਾ। ਇਸ ਦੇਸ਼ ਦੀ ਬਦਕਿਸਮਤੀ ਆ ਕਿ ਜਿਵੇਂ ਜਿਵੇਂ ਅਸੀਂ ਅੱਗੇ ਵੱਧ ਰਹੇ ਹਾਂ ਇਸ ਦੌਰ ਦੇ ਵਿੱਚ, ਤਿਵੇਂ ਤਿਵੇਂ ਸਾਡੇ ਵਿੱਚ ਜੋ ਧਰਮ ਨੂੰ ਲੈ ਕੇ, ਮਜ਼ਹਬ ਨੂੰ ਲੈ ਕੇ, ਮੈਂ ਧਰਮ ਮਜ਼ਹਬ ਨੂੰ ਕਦੇ ਮਾੜਾ ਨਹੀਂ ਕਹਿੰਦਾ, ਪਰ ਜੋ ਬਹੁਤ ਜ਼ਿਆਦਾ ਅਤੀ ਕੱਟੜਪਣ ਹੋ ਜਾਂਦਾ ਤਾਂ ਤੁਹਾਡੀ ਸੋਚ ਉੱਥੇ ਕਿਤੇ ਨਾ ਕਿਤੇ ਰੁਕ ਜਾਂਦੀ ਆ। ਉਹ ਵਿਕਾਸਸ਼ੀਲ ਨਹੀਂ ਰਹਿੰਦੀ, ਵਿਕਸਿਤ ਨਹੀਂ ਹੁੰਦੀ ਕਦੇ ਵੀ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਤਾਂ ਸਮੱਸਿਆ ਹੈ ਕਿ ਜਾਂ ਤਾਂ ਤੁਸੀਂ ਪੋਲੀਟੀਕਲ ਜਿੱਦਾਂ ਹੁਣ ਟਰੈਪ ਕਹਿ ਲਈਏ ਉਹਦੇ 'ਚ ਫਸ ਰਹੇ ਹੋ, ਜਾਂ ਤੁਸੀਂ ਆਪਣੇ ਸੋਚ ਪੱਖੋਂ ਇੰਨੇ ਜ਼ਿਆਦਾ ਰੈਡੀਕਲ ਹੋ ਚੁੱਕੇ ਹੋ ਕਿ ਤੁਹਾਨੂੰ ਸੱਚ ਤੇ ਝੂਠ ਦੇ ਵਿਚਾਲਣਾ ਫਰਕ ਹੀ ਨਹੀਂ ਨਜ਼ਰ ਆਉਂਦਾ। ਤਾਂ ਸੱਚ ਇਹ ਆ, ਹਕੀਕਤ ਇਹ ਆ ਕਿ ਠੀਕ ਆ ਕੁਛ ਐਲੀਮੈਂਟ ਹੋ ਸਕਦੇ ਆ, ਕਿਉਂਕਿ ਐਜੂਕੇਸ਼ਨ ਜਿਹੜਾ ਲੱਖਾਂ ਕਰੋੜਾਂ ਨਾਲ ਜੁੜਿਆ ਹੁੰਦਾ ਉਹਦੇ 'ਚ ਹੋ ਸਕਦਾ ਕੁਛ ਐਲੀਮੈਂਟ ਪੋਲੀਟੀਕਲੀ ਮਾਈਲੇਜ ਭਾਲਦੇ ਹੋਣ,
ਕੁਛ ਆਪਣੀ ਸੁਪਰਮੈਸੀ ਜਿਹੜੀ ਆ ਉਹ ਧਾਰਮਿਕ ਤੌਰ ਤੇ ਜਾਂ ਫਿਰਕੂ ਤੌਰ ਤੇ ਜਤਾਉਂਦੇ ਹੋਣ, ਕੁਛ ਲੋਕ ਹੋਣਗੇ ਜਿਹੜੇ ਠਿੱਬੀਆਂ ਲਾਉਂਦੇ ਹੋਣਗੇ, ਜਾਂ ਕਹਿ ਲਓ ਕਿ ਉਹਨਾਂ ਦੇ ਆਪ ਦੇ ਮੋਟਿਵ ਹੋ ਸਕਦੇ ਆ। ਪਰੰਤੂ ਬਹੁਤ ਗਿਣਤੀ 'ਚ ਇਹ ਲੜਾਈ ਜਿਹੜੀ ਆ ਇੱਕ ਕਾਮਨ ਪਰਸਨ ਦੀ ਆ, ਇੱਕ ਆਮ ਆਦਮੀ ਦੀ ਆ, ਜਿਸ ਲੜਾਈ ਨੂੰ ਸਮਝ ਨਹੀਂ ਰਹੇ। ਮੈਂ ਅੱਗੇ ਇੱਕ ਦਿਨ ਉੱਤਰ ਸਿੰਘੂ ਗਿਆ ਸੀਗਾ ਤਾਂ ਮੈਂ ਇਹੀ ਕਿਹਾ ਸੀਗਾ, ਮਸਲਾ ਇਹ ਹੈ ਕਿ ਜੋ ਮਸਲੇ ਲਈ ਲੜ ਰਿਹਾ ਉਸ ਮਸਲੇ ਦੀ ਦੂਸਰੇ ਬੰਦੇ ਨੂੰ ਸਮਝ ਨਹੀਂ ਆ ਰਹੀ ਜਾਂ ਉਹ ਸਮਝਣਾ ਹੀ ਨਹੀਂ ਚਾਹੁੰਦਾ। ਬਸ ਇਹੀ ਵੱਡਾ ਮਸਲਾ ਹੈ ਇਸ ਟਾਈਮ। ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਜੱਸੀ ਗਿੱਲ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ ਤੇ ਰਾਜਕਾਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ ਹਾਂਜੀ, ਮੇਰਾ ਕੁਐਸਚਨ ਇਹ ਸੀਗਾ ਵੀ ਆਪਣਾ ਜਿਵੇਂ ਜਥੇਬੰਦੀਆਂ ਕਹਿ ਰਹੀਆਂ ਹੈਗੀਆਂ ਦੀਪ ਸਿੱਧੂ ਨੂੰ ਵੀ ਉਹ ਵੀ ਆਪਣਾ ਗਦਾਰ ਆ, ਰਵੀ ਖਾਲਸਾ ਆਪਣਾ ਖਾਲਸੇ ਵਾਲੇ ਰਵੀ ਜੀ ਨੇ ਕਿਹਾ, ਉਹ ਕਹਿੰਦੇ ਜੇ ਉਹਨੂੰ ਤੁਸੀਂ ਗਦਾਰ ਕਹਿੰਦੇ ਤਾਂ ਮੈਨੂੰ ਵੀ ਸਾਨੂੰ ਵੀ ਗਦਾਰ ਕਹੋ। ਤੇ ਬਾਕੀ ਆਪ ਵੀ ਤਾਂ ਕਾਂਗਰਸ ਤੇ ਅਕਾਲੀਆਂ ਦੇ ਵਿੱਚੋਂ ਹੀ ਆਏ ਨਾ ਸਾਰੇ, ਇਹਦੇ ਬਾਰੇ ਤੁਹਾਡਾ ਕੀ ਖਿਆਲ ਆ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਹੀਂ ਆਏ ਕਿਸੇ ਵੀ ਪਾਰਟੀ 'ਚ ਹੋਣੇ ਨਾ, ਸਾਰਿਆਂ ਦਾ ਪਿਛੋਕੜ ਹੈ। ਮੇਰੇ ਕੋਲ ਤਾਂ ਹੈ, ਮੈਂ ਦੱਸ ਸਕਦਾ ਤੁਹਾਨੂੰ ਇਕੱਲੇ ਬੰਦੇ ਦਾ ਪਿਛੋਕੜ ਆ, ਜਿਹੜੇ ਖਾਸ ਤੌਰ ਤੇ 4-5 ਲੀਡਰ ਆ। ਪਰ ਕੱਲੀ ਹੈ ਵੀ ਐਨ ਮੌਕੇ ਤੇ ਆ ਕੇ ਤੁਸੀਂ ਇਹੋ ਜਿਹਾ ਕੰਮ ਤੇ ਨਾ ਕਰੋ। ਤੁਲਨਾ ਸਰ ਇਸ ਗੱਲ ਦੀ ਉਹ ਆ ਨਾ ਕਿ ਦੀਪ ਸਿੱਧੂ ਜਿਸ ਤਰ੍ਹਾਂ ਦਾ ਰੋਲ ਅਦਾ ਕਰ ਰਿਹਾ ਸੀਗਾ, ਮੈਨੂੰ ਨਹੀਂ ਪਤਾ ਕਿ ਕਿਸ ਮਨਸ਼ਾ ਕਿਸ ਭਾਵਨਾ ਤੇ ਹੈ, ਪਰ ਜੋ ਰੋਲ ਅਦਾ ਹੋਇਆ ਉਹਦਾ ਇੰਪੈਕਟ ਦੇਖੋ ਨਾ ਕੀ ਪਿਆ। ਅੱਜ ਰਾਸ਼ਟਰਪਤੀ ਨੇ ਵੀ ਆਪਣੇ ਭਾਸ਼ਣ 'ਚ ਇਹ ਚੀਜ਼ਾਂ ਉਭਾਰੀਆਂ ਨੇ, ਉਹਦਾ ਨੁਕਸਾਨ ਹੋਇਆ। ਸੋ ਅਸੀਂ ਤੁਲਨਾਤਮਕ ਤੌਰ ਤੇ ਇਹਨਾਂ ਚੀਜ਼ਾਂ ਨੂੰ ਜਸਟੀਫਾਈਡ ਨਹੀਂ ਕਰ ਸਕਦੇ। ਨੁਕਸਾਨ 26 ਜਨਵਰੀ ਦੀ ਗਤੀਵਿਧੀ ਨੇ ਕੀਤਾ ਹੈ, ਤੁਹਾਨੂੰ ਮੰਨਣਾ ਚਾਹੀਦਾ ਜੀ। ਅਗਲੇ ਕਾਲਰ ਨੇ ਬੂਟਾ ਸਿੰਘ, ਸਤਿ ਸ਼੍ਰੀ ਅਕਾਲ ਜੀ। ਉਹਨਾਂ ਤੋਂ ਆਪਾਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜਗਦੀਸ਼ ਭੱਟੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਗਦੀਸ਼ ਭੱਟੀ ਜੀ। ਜਗਦੀਸ਼ ਭੱਟੀ ਜੀ ਆਵਾਜ਼ ਸੁਣ ਰਹੇ ਹੋ? ਹੈਲੋ ਜਸਪਾਲ ਭੱਟੀ। ਜਸਪਾਲ ਭੱਟੀ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੱਟੂ ਜੀ, ਰਾਜੀ ਇਹ ਸੀਗਾ ਕਿ ਦੀਪ ਸਿੱਧੂ ਬਾਰੇ ਤਾਂ ਬਹੁਤ ਕੁਛ ਆਪਾਂ ਨੂੰ ਮਿਲ ਗਿਆ ਵੀ ਉਹਦੀ ਗਦਾਰੀ ਦੇ ਪ੍ਰੂਫ ਮਿਲ ਗਿਆ ਆਪਾਂ ਨੂੰ, ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਲੱਖੇ ਸਿਧਾਣੇ ਨੂੰ ਗਦਾਰੀ ਕਿਉਂ ਉਹਨੂੰ ਦਿੱਤੀ ਜਾ ਰਹੀ ਆ, ਜਦ ਕਿ ਆਪਣਾ ਪਿਛੋਕੜ ਆਪਣੀ ਹਿਸਟਰੀ ਕਹਿੰਦੀ ਆ ਕਿ ਬਾਬਾ ਖੜਕ ਸਿੰਘ ਹੋਏ ਨੇ, ਉਹ ਵੀ ਆਪਣਾ ਚੋਰੀਆਂ ਡਾਕੇ ਮਾਰਦੇ ਰਹੇ ਨੇ। ਬਾਬਾ ਬਿਧੀ ਚੰਦ ਜਿਹੜੇ ਆ ਉਹ ਵੀ ਚੋਰੀਆਂ ਕਰਦੇ ਰਹੇ ਨੇ, ਲੇਕਿਨ ਬਾਅਦ ਵਿੱਚ ਬਹੁਤ ਇੱਕ ਵਧੀਆ ਇਨਸਾਨ ਦੇ ਤੌਰ ਤੇ ਉਹ ਉਜਾਗਰ ਹੋਏ ਨੇ। ਸਵਾਲ ਸਮਝੀਗਾ, ਪਰ ਤੁਲਨਾ ਨਹੀਂ ਕਰਦੇ। ਉਹ ਨਾਇਕ ਲੋਕ ਨੇ, ਉਹ ਹੀਰੋ ਨੇ, ਕਿਉਂਕਿ ਕਈ ਵਾਰ ਗਲਤ ਹੋ ਜਾਂਦਾ ਇਹਨਾਂ ਚੀਜ਼ਾਂ ਦਾ ਪ੍ਰਭਾਵ। ਠੀਕ ਹੈ, ਮੇਰਾ ਪਿਛੋਕੜ ਵੀ ਉਦੋਂ ਦਾ, ਮੈਂ ਤੁਹਾਨੂੰ ਸਾਫ਼ ਕਹਾਂ, ਮੈਂ ਕਿਸੇ ਬਾਰੇ ਕੀ ਬੋਲ ਸਕਦਾ। ਉਹ ਕਹਿੰਦੇ ਨਾ ਕਿ ਮੇਰੀ ਤਾਂ ਆਪਦੀ ਛਾਨਣੀ ਦੇ ਵਿੱਚ 36 ਸ਼ੇਖ ਆ, ਮੈਂ ਕਿਸੇ ਬਾਰੇ ਕੀ ਬੋਲ ਸਕਦਾ। ਪਰ ਮੈਂ ਖੁਦ ਸਵਾਲ ਕਰ ਰਿਹਾ ਆਪਣੇ ਆਪ ਨੂੰ ਕਿ ਲੱਖੇ ਸਿਧਾਣੇ ਦਾ ਕੀ ਹੋ ਗਿਆ, ਕਿਉਂਕਿ 10 ਜਨਵਰੀ ਤੋਂ ਬਾਅਦ ਉਹਨੂੰ ਮੈਂ, ਹਾਲਾਂਕਿ ਦੇਖੋ ਮੇਰੇ ਦੋਨੇ ਹੀ ਜਾਤੀ ਤੌਰ ਤੇ ਜਿਹੜੇ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਮੇਰੇ ਜਾਣਕਾਰ ਹੈ, ਕਿਉਂਕਿ ਕੱਲ ਨੂੰ ਗੱਲ ਨਿਕਲ ਆਵੇ ਗੱਲ ਦੇਣੀ ਆ ਜਾਂਦੀ ਹੈ। ਮੈਂ ਦੋਨਾਂ ਨੂੰ ਜਾਣਦਾ ਜਾਤੀ ਤੌਰ ਤੇ। ਲੱਖਾ ਸਿਧਾਣੇ ਨਾਲ ਤਾਂ ਚਲੋ ਆਪਣਾ ਪ੍ਰੇਮ ਪਿਆਰ ਵੀ ਹੈ, ਪਰ ਮੈਂ ਹੈਰਾਨ ਹਾਂ ਇਸ ਚੀਜ਼ ਦਾ ਕਿ ਲੱਖਾ ਸਿਧਾਣੇ ਦਾ ਰੋਲ ਕੀ ਹੈ, ਕਿਉਂਕਿ 10 ਜਨਵਰੀ ਤੋਂ ਇੱਥੇ ਆ ਕੇ ਉਹ ਲਾਮਬੰਦੀ ਫਿਰ ਕਰਦਾ ਰਿਹਾ ਪਿੰਡਾਂ ਤੋਂ। ਉਸ ਤੋਂ ਬਾਅਦ ਖੁਦ ਪੰਧੇਰ ਹੋਰੀ ਪੰਨੂ ਹੋਰੀ ਕਹਿੰਦੇ ਕਿ ਸਾਡੀ ਜੀਤ 'ਚ ਸਾਡੇ ਨਾਲ ਨਹੀਂ ਸੀਗਾ। ਹਾਂ, ਜਿਹੜੀ 25 ਜਨਵਰੀ ਨੂੰ ਸਟੇਜ ਤੇ ਕਾਰਵਾਈ ਹੋਈ ਆ, ਕੁਝ ਗੱਲਾਂ 'ਚ ਮੈਂ ਸਹਿਮਤ ਨਹੀਂ ਆ ਲੱਖੇ ਸਿਧਾਣੇ ਨਾਲ ਕਿ ਉਹਨੇ ਜਿਸ ਤਰ੍ਹਾਂ ਗੱਲਾਂ ਕਹੀਆਂ ਆਪਾਂ ਸਵੇਰੇ ਚੱਲਾਂਗੇ ਫਲਾਂ ਟਮਕਾ। ਪਰ ਦੂਸਰੇ ਪਾਸੇ ਇਹ ਆ ਕਿ ਲੱਖੇ ਸਿਧਾਣੇ ਨੇ 2 ਵੀਡੀਓ ਦੇ ਵਿੱਚ ਇੱਕ ਕਿਸਾਨ ਆਗੂ ਦਾ ਜ਼ਿਕਰ ਕੀਤਾ। ਮੈਂ ਨਾ ਇਸ ਕਰਕੇ ਨਹੀਂ ਲੈ ਰਿਹਾ ਕਿਉਂਕਿ ਮੈਂ ਅੱਜ ਉਸ ਕਿਸਾਨ ਆਗੂ ਨੂੰ ਫੋਨ ਵੀ ਕੀਤਾ ਸੀਗਾ ਵੈਰੀਫਾਈਡ ਕਰਨ ਵਾਸਤੇ, ਤੇ ਉਹਨਾਂ ਨੇ ਇੱਕ ਵਾਰੀ ਚੱਕਿਆ ਨਹੀਂ, ਦੂਸਰੀ ਵਾਰ ਉਹਨਾਂ ਦੇ ਕਿਸੇ ਸਾਥੀ ਨੇ ਚੱਕਿਆ। ਉਹਨਾਂ ਨੇ ਆਖਿਆ ਕਿ ਡੱਲੇਵਾਲ ਸਾਹਿਬ ਮੀਟਿੰਗ ਸੀ, ਅਤੇ ਮੈਂ ਆਖਿਆ ਜੀ ਮੈਂ ਮਿੰਟੂ ਗੁਰੂਸਰ ਅਰਜ਼ ਕਰਦਾ ਹਾਂ, ਤੇ ਪਲੀਜ਼ ਮੇਰੀ 1 ਮਿੰਟ ਹੀ ਗੱਲ ਕਰਾ ਦਿਓ, ਮੈਂ ਕਨਫਰਮੇਸ਼ਨ ਹੀ ਕਰਨੀ ਹੈ, ਬਸ ਹੋਰ ਕੁਛ ਨਹੀਂ ਹੈ ਕਿਸੇ ਚੀਜ਼ ਦਾ। ਤਾਂ ਦੁਬਾਰਾ ਉਹਨਾਂ ਦੀ ਕਾਲ ਨਹੀਂ ਆਈ। ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਕਾਲ ਕਰਦੇ ਹਾਂ। ਤਾਂ ਲੱਖਾ ਸਿਧਾਣਾ ਨੇ ਉਸ ਲੀਡਰ ਦਾ 2 ਵਾਰ ਨਾਮ ਲਿਆ ਵੀਡੀਓ 'ਚ
ਕਿ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਭਾਈ ਸਟੇਜ ਤੇ ਜਾ, ਸਥਿਤੀ ਵਿਗੜ ਗਈ ਆ। ਹੁਣ ਉਸੇ ਕਾਰਵਾਈ ਦੇ ਤਹਿਤ ਲੱਖਾ ਸਿਧਾਣਾ ਇੱਧਰੋਂ ਗਦਾਰ ਵੱਜ ਗਿਆ ਤੇ ਉਧਰੋਂ ਸਰਕਾਰ ਬੰਨਿਓ ਸਾਜ਼ਿਸ਼ ਕਰਤਾ ਬਣ ਗਿਆ। ਹਾਂ, ਜੇ ਉਹਦਾ ਕੋਈ ਰੋਲ ਹੋਵੇ, ਮੈਂ ਜਿੱਦਾਂ ਕਿਹਾ ਕਿ ਦੀਪ ਸਿੱਧੂ ਬਾਰੇ ਚਲੋ ਠੀਕ ਹੈ ਨਾ, ਹੁਣ ਕ੍ਰਿਟੀਸਿਜ਼ਮ ਕਰਨਾ ਤਾਂ ਉਹ ਪੇਸ਼ੇਵਰ ਤੁਹਾਡਾ ਇੱਕ ਸਿਧਾਂਤ ਹੈ, ਤੁਹਾਨੂੰ ਕਰਨਾ ਹੀ ਪਏਗਾ, ਚਾਹੇ ਤੁਹਾਡਾ ਸਕਾ ਭਰਾ ਜਾਂ ਤਾਂ ਤੁਸੀਂ ਸਿਧਾਂਤਹੀਨ ਹੋ ਜਾਓ। ਠੀਕ ਹੈ, ਮੈਂ ਜਾਤੀ ਤੌਰ ਤੇ ਦੋਨਾਂ ਨੂੰ ਹੀ ਜਾਣਦਾ, ਮੇਰੇ ਕਹਿਣ ਦਾ ਮਤਲਬ ਇਹ ਹੈ, ਪਰ ਇਹ ਚੀਜ਼ ਸਪਸ਼ਟ ਨਹੀਂ ਹੈ। ਹੁਣ ਜੇ ਮੰਨ ਲਓ ਕੱਲ ਨੂੰ ਉਹੀ ਕਿਸਾਨ ਆਗੂ, ਮੈਂ ਫਿਰ ਫੋਨ ਕਰੂੰਗਾ, ਹਾਲਾਂਕਿ ਕੱਲ ਨੂੰ ਮੈਂ ਨਹੀਂ ਹਾਜ਼ਰ ਹੋਊਂਗਾ, ਮੇਰਾ ਕੋਈ ਜਾਤੀ ਹੈ, ਕੋਈ ਮੇਰਾ ਸਮੱਸਿਆ ਵਾਲਾ ਕੰਮ, ਤਾਂ ਮੰਨ ਲਓ ਅਗਲੇ ਵੀਕ ਮੈਂ ਜਦੋਂ ਵੀ ਤੁਹਾਡੇ ਰੂਬਰੂ ਹੋਊਂਗਾ, ਮੈਂ ਇਹ ਕਲੀਅਰ ਕਰ ਦੂੰਗਾ ਕਿ ਹਾਂਜੀ ਉਹ ਕਿਸਾਨ ਆਗੂ ਕਹਿੰਦਾ ਕਿ ਹਾਂ ਮੈਂ ਹੀ ਲੱਖੇ ਨੂੰ ਭੇਜਿਆ ਸੀਗਾ ਫੋਨ ਕਰਕੇ, ਜਿਵੇਂ ਲੱਖਾ ਕਲੇਮ ਕਰ ਰਿਹਾ, ਤਾਂ ਉਸ ਸੂਰਤ ਦੇ ਵਿੱਚ ਕੀ ਉਹ ਤਗਮਾ ਵਾਪਸ ਲਿਆ ਜਾਊ ਤੇ ਜਿਹੜੇ ਲੋਕਾਂ ਨੇ ਬਦਨਾਮੀ ਕਰਤੀ, ਹਾਨੀ ਕਰਤੀ, ਔਰ ਕੀ ਉਹਦਾ ਪ੍ਰਭਾਵ ਕੀ ਪਊਗਾ? ਇਹ ਚੀਜ਼ਾਂ ਜਿਹੜੀਆਂ ਹਾਲ ਦੀ ਘੜੀ ਮੈਂ ਸਪਸ਼ਟ ਨਹੀਂ ਕਹਿ ਸਕਦਾ, ਪਰ ਮੈਂ ਜੋ ਫੈਕਚੁਅਲੀ ਗੱਲਾਂ ਨੇ ਉਹ ਤੁਹਾਡੇ ਸਾਹਮਣੇ ਰੱਖ। ਥੈਂਕ ਯੂ। ਅਗਲੇ ਕਾਲਰ ਗੁਰਜੀਤ ਸਿੰਘ, ਸਤਿ ਸ਼੍ਰੀ ਅਕਾਲ ਜੀ। ਗੁਰਜੀਤ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ਼੍ਰੀ ਅਕਾਲ ਦੋਨੋਂ ਭਾਈ। ਸਾਨੂੰ ਬੇਨਤੀ ਹੈ ਸਾਡੀ ਸਾਰੀ ਸੰਗਤ ਵੱਲੋਂ, ਬਾਹਰਲੇ ਬੰਦਿਆਂ ਵੱਲੋਂ, ਵੀ ਆਪਣੀ ਕੌਮ ਨੂੰ ਤੁਸੀਂ ਆਪ ਹੀ ਭੰਡੀ ਜਾਂਦੇ, ਬਹੁਤ ਮਾੜੀ ਗੱਲ ਆ। ਜੇ ਅਸੀਂ ਗਲਤੀ ਕੀਤੀ ਸੀ ਤਾਂ ਗੌਰਮੈਂਟ ਸਾਨੂੰ ਕਹਿੰਦੀ ਵੀ ਤੁਸੀਂ ਗਲਤ ਆ, ਸਾਡੇ ਬੰਦੇ ਤਾਂ ਆਪ ਹੀ ਪਹਿਲਾਂ ਹੀ ਆਪ ਹੀ ਕਹਿਣ ਲੱਗ ਪਿਆ ਜੀ ਗਲਤੀ ਹੋ ਗਈ, ਫਲਾਨਾ ਹੋ ਗਿਆ। ਜਿੱਦਾਂ ਪਹਿਲਕਾਰ ਰੇਡੀਓ ਤੇ ਇੱਕ ਬੰਦਾ ਬਹੁਤ ਵੱਧ ਘੱਟ ਬੋਲਦਾ ਆ, ਤੇ ਆਪ ਨਾਂ ਨਾ ਲਓ ਕਿਸੇ ਦਾ ਨਾਂ ਨਾ ਲਓ ਭਾਜੀ, ਕੋਈ ਨਹੀਂ, ਤੁਸੀਂ ਆਪਣੀ ਗੱਲ ਰੱਖ ਦਿਓ, ਕੋਈ ਗੱਲ ਨਹੀਂ, ਅਦਾਰੇ ਦਾ ਨਾਂ ਲੈਣਾ। ਇਹ ਬੇਨਤੀ ਕਹਿੰਦੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਆਪਣੀ ਕੌਮ ਨੂੰ ਤੁਸੀਂ ਆਪ ਹੀ ਨਾ ਭੰਡੋ, ਬਹੁਤ ਮਾੜੀ ਗੱਲ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਗੁਰਜੀਤ। ਨਹੀਂ ਦੇਖੋ, ਪਰ ਇੱਕ ਮੈਂ ਤੁਹਾਨੂੰ ਦੱਸਾਂ ਕਿ ਆਪਣੀ ਕੌਮ ਦੀਆਂ ਗਲਤੀਆਂ ਵੀ ਦਿਖਾਇਓ ਨਾ, ਜਿੱਥੇ ਗਲਤ ਨੇ। ਜੇ ਤੁਸੀਂ ਗਲਤੀਆਂ ਨੂੰ ਅਹਿਸਾਸ ਹੀ ਨਹੀਂ ਕਰਾਓਗੇ ਤਾਂ ਅਗਲਾ ਸਬਕ ਕਿੱਦਾਂ ਸਿੱਖੂਗਾ? ਜਿੱਥੇ ਕੋਈ ਆਪਣਾ ਰੋਂਗ ਆ ਤਾਂ ਉਹਨੂੰ ਜੇ ਤੁਸੀਂ ਸਮਝਾਓਗੇ ਨਹੀਂ, ਮਸਲਨ ਤੁਹਾਡਾ ਬੇਟਾ ਹੈ, ਕੀ ਤੁਸੀਂ ਆਪਣੇ ਬੇਟੇ ਨੂੰ ਇਸ ਕਰਕੇ ਗਲਤੀਆਂ ਤੋਂ ਨਹੀਂ ਬਚੋਗੇ ਕਿ ਉਹ ਤੁਹਾਡਾ ਬੇਟਾ? ਸੋ ਇਸ ਕਰਕੇ ਮੈਂ ਕਹਿ ਰਿਹਾ, ਜਿੱਥੇ ਗਲਤ ਹੈ ਸਾਡੀ ਲੀਡਰਸ਼ਿਪ, ਤੁਸੀਂ ਉਹਨਾਂ ਨੂੰ ਸਵਾਲ ਕਰੋ, ਇਹ ਨਾ ਕਹੋ ਕਿ ਸਾਡੇ ਆ। ਜਿੱਥੇ ਕੋਈ ਸਾਡਾ ਆਪਣਾ, ਮੈਂ ਜਿਵੇਂ ਕਹਿ ਰਿਹਾ ਕਿ ਚਾਹੇ ਸਾਡਾ ਕੋਈ ਮਿੱਤਰ ਆ, ਜੇ ਮੰਨ ਲਓ ਸਿਧਾਂਤ ਤੋਂ ਫੜਕਦਾ ਆ ਜਾਂ ਉਹ ਸਾਡੇ ਸਮੂਹਿਕ ਕਿਸੇ ਢੋਲ ਦਾ ਨੁਕਸਾਨ ਕਰਦਾ ਵਾ, ਤਾਂ ਸਾਨੂੰ ਉੱਥੇ ਐਜ਼ ਐਨ ਜਿੱਦਾਂ ਕਹਿ ਲਓ ਕਿ ਇੱਕ ਪ੍ਰੋਫੈਸ਼ਨਲ ਜਾਂ ਇੱਕ ਨਿਰਪੱਖ ਸੋਚ ਦੇ ਤੌਰ ਤੇ ਸਾਨੂੰ ਉਹ ਚੀਜ਼ਾਂ ਉਜਾਗਰ ਕਰਨੀਆਂ ਪੈਣੀਆਂ। ਮੇਰੇ ਖਿਆਲ ਦੇ ਨਾਲ ਇਹ ਸੋਚ ਗਲਤ ਆ। ਜਿੱਥੇ ਸਾਡੀ ਕੌਮ ਦੇ ਵਿੱਚ ਕੋਈ ਗਲਤੀ ਹੁੰਦੀ ਆ, ਸਾਨੂੰ ਦੱਸਣੀ ਚਾਹੀਦੀ, ਦੱਸਣੀ ਚਾਹੀਦੀ ਹੈ ਤਾਂ ਕਿ ਸੁਧਾਰ ਹੋਵੇ। ਬਸ ਪਰਦਾ ਪਾਉਂਗੇ ਉਹ ਤਾਂ ਸਾਰਾ ਕੁਝ ਦੂਜੇ ਵੀ ਕਰੀ ਜਾਂਦੇ ਨੇ ਫਿਰ ਉਹ। ਜੀ। ਅਗਲੇ ਜਿਹੜੇ ਕਾਲਰ ਨੇ ਸਰਬਜੀਤ ਸਿੰਘ ਕਰਮਨ ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਜੀ ਤੇ ਸਾਰੇ ਸਰੋਤਿਆਂ ਨੂੰ ਜੀ। ਪਹਿਲਾਂ ਤਾਂ ਜੀ ਮਿੰਟੂ ਜੀ ਦਾ ਬਹੁਤ ਬਹੁਤ ਧੰਨਵਾਦ। ਰਾਜ ਜੀ ਤੁਹਾਡਾ ਵੀ ਬਹੁਤ ਐਨ ਪੂਰੀ ਸੰਜਮ ਨਾਲ ਪੂਰੀਆਂ ਖਬਰਾਂ ਦਿੰਦੇ ਆ ਜੀ ਹਰ ਰੋਜ਼, ਪੂਰਾ ਜਿੰਨਾ ਚਿਰ ਸੁਣਨਾ ਲਈਏ ਉਹਨਾਂ ਚਿਰ ਏਦਾਂ ਹੁੰਦਾ ਵੀ ਅੱਜ ਖਬਰ ਸੁਣੀ ਨਹੀਂ ਕੋਈ। ਤੇ ਇੱਕ ਚਿੰਤਾ ਦਾ ਵਿਸ਼ਾ ਮਿੰਟੂ ਜੀ ਵੀ ਨੌਜਵਾਨੀ ਨੂੰ ਬਹੁਤ ਟਾਰਗੇਟ ਕੀਤਾ ਜਾ ਰਿਹਾ ਸਾਰੇ ਪਾਸਿਆਂ ਤੋਂ, ਸਰਕਾਰ ਪਾਸੋਂ ਵੀ ਤੇ ਆਪਣੇ ਲੀਡਰਾਂ ਪਾਸੋਂ ਵੀ। ਲੀਡਰਾਂ ਨੂੰ ਨੌਜਵਾਨੀ ਨੂੰ ਆਪਣੇ ਗੱਲ ਲਾਉਣਾ ਚਾਹੀਦਾ, ਕਿਉਂ ਬਈ ਜੇ ਨੌਜਵਾਨੀ ਕਿਸੇ ਪਾਸੇ ਨੂੰ ਬਿਖਰ ਗਈ ਤਾਂ ਫਿਰ ਆਪਣਾ ਨੁਕਸਾਨ ਹੀ ਹੋਊਗਾ ਜੀ, ਹੋਰ ਤਾਂ ਕੁਝ ਹੋ ਨਹੀਂ ਸਕਦਾ ਜੀ। ਥੈਂਕ ਯੂ ਜੀ। ਨਹੀਂ, ਨੌਜਵਾਨੀ ਨੇ ਰੋਲ ਬਹੁਤ ਵਧੀਆ ਅਦਾ ਕੀਤਾ ਵਾ ਜੀ। ਮੈਂ ਤਾਂ ਦੇਖੋ, ਮੈਨੂੰ ਨਾ ਇੱਕ ਇੰਟਰਵਿਊ ਦੇ ਵਿੱਚ ਮੈਂ ਜਦੋਂ ਗਿਆ ਸੀਗਾ ਦਿੱਲੀ, ਤੇ ਮੈਨੂੰ ਇੰਟਰਵਿਊ ਦੇ ਵਿੱਚ ਕਿਹਾ ਕਿ ਤੁਸੀਂ ਨਾ ਜੀ ਕੋਈ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੋਗੇ। ਮੈਂ ਕਿਹਾ ਕਿ ਭਾਜੀ ਮੈਂ ਤਾਂ ਸੁਨੇਹਾ ਲੈ ਰਿਹਾ ਵਾਂ ਨਾ, ਫਿਰ ਉਹ ਲੋਕ ਆ, ਕਿਉਂਕਿ ਮੈਨੂੰ ਇੱਥੋਂ ਲਿਜਾਣ ਵਾਲੇ ਵੀ ਨੌਜਵਾਨ ਹੀ ਸੀ ਕਿ ਚੱਲ ਵੀਰੇ ਆ ਚੱਲੀਏ ਆਪਾਂ, ਮੇਰੇ ਭਤੀਜੇ ਸੀਗੇ ਜਾਂ ਮੇਰੇ ਭਰਾ ਸੀਗੇ। ਤਾਂ ਉੱਥੇ ਜਾ ਕੇ, ਕਿਉਂਕਿ ਮੇਰੀ ਆਦਤ ਹੈ ਮੈਂ ਬਹੁਤ ਜ਼ਿਆਦਾ ਖੁੱਲ੍ਹ ਜਾਂਦਾ, ਪਰ ਮੇਰੀ ਇੱਕ ਇਹ ਵੀ ਆਦਤ ਹੈ ਕਿ ਮੈਂ ਫੋਟੋ ਸੈਸ਼ਨ ਬਹੁਤੇ ਨਹੀਂ ਕਰਦਾ ਜਿੱਦਾਂ ਲੋਕ ਕਰਦੇ ਆ। ਤੇ ਜਾ ਕੇ ਉਹਨਾਂ 'ਚ ਵਿਚਰੀਦਾ, ਉਹ ਇੰਨੇ ਜ਼ਿਆਦਾ ਸੰਜੀਦਾ ਨੇ ਨੌਜਵਾਨ, ਇੰਨੇ ਜ਼ਿਆਦਾ ਚੇਤਨ ਨੇ। ਮੈਂ ਤਾਂ ਸੱਚ ਜਾਣਿਓ ਜਿੱਦਾਂ ਦੀ ਛੱਬੀ ਵਾਲੀ ਘਟਨਾ ਵਾਪਰੀ ਹੈ, ਮੈਂ ਸੁਣ ਰਹਿ ਗਿਆ ਸੀਗਾ। ਤੇ ਮੇਰੇ ਜੀਵਨ ਸਾਥੀ ਨੂੰ ਪਤਾ ਕਿ ਮੈਂ ਕਿੰਨਾ ਉਸ ਦਿਨ
ਮਤਲਬ ਡਿਪਰੈਸ ਹੋ ਗਿਆ ਜਿੱਦਾਂ ਕਹਿ ਲਓ ਜੀ ਕਿ ਮੈਂ ਤਾਂ ਸੋਚ ਹੀ ਨਹੀਂ ਸਕਦਾ। ਮੈਂ ਤਾਂ ਨੌਜਵਾਨਾਂ ਦੀ ਤਸਵੀਰ ਹੀ ਆਪਣੇ ਜ਼ਹਿਨ 'ਚ ਹੋਰ ਬਣਾ, ਪਰ ਇਹਨਾਂ ਬਾਰੇ ਹੀ ਮੈਂ ਅੱਜ ਤੋਂ 5 ਸਾਲ ਪਹਿਲਾਂ ਭਵਿੱਖਬਾਣੀ ਕੀਤੀ ਸੀਗੀ ਕਿ ਇੱਥੋਂ ਦਾ ਨੌਜਵਾਨ ਹੀ ਇਸ ਦੇਸ਼ ਦੀ ਰਾਜਨੀਤਿਕ ਢਾਂਚੇ ਨੂੰ ਬਦਲਾ ਦੇਗਾ, ਇੱਥੋਂ ਦਾ ਨੌਜਵਾਨ ਹੀ ਕੋਈ ਨਾ ਕੋਈ ਕ੍ਰਾਂਤੀ ਚੁੱਕੂਗਾ। ਤਾਂ ਉਹ ਜਿਹੜੀ ਘਟਨਾ ਸੀ ਵਾਕਿਆ ਮੈਨੂੰ ਸੁਣਨ ਕਰ ਗਈ। ਪਰ ਹਾਂ ਠੀਕ ਆ ਕਿ ਨੌਜਵਾਨੀ ਜਿਹੜੀ ਆ ਉਹ ਕੁਰਾਹੇ ਪੈ ਜਾਂਦੀ ਹੈ ਕਈ ਵਾਰੀ, ਕਿਉਂਕਿ ਖੂਨ ਗਰਮ ਹੁੰਦਾ ਹੈ। ਤਾਂ ਇਹਦੇ ਵਿੱਚ ਇਹ ਹੁਣ ਜਿੱਦਾਂ ਲਾ ਲਓ ਕਿ ਉਹ ਲਾਲ ਕਿਲ੍ਹੇ ਵਾਲਾ ਐਪੀਸੋਡ ਲਾ ਲਈਏ ਆਪਾਂ, ਉਹੀ ਆਪਣੇ ਇਸ ਵੇਲੇ ਕਹਿ ਲਓ ਕਿ ਕੇਂਦਰ ਦਾ ਜਿਹੜਾ ਧੁਰਾ ਵਾ ਗੱਲਬਾਤ ਦਾ। ਤਾਂ ਉਹਦੇ ਵਿੱਚ ਕੀ ਆ ਕਿ ਮੈਂ ਗੱਲ ਵੀ ਸ਼ਾਇਦ ਕਹੀ ਸੀਗੀ ਤੁਹਾਨੂੰ ਕਿ ਨਵਰੀਤ ਜਿਹੜਾ ਮੁੰਡਾ ਮਰਿਆ ਉਹ ਕਾਲ ਤੇ ਆਇਆ ਸੀ, ਉਹ 5 ਜੀ ਆਏ ਹੋਏ ਸੀ ਟੱਬਰ ਦੇ ਵਿੱਚੋਂ, ਕੋਈ ਸ਼ਾਹਜਹਾਂਪੁਰ ਸੀ, ਕੋਈ ਟਿੱਕਰੀ ਸੀ, ਕੋਈ ਫਲਾਂ ਥਾਂ ਦੇ। ਤਾਂ ਦੇਖੋ ਉਹ ਕਹਿ ਰਹੇ ਨੇ ਕਿ ਮੁੰਡਿਆਂ ਨੂੰ ਕਿਤੇ ਨਾ ਕਿਤੇ ਮਿਸਲੀਡ ਕੀਤਾ ਗਿਆ, ਕਿਤੇ ਨਾ ਕਿਤੇ ਗੁੰਮਰਾਹ ਕੀਤਾ ਗਿਆ, ਮੁੰਡਿਆਂ ਨੂੰ ਖੜਿਆ ਗਿਆ। ਮਤਲਬ ਕਿ ਉਹ ਵਿਚਾਰੇ ਆਪਣੇ ਮੋਟਿਵ ਲਈ ਆਏ ਸੀਗੇ, ਮੰਤਵ ਲਈ ਆਏ ਸੀਗੇ। ਉੱਥੇ ਜੋ ਵੀ ਹੋਇਆ ਉਹ ਲੀਡਰਸ਼ਿਪ ਕਰਕੇ ਹੋਇਆ, ਨਾ ਕਿ ਨੌਜਵਾਨੀ ਕਰਕੇ ਹੋਇਆ। ਔਰ ਕੀ ਕੌਨਸਪੀਰੇਸੀ ਸੀਗੀ ਜਾਂ ਕੀ ਲਾਪਰਵਾਹੀ ਸੀ ਜਾਂ ਕੀ ਆਪ ਮੁਹਾਰਤਾ ਸੀਗੀ, ਉਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਪਰ ਅਸੀਂ ਨੌਜਵਾਨੀ ਬਾਰੇ ਤਾਂ ਮੈਂ ਇੱਕ ਗੱਲ ਕਹਿਣਾ ਕਿ ਪੰਜਾਬੀ ਨੌਜਵਾਨੀ ਜਿਹੜੀ ਆ, ਚਾਹੇ ਉਹ ਯੂਪੀ 'ਚ ਬੈਠੀ ਆ, ਚਾਹੇ ਉੱਤਰਾਖੰਡ 'ਚ ਬੈਠੀ ਆ, ਚਾਹੇ ਹਰਿਆਣੇ 'ਚ ਬੈਠੀ ਆ, ਇਸ ਨੌਜਵਾਨੀ ਦਾ ਤਾਂ ਜਲੌ ਹੀ ਵੱਖਰਾ ਹੈ। ਤੁਸੀਂ ਦੇਖਿਓ 5 ਸਾਲ ਤੱਕ 10 ਸਾਲ ਤੱਕ ਇਹ ਤਾਂ ਗੱਲ ਨਹੀਂ ਕਰ ਦੇਣਗੇ। ਇਹ ਜਿਹੜੇ ਹੈਗੇ ਸਾਡੇ ਲੀਡਰ ਸਾਹਿਬਾਨ, ਇਹਨਾਂ ਨੂੰ ਬੜੇ ਬਾਅਦ ਘਰੇ ਛੱਡ ਆਉਣਗੇ ਕਿ ਭਾਜੀ ਬੈਠ। ਜੀ ਜੀ ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਹਰਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਲਾਈਕ ਦਿੱਲੀ ਬਾਰਡਰ ਤੇ ਪ੍ਰੋਟੈਸਟ ਚੱਲਦੇ ਨੂੰ ਆਲਮੋਸਟ 2 ਮਹੀਨੇ ਹੋ ਗਏ ਨਾ, ਤੇ ਉੱਥੋਂ ਦੇ ਸਰਕਾਰ ਦੀਆਂ ਏਜੰਸੀਜ਼ ਨੇ ਜਿਹੜੀਆਂ ਉਹ ਪਹਿਲੇ ਦਿਨ ਤੋਂ ਉੱਥੇ ਵਿੱਚ ਹੋਣਗੀਆਂ, ਤੇ ਉਹਨਾਂ ਦੀ ਜਿਹੜੀ ਇੰਟੈਲੀਜੈਂਸ ਸੀ 26 ਤੋਂ ਪਹਿਲਾਂ ਦੀ, ਉਹ ਇਹ ਸੀਗੀ ਵੀ ਇੰਨੇ ਲੋਕ ਆ ਰਹੇ ਨੇ, ਬਹੁਤ ਜ਼ਿਆਦਾ ਲੋਕ ਉੱਥੇ ਜੁੜ ਰਹੇ ਨੇ। ਤੇ ਉੱਥੋਂ ਦੀ ਇੱਕ ਜਥੇਬੰਦੀ ਸੀ, ਉਹਨੇ ਡਿਫਰੈਂਟ ਕਾਲ ਦੇਤੀ, ਰਾਤੀ ਉਹਨਾਂ ਦਾ ਸਟੇਜ ਤੇ ਰੌਲਾ ਪੈ ਗਿਆ। ਜਾਂ ਫਿਰ ਉਹਨਾਂ ਦੀ ਇੰਟੈਲੀਜੈਂਸ ਜਿਹੜੀ ਇਹ ਸੀਗੀ ਵੀ ਉੱਥੇ ਲੋਕ ਜਿਹੜੇ ਨੌਜਵਾਨ ਨੇ ਉਹ 60 ਦਿਨਾਂ ਤੋਂ ਭਰੇ ਪੀਤੇ ਬੈਠੇ ਨੇਗੇ, ਮਤਲਬ ਫਰਸਟ੍ਰੇਟਡ ਹੋਏ ਬੈਠੇ ਨੇ, ਤੇ ਉਹਨਾਂ ਨੂੰ ਇੱਕ ਪੈਸੇ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਫਰਸਟ੍ਰੇਸ਼ਨ ਨਿਕਲੇ ਤੇ ਫਿਰ ਆਪਾਂ ਉਹ ਚੀਜ਼ ਨੂੰ ਕੁਐਸਚਨ ਕਰੀਏ। ਇੰਟੈਲੀਜੈਂਸ ਦੇ ਵਿੱਚ ਉਹ ਨਹੀਂ ਸੀ, ਉਹਨਾਂ ਨੇ ਜਾਣ ਕੇ ਇੰਟੈਲੀਜੈਂਸ ਗਲਤ ਦਿੱਤੀ ਹੈਗੀ। ਧੰਨਵਾਦ। ਮੈਂ ਵੀ ਪੂਰੀ ਤਰ੍ਹਾਂ ਸੁਣ ਨਹੀਂ ਸਕਿਆ। ਜੇ ਹਰਦੀਪ ਤੁਸੀਂ ਅਜੇ ਲਾਈਨ ਤੇ ਹੀ ਹੋ ਤੇ ਆਪਣਾ ਸਵਾਲ ਇੱਕ ਵਾਰੀ ਫਿਰ ਪਲੀਜ਼ ਰਿਪੀਟ ਕਰ ਦਿਓ ਜੀ। ਹਾਂਜੀ ਸਰ, ਮੇਰਾ ਕੁਐਸਚਨ ਇਹ ਸੀ, ਮਤਲਬ ਉੱਥੇ ਦੀ ਇੰਟੈਲੀਜੈਂਸ ਏਜੰਸੀ ਸੀ ਜਿਹੜੀਆਂ, ਉਹ ਪਹਿਲੇ ਦਿਨ ਤੋਂ ਸਟਰਕ ਹੋ ਗਈਆਂ ਹੋਣਗੀਆਂ ਬਾਰਡਰ ਤੇ ਉਹਨਾਂ ਨੇ ਇੰਟੈਲੀਜੈਂਸ ਤਾਂ ਇਹ ਦੇਣੀ ਸੀਗੀ ਗਵਰਨਮੈਂਟ ਨੂੰ ਕਿ ਉੱਥੇ 26 ਤਰੀਕ ਦਾ ਜਿਹੜਾ ਪ੍ਰੋਗਰਾਮ ਆ ਵੀ ਬਹੁਤ ਲੋਕ ਜੁੜ ਰਹੇ ਨੇ ਤੇ ਉਹਨਾਂ ਨੂੰ ਕਿੱਦਾਂ ਕੰਟਰੋਲ ਕਰਨਾ। ਤੇ ਉੱਥੇ ਇੱਕ ਜਥੇਬੰਦੀ ਆ, ਉਹਨੇ ਡਿਫਰੈਂਟ ਕਾਲ ਦੇ ਦਿੱਤੀ, ਬਜਾਏ ਕਿ ਇਸ ਦੇ ਇੰਟੈਲੀਜੈਂਸ ਜਿਹੜੀ ਉਹਨਾਂ ਨੇ ਸਰਕਾਰ ਨੂੰ ਦਿੱਤੀ ਉਹ ਇਹ ਦਿੱਤੀ ਕਿ ਉੱਥੇ 60 ਦਿਨਾਂ ਤੋਂ ਲੋਕ ਭਰੇ ਪੀਤੇ ਬੈਠੇ ਨੇਗੇ ਤੇ ਉਹਨਾਂ ਦੇ ਵਿੱਚ ਫਰਸਟ੍ਰੇਸ਼ਨ ਆ ਗਈ, ਤੇ ਉਹਨਾਂ ਨੂੰ ਇੱਕ ਫਰਸਟ੍ਰੇਸ਼ਨ ਕੱਢਣ ਵਾਸਤੇ ਪੈਸੇ ਦਿੱਤਾ ਜਾਵੇ, ਰਾਹ ਦਿੱਤਾ ਜਾਵੇ ਜਿੱਥੇ ਜਾ ਕੇ ਉਹ ਫਰਸਟ੍ਰੇਸ਼ਨ ਕੱਢ ਸਕਣ ਤੇ ਫਿਰ ਆਪਾਂ ਉਹ ਚੀਜ਼ ਨੂੰ ਕੁਐਸਚਨ ਕਰ ਸਕੀਏ। ਉਹਨਾਂ ਦੀ ਇਨਪੁਟ ਗਲਤ ਦਿੱਤੀ ਗਈ ਹੈ ਜੀ। ਆਪਣੇ ਕੋਲ ਇਨਪੁਟ ਤਥਾਤਮਕ ਹੈ ਜਾਂ ਆਪਾਂ ਅੰਦਾਜ਼ਾ ਲਗਾ ਰਹੇ? ਇਹ ਜਿਹੜੀ ਗੱਲ ਤੁਸੀਂ ਇੰਟੈਲੀਜੈਂਸ ਵਾਲੀ ਹਰਦੀਪ ਜੀ ਕਹਿੰਦੇ ਕਹਿ ਰਹੇ ਹੋ ਵੀ ਇਹ ਪੁਸ਼ਟ ਖਬਰ ਹੈ ਜਾਂ ਤੁਸੀਂ ਅੰਦਾਜ਼ਾ ਲਾ ਰਹੇ ਹੋ? ਇੱਕ ਅੰਦਾਜ਼ਾ ਹੁੰਦਾ ਆਪਣਾ। ਉਹ ਇੰਟੈਲੀਜੈਂਸ ਨੂੰ ਸਿਰਫ ਉਹਨੂੰ ਕੁਐਸਚਨ ਕਰ ਰਹੇ ਹਾਂ ਵੀ ਉਹਨਾਂ ਨੇ ਇੰਟੈਲੀਜੈਂਸ ਉਹ ਦੇਣੀ ਸੀ ਜਾਂ ਤੁਹਾਡੀ ਗੱਲ ਸਹੀ ਹੈ, ਕਿਉਂਕਿ ਜਿਹੜੇ ਕਿਉਂਕਿ ਬਿਲਕੁਲ ਤੁਹਾਡਾ ਸਵਾਲ ਬਾਅਦ ਗਿਆ, ਮੈਂ ਸਮਝ ਗਿਆ ਜੀ ਕਿ ਜਿਹੜੇ ਸਰਵਣ ਸਿੰਘ ਪੰਧੇਰ ਆ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਸੀਗਾ ਆਊਟਰ ਰਿੰਗ ਰੋਡ ਤੋਂ। ਔਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ 25 ਨੂੰ ਹੰਗਾਮਾ ਵੀ ਹੋ ਗਿਆ ਸਟੇਜ ਤੋਂ, ਤਾਂ ਉੱਥੋਂ ਵੀ ਐਲਾਨ ਹੋ ਗਿਆ ਸੀਗਾ, ਜਦ ਕਿ ਇੰਟੈਲੀਜੈਂਸੀ ਤਾਂ ਪੰਡਾਲ ਤੱਕ ਬੈਠੀ ਹੋਈ ਹੈ। ਮੈਂ ਦੇਖ ਕੇ ਆਇਆ ਖੁਦ। ਮੈਂ ਦੇਖੋ 4-5 ਸਾਲ ਫੀਲਡ ਦੇ ਵਿੱਚ ਕੰਮ ਕੀਤਾ। ਜਦੋਂ ਤੁਸੀਂ ਐਜੂਕੇਸ਼ਨ ਕਵਰ ਕਰਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਦੀ ਜਿਹੜੀ ਇਸ ਤਰ੍ਹਾਂ ਇੰਟੈਲੀਜੈਂਸ ਹੁੰਦੀ ਹੈ ਕਿੱਦਾਂ ਕੰਮ ਕਰਦੀ ਹੈ। ਔਰ ਖੁਦ ਸਾਡੇ ਤੋਂ ਇਨਪੁਟ ਮੰਗਦੇ ਹੁੰਦੇ ਸੀਗੇ ਇੰਟੈਲੀਜੈਂਸ ਵਾਲੇ ਕਿ ਤੁਸੀਂ ਪੱਤਰਕਾਰ ਹੋ, ਤੁਹਾਡੇ ਨਾਲ ਖੁੱਲ੍ਹ ਕੇ ਫਲਾਣਾ ਬੰਦਾ ਗੱਲ ਕਰਦਾ। ਉਹ ਪੱਤਰਕਾਰਾਂ ਤੇ ਡਿਪੈਂਡ ਕਰਦਾ ਹੁੰਦਾ ਕਿ ਉਹ ਟਾਊਟ ਬਣਦੇ ਨੇ ਜਾਂ ਲੋਕ ਪੱਕੀ ਰਹਿੰਦੇ, ਠੀਕ ਹੈ ਨਾ। ਸੋ ਕਹਿਣ ਦਾ ਮਤਲਬ ਇਹ ਆ ਕਿ ਇਹੀ ਤਾਂ ਵੱਡਾ ਸਵਾਲ ਆ ਕਿ ਇੱਕ ਦਿਨ ਪਹਿਲਾਂ
ਜਾਂ ਕਹਿ ਲਓ 2 ਦਿਨ ਪਹਿਲਾਂ ਉਹ ਐਲਾਨ ਕਰ ਦਿੰਦੇ ਨੇ, ਔਰ ਉਸ ਤੋਂ ਬਾਵਜੂਦ ਤੁਸੀਂ ਇੱਕ ਪੈਸੇ ਵੀ ਦਿੰਦੇ ਉਹਨਾਂ ਨੂੰ, ਔਰ ਖੁਦ ਦੀਪ ਸਿੱਧੂ ਕਹਿੰਦਾ ਕਿ ਅਸੀਂ ਟਰੈਪ 'ਚ ਫਸ ਗਏ। ਦਾ ਮਤਲਬ ਕੀ ਹੈ, ਮਾਇਨਾ ਕੀ ਹੈ? ਕਿਉਂਕਿ ਜਿਹੜੀ ਬੈਰੀਕੇਡਿੰਗ ਬਹੁਤ ਮਜ਼ਬੂਤ ਹੋਣੀ ਚਾਹੀਦੀ ਸੀ ਮੁੱਢਲੇ ਦੌਰ ਦੇ ਵਿੱਚ ਜਾਂ ਸ਼ੁਰੂਆਤੀ ਰਸਤੇ ਦੇ ਵਿੱਚ, ਉਹ ਇੱਦਾਂ ਦੀ ਸੀ ਕਿ ਮੇਰੇ ਖਿਆਲ ਦੇ ਨਾਲ 5 ਮੁੰਡੇ ਵੀ ਸਾਡੇ ਪਿੰਡ 'ਚੋਂ ਤੁਰ ਪੈਣ ਤੇ ਉਹ ਬੈਰੀਕੇਡਿੰਗ ਤੋੜ ਦੇਣਗੇ, 5 ਬੰਦੇ। ਇੱਕ ਪਾਸੇ ਤੁਹਾਡੇ ਕੋਲ ਇਨਪੁਟ ਆ, ਦੂਸਰੀ ਗੱਲ ਸਭ ਤੋਂ ਵੱਡੀ ਜਿਹੜੀ ਗੱਲ ਆ ਕਿ ਖੁਦ ਰਾਜੇਵਾਲ ਨੇ ਇਸ ਗੱਲ ਦਾ ਇੰਕਸ਼ਾਫ ਕੀਤਾ ਵਾ ਕਿ 10 ਵਜੇ ਰਾਤ ਨੂੰ, ਮਤਲਬ ਕਿ ਲਾਸਟ ਜਿਹੜੀ ਨਾਈਟ ਸੀਗੀ, ਉਸ ਦਿਨ 10 ਵਜੇ ਆ ਕੇ ਜਿਹੜੇ ਅਫਸਰ ਸੀਗੇ ਉਹ ਇਹਨਾਂ ਦੇ ਟੈਂਟ ਦੇ ਵਿੱਚ ਮੁਲਾਕਾਤ ਕਰਦੇ ਰਹੇ। ਮਤਲਬ ਕਿ ਇੱਕ ਰਾਤ ਪਹਿਲਾਂ ਹੀ ਕਲੀਅਰ ਹੋ ਗਿਆ ਹੋਊਗਾ। ਠੀਕ ਆ, ਉਹ ਤਾਂ ਪੈਸਿਆਂ ਦਾ ਵੀ ਕਹਿੰਦੇ ਸੀਗੇ, ਚਲੋ ਆਪਾਂ ਉਸ ਪਾਸੇ ਨਹੀਂ ਪੈਂਦੇ, ਆਪਾਂ ਕਿਸੇ ਤੇ ਇਲਜ਼ਾਮ ਨਹੀਂ ਲਾ ਸਕਦੇ, ਪਰ ਮਤਲਬ ਕਿ ਸਰਵਣ ਸਿੰਘ ਧਨੇਰ ਉਹਨਾਂ ਨੇ ਕਹਿਤਾ ਹੋਊਗਾ ਕਿ ਭਾਈ ਨਹੀਂ, ਅਸੀਂ ਤਾਂ ਸਵੇਰੇ ਜਾਣਾ ਹੀ ਜਾਣਾ। ਜਿਹੜੇ ਅਫਸਰ ਆਏ ਸੀਗੇ ਦਿੱਲੀ ਪੁਲਿਸ ਵਾਲੇ, ਤਦ ਵੀ ਤੁਸੀਂ ਜਾ ਕੇ ਸਵੇਰੇ ਬੈਰੀਕੇਡਿੰਗ ਕਾਗਜ਼ ਦੀ ਭਾਂਤੀ ਰੱਖ ਦਿੰਦੇ ਹੋ, ਇੱਕ ਖਾਸ ਤੌਰ ਤੇ ਪੈਸੇ ਵੀ ਦੇ ਦਿੰਦੇ ਹੋ। ਇਹਦਾ ਅੰਦਾਜ਼ਾ ਕੀ ਲਾਇਆ ਜਾਵੇ, ਜਿਸ ਲਾਲ ਕਿਲੇ ਤੇ 4 ਟੀਅਰ ਦੀ ਸਿਕਿਉਰਿਟੀ ਹੁੰਦੀ ਹੈ, ਆਮ ਤੌਰ ਤੇ 5 ਟੀਅਰ ਦੀ ਸਿਕਿਉਰਿਟੀ ਹੁੰਦੀ ਹੈ, ਉੱਥੇ ਦੀਪ ਸਿੱਧੂ ਖੁਦ ਕਹਿੰਦਾ ਕਿ ਉੱਥੇ ਕੋਈ ਰੋਕਣ ਵਾਲੀ ਨਹੀਂ ਸੀਗਾ। ਇਹ ਚਮਤਕਾਰ ਕਿੱਦਾਂ ਹੋਇਆ, ਇਹ ਸਾਨੂੰ ਵੀ ਹੈਰਾਨ ਕਰਦਾ ਹੈ। ਜੀ ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਡਾਕਟਰ ਸ਼ੈਲਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸ਼ਿਕਾਗੋ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਇਹ ਮਿੰਟੂ ਸਾਹਿਬ ਦੇ ਕੋਲ ਕਾਫੀ ਸੁਣਦਾ। ਮੇਰੀ ਇੱਕ ਸਵਾਲ ਹੈ ਕਿ ਅੱਜ ਤੋਂ 1 ਮਹੀਨਾ ਪਹਿਲੇ ਆਪਣੇ ਲੀਡਰ ਕਹਿੰਦੇ ਸਨ ਜੀ ਅਸੀਂ ਟਰੈਕਟਰ ਰੈਲੀ ਕਰਨੀ ਹੈ, ਟਰੈਕਟਰ ਰੈਲੀ ਕਰਨੀ ਹੈ, ਉਸ 1 ਲੱਖ ਤੋਂ ਜ਼ਿਆਦਾ ਟਰੈਕਟਰ ਹੋਣਗੇ। ਲੇਕਿਨ ਇਹ ਭੁੱਲ ਗਏ ਕਿ ਇੱਥੇ ਬੰਦਾ 500 ਦੀ ਭੀੜ ਨੂੰ ਹੀ ਕੰਟਰੋਲ ਕਰ ਸਕਦਾ, 1 ਲੱਖ ਕਿਸੇ ਨਹੀਂ ਕੰਟਰੋਲ ਕਰਨਗੇ। ਤੇ ਬਾਕੀ ਆਪਣਾ ਯੂਥ ਹੈ, ਯੂਥ ਕੁਝ ਹੀ ਕਰ ਸਕਦਾ ਹੈ। ਲੀਡਰ ਚੁੱਪ ਕਰਕੇ ਇਹ ਮੈਂ ਮਿੰਟੂ ਸਾਹਿਬ ਨੂੰ ਕਹਿਣਾ ਕਿ ਆਪਣੇ ਲੀਡਰ ਦਾ ਇਹ ਆਪਣੇ ਆਪ ਨੂੰ ਝੋੜੋ ਜੀ, ਅਸਾਂ ਕੀ ਪ੍ਰੋਗਰਾਮ ਦਿੱਤਾ। ਥੈਂਕ ਯੂ ਜੀ। ਨਹੀਂ, ਮੈਂ ਤਾਂ ਅਸਹਿਮਤੀ, ਦੇਖੋ ਸਰਦਾਰ ਸਾਹਿਬ ਵੱਖ-ਵੱਖ ਮੰਚਾਂ ਤੇ ਚਲੋ ਆਪਾਂ ਬੋਲਦੇ ਵਾਂ, ਤੇ ਮੈਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦਾ ਸੀਗਾ ਕਿ ਤੁਸੀਂ ਇਹ ਡਿਸਕਲੋਜ਼ ਹੀ ਨਹੀਂ ਸੀ ਕਰਨਾ ਕਿ ਅਸੀਂ ਆਊਟਰ ਰਿੰਗ ਰੋਡ ਜਾਣਾ, ਫਲਾਹ ਥਾਂ ਤੇ ਜਾਣਾ ਹੈ। ਜੇ ਤੁਸੀਂ ਏਦਾਂ ਸੱਦਣੇ ਸੀਗੇ ਤੇ ਤੁਸੀਂ ਪਰਮਿਸ਼ਨ ਨਾਲ ਜਾਣਾ ਸੀਗਾ। ਫਿਰ ਤੁਸੀਂ ਕਹਿੰਦੇ ਕਿ ਜਿੱਥੇ ਵੀ ਸੂਤ ਆਇਆ ਭਾਈ ਅਸੀਂ ਆਪਣੀ ਸਟਰੈਂਥ ਦਾ ਮੁਜ਼ਾਹਰਾ ਕਰਾਂਗੇ। ਤੁਸੀਂ ਇੱਕ ਖਾਸ ਇਲਾਕੇ ਨੂੰ ਮਾਰਕ ਕਰਕੇ ਕਹੋ ਕਿ ਇੱਥੇ ਇੱਦਾਂ ਅਸੀਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਾਂਗੇ, ਔਰ ਉਸ ਤੋਂ ਬਾਅਦ ਦੂਸਰਾ ਅਲਟਰਨੇਟਿਵ ਜਿਹੜਾ ਹੈ ਉਹਦੇ ਤੇ ਤੁਸੀਂ ਸਹਿਮਤ ਹੋ ਜਾਂਦੇ ਹੋ, ਤਾਂ ਵਾਕਿਆ ਹੀ ਕਿਤੇ ਨਾ ਕਿਤੇ ਮੈਸੇਜ ਨੈਗੇਟਿਵ ਜਾਏਗਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਤੇਲ ਫੂਕ ਕੇ ਆਏ, ਆਪਣਾ ਕੰਮ ਕਾਰ ਛੱਡ ਕੇ ਔਰ ਜਾਨ ਦਾਅ ਤੇ ਲਾ ਕੇ ਆਏ। ਲੋਕਾਂ ਨੂੰ ਡਾਂਗਾਂ ਵੱਜੀਆਂ ਨੇ, ਲੋਕਾਂ ਦੇ ਟਰੈਕਟਰ ਟੁੱਟੇ ਨੇ, ਲੋਕਾਂ ਦੇ ਪੁੱਤ ਫੜੇ ਗਏ ਨੇ, ਲੋਕਾਂ ਦੇ ਪੁੱਤ ਕੁਛ ਮਰੇ ਵੀ ਨੇ। ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਹਿਲਾਂ ਸੋਚ ਲੈਣੀਆਂ ਚਾਹੀਦੀਆਂ ਸੀ। ਸ਼ਕਤੀ ਪ੍ਰਦਰਸ਼ਨ ਕਰਨਾ ਸੀਗਾ, ਤੁਸੀਂ ਲੋਕਾਂ ਨੂੰ ਦਿਖਾਉਣਾ ਸੀਗਾ, ਤਾਂ ਤੁਸੀਂ ਕਹਿੰਦੇ ਕਿ ਹਾਂ ਭਾਈ ਜਿੱਥੇ ਸੂਤ ਆਇਆ ਤਾਂ ਤੁਹਾਡੀ ਪਰੇਡ, ਜੇ ਤੁਸੀਂ ਕਹਿੰਦੇ ਸੀ ਅਲੋਕਾਰੀ ਪਰੇਡ, ਤਾਂ ਜੇ ਤੁਹਾਡੀ ਅਲੋਕਾਰੀ ਪਰੇਡ ਹੁੰਦੀ ਤਾਂ ਦਿੱਲੀ ਵਾਲੇ ਜਿਹੜੇ ਆ ਇਹ ਥੋੜੀ ਸੀ ਕਿ ਘਰਾਂ 'ਚ ਕੈਦ ਕੀਤੇ ਆ, ਉਹ ਬਾਹਰਲੇ ਇਲਾਕੇ 'ਚ ਵੀ ਵੇਖਣ ਆ ਜਾਂਦੇ। ਇਹਦੇ 'ਚ ਕੀ ਸੀਗਾ? ਪਰ ਤੁਸੀਂ ਸਟਰੈਂਥ ਦਿਖਾ ਸਕਦੇ ਸੀ ਔਰ ਸਰਕਾਰ ਨੂੰ ਐਕਸਟਰਾ ਪ੍ਰੈਸ਼ਰ ਜਿਹੜਾ ਉਹ ਦੇ ਸਕਦੇ ਸੀਗੇ ਕਿ ਸਾਡਾ ਜਿੱਥੇ ਵੀ ਸੂਤ ਆ ਗਿਆ ਅਸੀਂ ਕਰਾਂਗੇ ਭਾਈ, ਜੇ ਤੁਸੀਂ ਅਲਾਓ ਨਹੀਂ ਕਰੋਗੇ। ਜੀ ਮਿੰਟੂ ਜੀ, ਇੱਥੇ ਮੈਂ ਨਾਲ ਇਹ ਵੀ ਗੱਲ ਕਰਨਾ ਚਾਹੁੰਦਾ ਵੀ ਸਰਕਾਰ ਦੇ ਦਿੱਤੇ ਹੋਏ ਰਾਊਟ ਦੇ ਉੱਤੇ ਚੱਲਣ ਦੇ ਨਾਲ ਸਰਕਾਰ ਦਾ ਵਿਰੋਧ ਕਿੱਦਾਂ ਹੋਊਗਾ? ਨਹੀਂ ਦੇਖੋ, ਉਹੀ ਤਾਂ ਚੀਜ਼ ਹੈ ਨਾ ਕਿ ਤੁਸੀਂ ਪਹਿਲਾਂ ਕਹਿੰਦੇ ਸੀ ਕਿ ਅਸੀਂ ਇੱਥੇ ਪਰਟੀਕੂਲਰ ਰੋਡ ਤੇ ਹੀ ਚੱਲਾਂਗੇ, ਰੂਟ ਤੇ ਹੀ ਚੱਲਾਂਗੇ। ਬਾਅਦ ਦੇ ਵਿੱਚ ਤੁਸੀਂ ਸਰਕਾਰ ਦੇ ਅਲਟਰਨੇਟਿਵ ਰੂਟ ਤੇ ਤੁਸੀਂ ਸਹਿਮਤੀ ਜਤਾਉਂਦੇ, ਤਾਂ ਕਿਤੇ ਨਾ ਕਿਤੇ ਹੁਣ ਜਿਹੜੇ ਲੋਕ ਆਏ ਨੇ ਤੁਹਾਡੇ ਸੱਦੇ ਤੇ, ਉਹ ਇਹ ਸੋਚ ਕੇ ਆਏ ਨੇ ਕਿ ਸਾਡੇ ਬੰਦਿਆਂ ਨੇ ਅੜ ਕੇ ਰੂਟ ਦਿੱਤਾ ਤੇ ਅਸੀਂ ਉਸ ਰੂਟ ਤੇ ਜਾ ਕੇ ਕਾਮਯਾਬੀ ਦੇਣੀ ਹੈ। ਤਾਂ ਇਹੀ ਤਾਂ ਝੋਲ ਹੈ ਨਾ, ਇਹੀ ਝੋਲ ਹੈ। ਕੁਛ ਲੋਕ ਮੇਰੇ ਖਿਲਾਫ ਬਹੁਤ ਬੋਲਦੇ ਆ ਕਿ ਤੂੰ ਇਹਨਾਂ ਜਥੇਬੰਦੀਆਂ ਤੇ ਜਿਨ੍ਹਾਂ ਨੂੰ ਸਾਰੀ ਉਮਰ ਹੋ ਗਈ ਕੰਮ ਕਰਦਾ, ਤੂੰ ਕਿਉਂ ਸਵਾਲ ਕਰਦਾ? ਪਰ ਸਵਾਲ ਤਾਂ ਜਥੇਬੰਦੀਆਂ ਤੇ ਹੋਣਗੇ ਨਾ, ਸਵਾਲ ਲੀਡਰਸ਼ਿਪ ਤੇ ਨਹੀਂ ਹੋਣਗੇ ਤਾਂ ਸਵਾਲ ਕਿਹਦੇ ਤੇ ਹੋਣਗੇ? ਸਵਾਲ ਉਹਦੇ ਤੇ ਥੋੜੀ ਹੋਣਗੇ ਜਿਹੜਾ ਵਿਚਾਰਾ ਪੈਸੇ ਆੜਤ ਤੋਂ ਫੜ ਕੇ ਤੇਲ ਪਵਾ ਕੇ ਉੱਥੇ ਪਹੁੰਚਿਆ ਵਾ। ਸਵਾਲ ਤੁਹਾਡੇ ਤੇ ਹੋਣਗੇ
ਜਿਨ੍ਹਾਂ ਨੇ ਕਾਲ ਕੀਤੀ ਆ, ਔਰ ਤੁਸੀਂ ਖੁਦ ਅਪੋਲੋਜਾਈਜ਼ ਕਰ ਰਹੇ ਹੋ ਕਿ ਭਾਈ ਸਾਡੀ ਕਾਲ ਸੀ, ਸਾਡੀ ਕਾਲ ਤੇ ਲੋਕ ਆਏ ਸੀਗੇ, ਗਾਂ ਜੋ ਵੀ ਹੋਇਆ ਉਹ ਵੱਖਰੀ ਗੱਲ ਆ। ਮੇਰੇ ਕਹਿਣ ਦਾ ਮਤਲਬ ਇਹੀ ਆ ਕਿ ਕਾਲ ਇਹਨਾਂ ਦੀ ਸੀਗੀ, ਇਹਨਾਂ ਨੂੰ ਪਹਿਲਾਂ ਭੋਖ ਲੈਣਾ ਚਾਹੀਦਾ ਸੀਗਾ, ਇਸ ਚੀਜ਼ ਨੂੰ ਪੜਚੋਲ ਲੈਣਾ ਚਾਹੀਦਾ ਸੀਗਾ ਕਿ ਅਸੀਂ ਇੰਨੇ ਲੋਕ ਸੱਦ ਰਹੇ ਹਾਂ, ਇੰਨੇ ਟਰੈਕਟਰ ਆਉਣਗੇ, ਜੇ ਸਾਡਾ ਮਤਲਬ ਕਿ ਸਹਿਮਤੀ ਵਾਲਾ ਪੱਖ ਜਿਹੜਾ ਉਹ ਨਹੀਂ ਪੂਰਿਆ ਜਾਂਦਾ ਸਰਕਾਰ ਵੱਲੋਂ, ਜਿੱਥੇ ਅਸੀਂ ਸਹਿਮਤ ਹਾਂ, ਤਾਂ ਫਿਰ ਉਸ ਸੂਰਤ ਦੇ ਵਿੱਚ ਅਸੀਂ ਕਿੱਥੇ ਸ਼ਕਤੀ ਪ੍ਰਦਰਸ਼ਨ ਕਰ ਸਕਦੇ ਹਾਂ। ਔਰ ਜਿਹੜਾ ਇਹ ਨਹੀਂ ਹੁੰਦਾ ਕਿ ਤੁਸੀਂ ਸ਼ਕਤੀ ਪ੍ਰਦਰਸ਼ਨ, ਦੇਖੋ ਐਜੂਕੇਸ਼ਨ ਜਿਹੜਾ ਵੀ ਹੁੰਦਾ ਨਾ, ਕਿ ਉਹ ਨੀਰਸ ਨਾ ਹੋਵੇ, ਬੋਰ ਨਾ ਹੋਵੇ, ਉਹਦੇ ਵਾਸਤੇ ਪ੍ਰੋਗਰਾਮ ਦਿੱਤੇ ਜਾਂਦੇ ਆ, ਅਗਾਂਹ ਵੀ ਦਿੱਤੇ ਜਾਣਗੇ ਕਿ ਹਫ਼ਤੇ ਬਾਅਦ 5 ਦਿਨਾਂ ਬਾਅਦ ਲੋਕਾਂ ਨੂੰ ਉਸ ਐਜੂਕੇਸ਼ਨ 'ਚੋਂ ਉਠਾ ਕੇ ਮਾਰਚ ਕਰਾ ਲਓ ਜਾਂ ਪਰੇਡ ਕਰਾ ਲਓ। ਪਰ ਮੇਰੇ ਕਹਿਣ ਦਾ ਮਤਲਬ ਇਹ ਕਿ ਇਹ ਚੀਜ਼ਾਂ ਤੁਹਾਨੂੰ ਡਿਸਕਸ ਕਰਨੀਆਂ ਚਾਹੀਦੀਆਂ ਸੀ ਆਪਣੀ ਮੀਟਿੰਗ ਦੇ ਵਿੱਚ, ਕਿ ਅਸੀਂ ਕਿੱਥੇ ਆਪਣੀ ਸਟਰੈਂਥ ਜਿਹੜੀ ਆ ਉਹ ਦਿਖਾ ਸਕਦੇ ਹਾਂ, ਕਿ ਅੱਜ ਤਾਂ ਅਸੀਂ ਫਲਾਣੀ ਥਾਂ ਤੇ ਆਪਣੀ ਸਟਰੈਂਥ ਸ਼ੋਅ ਕਰ ਰਹੇ ਹਾਂ, ਹੋ ਸਕਦਾ ਕੱਲ੍ਹ ਨੂੰ ਤੁਹਾਡੇ ਵਿਹੜੇ ਦੇ ਵਿੱਚ ਆ ਜਾਈਏ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕਿਰਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਇਹ ਸਵਾਲ ਹੈ ਕਿ 26 ਜਨਵਰੀ ਤੋਂ ਬਾਅਦ ਜਿਹੜਾ ਬਾਰਡਰਾਂ ਦੇ ਉੱਤੇ ਸਪਾਂਸਰਡ ਪੰਗੇ ਤੇ ਦੰਗੇ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਕੀ ਉਹਨੂੰ ਅਜੇ ਵੀ ਫੋਰਨ ਮੀਡੀਆ ਕਵਰ ਕਰ ਰਿਹਾ ਆ? ਕਿਉਂਕਿ ਜਿਹੜੀ 26 ਨੂੰ ਇਹਨਾਂ ਨੇ ਕਾਫੀ ਹੱਦ ਤੱਕ ਇਮੇਜ ਡੈਮੇਜ ਕਰਨ ਵਾਲੀ ਕਾਰਵਾਈ ਕੀਤੀ ਸੀਗੀ, ਉਹਨੂੰ ਮਾਈਨਸ ਕਰਨ ਦੇ ਲਈ ਇਹ ਜਿਹੜੇ ਐਟ ਪ੍ਰੈਜ਼ੈਂਟ ਸੀਨ ਹੈਗੇ ਆ, ਇਹਨਾਂ ਦਾ ਵੀ ਵਰਲਡ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਆ। ਮੈਂ ਇੱਕ ਦੇਖ ਰਹੀ ਸੀ, ਮੈਨੂੰ ਕਿਸੇ ਨੇ ਬਾਰਡਰ ਤੋਂ ਹੀ ਭੇਜਿਆ ਸੀਗਾ ਕਿ ਸ਼ਾਮ ਦੇ ਧੁੰਦਕੇ ਦੇ ਵਿੱਚ ਕੁਛ ਬੰਦੇ ਜਨਾਨੀਆਂ ਸੀਗੇ, ਪਤਾ ਨਹੀਂ ਉਹ ਕਿਹੜੀ ਪਾਰਟੀ ਦੇ ਹੋਣਗੇ, ਔਰ ਉੱਚੀ ਉੱਚੀ ਨਾਅਰੇ ਲਾ ਰਹੇ ਸੀਗੇ ਕਿ ਦਿੱਲੀ ਪੁਲਿਸ ਲੱਠ ਉਠਾਓ, ਹਮ ਤੁਮਾਰੇ ਸਾਥ हैं। ਔਰ ਦੂਸਰਾ ਕਿ ਜਿਹੜੇ ਸਾਡੇ ਭਾਈ ਵੀਰ ਅਜੇ ਤੱਕ ਕੈਂਪਾਂ 'ਚ ਨਹੀਂ ਮੁੜੇ ਹੈਗੇ, ਕਿ ਉਹਨਾਂ ਦੇ ਲਈ ਆਪਣੇ ਜਿਹੜੇ ਜਥੇਬੰਦੀਆਂ ਆ ਉਹ ਲੀਗਲੀ ਕਾਰਵਾਈ ਕੋ ਕਰ ਰਹੀਆਂ, ਕਿਉਂਕਿ ਉਹਨਾਂ ਦੀ ਇਸ ਵੇਲੇ ਮੋਰਲ ਡਿਊਟੀ ਬਣਦੀ ਆ ਕਿ ਉਹ ਸੁੱਖ ਸਕੀਲੀ ਕੈਂਪਾਂ ਦੇ ਵਿੱਚ ਵਾਪਸ ਆਉਣ। ਹਾਂਜੀ, ਧੰਨਵਾਦ। ਦੇਖੋ ਕੁਛ ਵਕੀਲ ਹੈ ਜੀ, ਉਹ ਲੱਗੇ ਹੋਏ ਆ, ਆਪਣਾ ਯਤਨ ਕਰ ਰਹੇ ਆ, ਆਪਣੇ ਪੱਧਰ ਤੇ ਉਹ ਸੰਗਠਿਤ ਕਰ ਰਹੇ ਆ, ਜਾਣਕਾਰੀਆਂ ਮੰਗ ਰਹੇ ਆ, ਪਰ ਕਿਸਾਨ ਜਥੇਬੰਦੀਆਂ ਉਹਦੇ ਵਿੱਚ ਇਨਵੋਲਵ ਹੋਣ ਤਾਂ ਉਹ ਸ਼ਕਤੀ ਜਿਹੜੀ ਆ ਉਹ ਦੁੱਗਣੀ ਹੋਏਗੀ। ਔਰ ਖੁਦ ਇਹਨਾਂ ਦੀ ਆਪਣੀ ਲੀਗਲ ਟੀਮ ਹੈ, ਜਿਹੜੇ ਪ੍ਰੇਮ ਸਿੰਘ ਭੰਗੂ ਖੁਦ ਇਸ ਕਮੇਟੀ ਦੇ ਮੈਂਬਰ ਹੋਆ, ਉਹ ਵਕੀਲ ਨੇ, ਬਹੁਤ ਤਗੜੇ ਵਕੀਲ ਨੇ, ਤਾਂ ਉਹਨਾਂ ਨੂੰ ਮੋਰਚਾ ਸੰਭਾਲਣਾ ਚਾਹੀਦਾ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੀਡੀਆ ਬਾਰੇ ਜਾਂ ਜਿੱਦਾਂ ਦਾ ਚੱਲ ਰਿਹਾ ਸਭ ਕੁਛ ਕਮਾਂਤਰੀ ਮੀਡੀਆ ਤੇ, ਤੁਸੀਂ ਦੇਖੋ ਸਾਡਾ ਹਾਲ ਕੀ ਹੈ ਮੀਡੀਆ ਦਾ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਜਿਹੜੀ ਕਿ ਮੈਂ ਨੋਟ ਕੀਤੀ ਜੀ, ਕਿ ਸਾਡੇ ਚੈਨਲ ਦੀ ਇੱਕ ਬਹੁਤ ਵੱਡੀ ਬਹੁਤ ਵੱਡੇ ਰਿਪੋਰਟਰ ਜਿਹੜੇ ਆ, ਕੱਲ ਉੱਥੇ ਪਹਿਲਾਂ ਹੀ ਹਾਲੀ ਪਹੁੰਚ ਗਏ ਸੀਗੇ ਕਿ ਦੇਖੋ ਜੀ ਇੱਥੋਂ ਬਸ ਪੱਟ ਦੇਣਾ, ਫਲਾ ਚੱਕ ਦੇਣਾ। ਔਰ ਇੱਕ ਚੈਨਲ ਜਿਹੜਾ ਵੀ, ਮੈਂ ਉਹਦਾ ਜ਼ਿਕਰ ਕਰੂੰਗਾ ਵੀ ਕੋਈ ਨੋਟਿਸ ਆ ਜਾਵੇ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਈ। ਤਾਂ ਉਹਨਾਂ ਨੇ ਕੀ ਆ, ਉਹ ਕਹਿੰਦੇ ਆ ਕਿ ਅਸੀਂ ਖੁਦ ਮਤਲਬ ਕਿ ਹਮਾਰਾ ਬਾਰਡਰ ਖਾਲੀ ਕਰੋ ਮੁਹਿੰਮ ਸ਼ੁਰੂ ਕੀਤੀ। ਇੱਕ ਚੈਨਲ ਹਮਾਰਾ ਬਾਰਡਰ ਖਾਲੀ ਕਰੋ ਮੁਹਿੰਮ ਸ਼ੁਰੂ ਕਰਦਾ ਹੈ, ਤੇ ਜਿਹਦਾ ਉਹ ਕਹਿੰਦੇ ਆ ਕਿ ਸਥਾਨਕ ਲੋਕਾਂ ਨੇ ਜੰਮ ਕੇ ਸਮਰਥਨ ਕੀਤਾ, ਨਾਲ ਉਹ ਖਾਲਿਸਤਾਨ ਮੁਰਦਾਬਾਦ ਉਹ ਜਿਹੜੇ ਲਾਉਂਦੇ ਉਹ ਪੋਸਟ ਕਰ ਰਹੇ ਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਕ ਟੈਲੀਵਿਜ਼ਨ ਚੈਨਲ ਇਹ ਕਹਿੰਦਾ ਕਿ ਸਾਡੀ ਮੁਹਿੰਮ ਆ ਹਮਾਰਾ ਬਾਰਡਰ ਖਾਲੀ ਕਰੋ, ਮਤਲਬ ਕਿ ਇੱਥੇ ਉਹ ਨਾ US ਤੇ ਸੀਗੇ, ਸ਼ਾਇਦ ਤੁਸੀਂ ਸਰਚ ਕਰ ਲਿਓ ਜੇ ਮੈਂ ਗਲਤ ਹੋਇਆ ਤਾਂ ਜੀ, ਮੈਲਕਮ ਐਕਸ ਸੀਗਾ ਉਹਨਾਂ ਦਾ ਨਾਮ। ਉਹਨਾਂ ਦੀ ਬੜੀ ਖੂਬਸੂਰਤ ਕੋਟੇਸ਼ਨ ਹੈ ਮੀਡੀਆ ਦੇ ਮਤਲਬ ਕਿ ਸੰਦਰਭ ਦੇ ਵਿੱਚ, ਜਿਹੜੀ ਮੈਂ ਅਕਸਰ ਯਾਦ ਰੱਖਦਾ। ਉਹ ਕਹਿੰਦੇ ਆ ਕਿ ਮੀਡੀਆ ਇਹੋ ਜਿਹਾ ਬਣ ਚੁੱਕਾ ਵਾ ਜਾਂ ਇਹੋ ਜਿਹਾ ਰੋਲ ਅਦਾ ਕਰ ਸਕਦਾ ਹੈ ਕਿ ਮਜ਼ਲੂਮ ਨੂੰ ਇੱਦਾਂ ਪੇਸ਼ ਕੀਤਾ ਜਾਂਦਾ ਹੈ ਕਿ ਜਿੱਦਾਂ ਇਹ ਗੁਨਾਹਗਾਰ ਹੋ, ਤੇ ਜਿਹੜਾ ਬੰਦਾ ਗੁਨਾਹਗਾਰ ਆ ਉਹਦਾ ਹੀਰੋਇਜ਼ਮ ਚਮਕਾ ਦਿੱਤਾ ਜਾਂਦਾ। ਸਾਡੇ ਤੇ ਇਹੀ ਕੁਛ ਵਾਪਰ ਰਿਹਾ ਹੈ। ਮਜ਼ਲੂਮ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ, ਪੀੜਤ ਨੂੰ, ਜੋ ਪੀੜਤ ਹੁੰਦਾ ਹੈ ਉਹਨੂੰ ਖਲਨਾਇਕ ਬਣਾ ਦਿੱਤਾ ਜਾਂਦਾ ਹੈ, ਔਰ ਵਾਸਤਵ ਦੇ ਵਿੱਚ ਜੋ ਖਲਨਾਇਕ ਹੁੰਦਾ ਉਹਦਾ ਮੇਕਅਪ ਕਰਕੇ ਉਹਨੂੰ ਨਾਇਕ ਬਣਾ ਦਿੱਤਾ ਜਾਂਦਾ। ਜੀ ਜੀ, ਅਗਲੇ ਕਾਲਰ ਜਿਹੜੇ ਜੀ ਆਪਣੇ ਜੁੜੇ ਨੇ ਗੁਰਮੇਲ ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਮਿੰਟੂ ਜੀ ਨੂੰ ਹੈ। ਉਹ ਜਦੋਂ ਗਾਜੀਪੁਰ ਬਾਰਡਰ ਦੇ ਉੱਤੇ ਮਿਸਟਰ ਡਕੈਤ ਵਿਚਾਰੇ ਉਹ ਲਾ ਰਹੇ ਸੀ, ਗੁਹਾਰ ਲਾ ਰਹੇ, ਅੱਖਾਂ ਚ ਹੰਝੂ ਵੀ ਆ ਰਹੇ ਸੀਗੇ। ਡਾਕੇ ਵਾਲੇ ਨਾ ਕਹੋ ਉਹਨਾਂ ਨੂੰ ਜੀ, ਟਕੈਤ ਜੀ ਜੀ, ਕੋਈ ਨਹੀਂ ਜੀ, ਓਕੇ, ਆਮ ਸੌਰੀ ਜੀ। ਤੇ ਉਸ ਟਾਈਮ ਤੇ ਉਹਨਾਂ ਨੇ ਬੜੇ ਭਾਵੁਕ ਹੋ ਕੇ ਰਾਤ ਨੂੰ ਉਹ ਬੋਲ ਰਹੇ ਸੀਗੇ, ਬੜਾ ਉਹਨਾਂ ਨੇ ਬੋਲਿਆ। ਉਸ ਸਮੇਂ ਜਿਹੜੇ ਆਪਣੇ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੋਂ ਜਾਂ ਸੰਯੁਕਤ ਮੋਰਚੇ ਵਾਲੇ ਜਿਹੜੇ, ਇਹਨਾਂ ਨੇ ਕੋਈ ਵੀ ਕਾਲ ਨਹੀਂ ਦਿੱਤੀ, ਭਾਈ ਤੂੰ ਤਕੜਾ ਹੋ, ਹੌਸਲਾ ਰੱਖ, ਅਸੀਂ ਆ ਰਹੇ ਹਾਂ। ਇਹ ਸਾਰੀ ਰਾਤ ਚੁੱਪ ਰਹੇ, ਕੁਛ ਨਹੀਂ ਬੋਲੇ, ਇਹ ਉਹਨੂੰ ਇਕੱਲੇ ਨੂੰ ਛੱਡ ਦਿੱਤਾ ਗਿਆ। ਕੋਈ ਨਾ ਇਨਫੋਰਮੇਸ਼ਨ ਥੈਂਕ ਯੂ ਜੀ ਮਿੰਟੂ ਜੀ, ਇਹਨਾਂ ਦੇ ਵੱਲੋਂ ਜੀ। ਨਹੀਂ ਮੇਰੇ ਖਿਆਲ ਦੇ ਨਾਲ ਹਾਂਜੀ, ਉਦੋਂ ਵੀਡੀਓ ਵਗੈਰਾ ਪਈਆਂ ਨੇ। ਰਾਤ ਹੀ ਇਹਨਾਂ ਦੇ ਜਿਹੜੇ IT ਵਿੰਗ ਦੇ ਇੰਚਾਰਜ ਹੈ, ਉਹ ਮੁੰਡਾ ਸਰਪੰਚ ਹੈ ਪਿੰਡ ਦਾ। ਤੇ ਜੇ ਤੁਸੀਂ ਦੇਖੋ ਨਾ, ਜੇ ਕਿਸਾਨ ਮੋਰਚੇ ਨੂੰ ਜਿਹੜਾ ਸੰਭਾਲ ਰਿਹਾ IT ਵਿੰਗ ਦਾ, ਉਹ ਸਰਪੰਚ ਤੇ ਮੁੰਡਾ ਪਰਦੇ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦਾ ਛੋਟੇ ਜਿਹੇ ਪਿੰਡ ਦਾ ਸਰਪੰਚ ਹੈ, ਤੇ ਛੋਟੀ ਜਿਹੀ ਉਮਰ ਹੈ ਉਹਦੀ। ਉਹ ਪਹੁੰਚ ਗਿਆ ਸੀਗਾ, ਉਹ ਉਦੋਂ ਹੀ ਪਹੁੰਚ ਗਿਆ ਸੀਗਾ ਉੱਥੇ, ਤੇ ਉਹਦੇ ਗੱਲਬਾਤ ਕਲੀਅਰ ਵੀ ਕਰਵਾਈ ਹੈ, ਮੈਸੇਜ ਇਹਨਾਂ ਨੇ ਦਿੱਤੇ ਆ। ਸੋ ਇਹ ਇਨਫੋਰਮੇਸ਼ਨ ਤੁਸੀਂ ਥੋੜ੍ਹੀ ਕਰੈਕਟ ਕਰ ਲਓ ਆਪਣੀ, ਇਹ ਆਪਣੀ ਜਾਣਕਾਰੀ ਤੁਸੀਂ ਦਰੁਸਤ ਕਰ ਲਓ। ਇਹਨਾਂ ਨੇ ਨਾਲ ਦੀ ਨਾਲ ਰਿਸਪੌਂਡ ਕਰ ਦਿੱਤਾ ਸੀਗਾ, ਔਰ ਇਹਨਾਂ ਦੇ ਨਾਲੋਂ ਲੋਕਾਂ ਨੇ ਪਹਿਲਾਂ ਰਿਸਪੌਂਡ ਕਰ ਦਿੱਤਾ ਸੀਗਾ, ਇਹ ਗੱਲ ਸੱਚ ਆ। ਜੀ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਕਾਲਰਸ ਦਾ। ਮਿੰਟੂ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸਮਾਂ ਅੱਜ ਆਪਾਂ ਜ਼ਿਆਦਾ ਜਿਹੜਾ ਹੈ ਉੱਤੇ ਲੈ ਗਏ ਹਾਂ, ਕਿਉਂਕਿ ਗੱਲਾਂ ਬਹੁਤ ਸੀਗੀਆਂ ਕਰਨ ਵਾਲੀਆਂ। ਤੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦੀਆਂ ਕਾਲ ਕਰਨ ਦੇ ਲਈ ਮਿੰਟੂ ਜੀ ਤੁਹਾਡਾ ਵੀ। ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰ, ਤੇ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਦੰਦਾਂ ਦੀ ਪ੍ਰੋਬਲਮ ਹੈ, ਮੈਨੂੰ ਸੂਟ ਕਰ ਲਿਆ ਹੁੰਦੇ ਹੋ, ਤੇ ਅਗਲੀ ਵਾਰੀ ਇਹ ਤੋਂ ਵੀ ਦੁੱਗਣਾ ਸਮਾਂ ਲਾ ਲਾਂਗੇ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਬਰਾਡ ਟਰੱਕਿੰਗ ਫ੍ਰੈਸਨੋ ਵਾਲਿਆਂ ਨੂੰ ਇਸ ਮੌਕੇ ਟੀਮ ਅਤੇ ਸੋਲੋ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਐਕਸਪੀਰੀਅੰਸ ਦੇ ਹਿਸਾਬ ਦੇ ਨਾਲ 50 ਤੋਂ 60 ਸੈਂਟ ਪਰ ਮਾਈਲ ਦੇ ਹਿਸਾਬ ਦੇ ਨਾਲ ਦਿੱਤੇ ਜਾਣਗੇ। ਓਨਰ ਆਪਰੇਟਰਸ ਵੀ ਹਾਇਰ ਕਰ